ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਨੀਚਰਵਾਰ ਦਾ ਇਹ ਵਿਸ਼ੇਸ਼ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ, ਉਸ ਦੇ ਬਾਰੇ ਖਬਰਾਂ, ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਟਰਕੀਆਣਾ ਲਾ ਫਰਮ ਤੋਂ ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਜੇ ਟਰਕੀਆਣਾ ਜੀ। ਜਗਵੀਰ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਬਲਾ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਚਰਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨੇਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਪੰਜਾਬੀ ਰੇਡੀਓ USA ਦੇ ਨਾਲ ਜਿਹੜਾ ਜੀ ਤੁਸੀਂ ਜੁੜੇ ਹੋਏ ਹੋ ਵੱਖ-ਵੱਖ AM FM ਰੇਡੀਓ ਸਟੇਸ਼ਨਸ, ਉਸ ਦੇ ਜ਼ਰੀਏ, ਘਰਾਂ 'ਚ ਰੇਡੀਓ ਸੈਟਸ ਦੇ ਉੱਤੇ, ਜਿਹੜੇ ਜੀ ਐਪ ਦੇ ਜ਼ਰੀਏ, ਵੈਬਸਾਈਟ ਦੇ ਜ਼ਰੀਏ, ਡਾਇਲ ਕਰਕੇ ਜਿਹੜੇ ਨੰਬਰਸ ਦੇ ਜ਼ਰੀਏ, ਫੇਸਬੁੱਕ YouTube ਦੇ ਉੱਤੇ ਲਾਈਵ ਵੀ ਜਿਹੜਾ ਇਸ ਟਾਈਮ ਇਹ ਜਿਹੜਾ ਪ੍ਰੋਗਰਾਮ ਨਾਲ ਦੇ ਨਾਲ ਚੱਲ ਰਿਹਾ ਆ। ਸੋ ਸ਼ਨੀਚਰਵਾਰ ਨੂੰ ਆਪਣੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੇ ਬਾਬਤ ਜਿਹੜੀ ਆਪਣੀ ਮੁੱਖ ਗੱਲਬਾਤ ਹੁੰਦੀ ਆ, ਕੀ ਕੁਛ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਿਹਾ ਆ, ਕੀ ਲੇਟੈਸਟ ਅਪਡੇਟਸ ਨੇ, ਅਤੇ ਫਿਰ ਪ੍ਰੋਗਰਾਮ ਦੇ ਜਿਹੜੇ ਦੂਸਰੇ ਹਿੱਸੇ ਦੇ ਵਿੱਚ ਤੁਹਾਡੇ ਸਰੋਤਿਆਂ ਦੇ ਜਿਹੜੇ ਸਵਾਲ ਆ ਉਹ ਵੀ ਆਪਾਂ ਲੈਂਦੇ ਹਾਂ। ਸਰੋਤੇ ਜਿਹੜੇ ਸਵਾਲ ਕਰਨ ਦੇ ਲਈ ਨੰਬਰ ਜਿਹੜਾ ਉਹ ਰਹਿੰਦਾ ਹੈ 408-272-5200। ਅਤੇ ਜੇ ਤੁਸੀਂ ਜਗਵੀਰ ਟਰਕੀਆਣਾ ਉਹਨਾਂ ਦੇ ਨਾਲ ਉਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਕਾਂਟੈਕਟ ਕਰਨਾ ਹੋਵੇ, ਉਹਨਾਂ ਦਾ ਫੋਨ ਨੰਬਰ ਆ 4159090503 ਦੇ ਉੱਤੇ। ਸੋ ਜਗਵੀਰ ਟਰਕੀਆਣਾ ਜੀ, ਕਾਫੀ ਗਹਿਮਾ ਗਹਿਮੀ ਵਾਲਾ ਜਿਹੜਾ ਇਹ ਲਾਸਟ ਵੀਕ ਵੀ ਜਿਹੜਾ ਰਿਹਾ ਆ, ਕਾਫੀ ਕੁਛ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਆਪਾਂ ਚੇਂਜਿਸ ਵਗੈਰਾ ਜਾਂ ਜਿਹੜੇ ਕੋਰਟ ਦੇ ਕੇਸ ਜਿਹੜੇ ਉਹ ਦੇਖਣ ਨੂੰ ਮਿਲੇ ਆ ਜੀ। ਪਬਲਿਕ ਚਾਰਜ ਕਾਫੀ ਇੱਕ ਵੱਡਾ ਮਸਲਾ ਜਿਹੜਾ ਬਣਿਆ ਸੀ ਅੱਜ ਤੋਂ ਜਿਹੜੇ ਕੁਛ ਮਹੀਨੇ ਪਹਿਲਾਂ, ਜਦੋਂ ਇਹਨਾਂ ਨੇ ਇਸ ਨੂੰ ਪੋਸਟ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਵਾਰੀ ਇਸ ਨੂੰ ਓਕੇ ਕਰ ਦਿੱਤਾ ਗਿਆ ਸੀਗਾ ਵੀ ਹਾਂ ਜੀ ਅਖਤਿਆਰ ਹੈਗਾ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਕੋਲੋਂ। ਪਰ ਬੀਤੇ ਦਿਨਾਂ ਦੇ ਵਿੱਚ ਇੱਕ US ਡਿਸਟ੍ਰਿਕਟ ਕੋਰਟ ਦੇ ਵਿੱਚ ਨਿਊਯਾਰਕ ਦੇ ਵਿੱਚ ਇਹਨਾਂ ਨੇ ਇਸ ਦੇ ਉੱਤੇ ਇੰਜੰਕਸ਼ਨ ਲਾ ਦਿੱਤਾ। ਸੋ ਕੀ ਰਿਹਾ ਪੂਰਾ ਇਹ ਮਸਲਾ? ਜੀ, ਮਸਲਾ ਇਹ ਸੀਗਾ ਜੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਬਲਿਕ ਚਾਰਜ ਦਾ ਰੂਲ ਬਣਾਇਆ ਸੀਗਾ ਲਾਸਟ ਈਅਰ ਜੀ, ਅਤੇ ਉਹਦੇ ਉੱਤੇ ਪਹਿਲਾਂ ਕਾਫੀ ਲਿਟੀਗੇਸ਼ਨ ਚੱਲੀ, ਸੁਪਰੀਮ ਕੋਰਟ ਤੱਕ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਜੋ ਟਰੰਪ ਹੋਣਾ ਨੇ ਕੀਤਾ ਹੈ ਸਹੀ ਕੀਤਾ, ਇਹਨੂੰ ਤੁਸੀਂ ਇੰਪਲੀਮੈਂਟ ਕਰ ਸਕਦੇ ਹੋ ਜੀ। ਫਿਰ ਫੈਬਰਵਰੀ 2020 ਦੇ ਵਿੱਚ ਰੂਲ ਇੰਪਲੀਮੈਂਟ ਹੋ ਗਿਆ। ਇਹ ਰੂਲ ਦੇ ਆਧਾਰ ਕਾਫੀ ਸਾਰੀਆਂ ਸ਼ਰਤਾਂ ਸੀਗੀਆਂ ਉਹਨਾਂ ਦੀਆਂ ਕਿ ਜਿਹੜਾ ਇੰਟੈਂਡਿੰਗ ਇਮੀਗ੍ਰੈਂਟ ਆ, ਜਿਹੜਾ ਇਮੀਗ੍ਰੈਂਟ ਆ ਰਿਹਾ ਫਾਈਲ ਕਰ ਰਿਹਾ, ਉਹ ਸ਼ੋਅ ਕਰੇ ਕਿ ਉਹਦੀ ਹੈਲਥ ਕੰਡੀਸ਼ਨ ਕੀ ਹੈ, ਉਹਦੀ ਐਜੂਕੇਸ਼ਨ ਦਾ ਲੈਵਲ ਕੀ ਹੈ, ਉਹਦੇ ਐਸੈਟਸ ਕੀ ਹੈ, ਉਹਦਾ ਬੈਂਕ ਬੈਲੈਂਸ ਕਿੰਨਾ। ਉਹਨੂੰ ਇਹ ਸ਼ੋਅ ਕਰਨਾ ਕਿ ਉਹ ਆ ਕੇ ਡਿਪੈਂਡੈਂਟ ਨਹੀਂ ਹੋਊਗਾ, ਕਿ ਉਹਦੀ ਭਾਰ ਨਹੀਂ ਬਣੂਗਾ। ਜਿਹੜੇ ਆਲਰੇਡੀ ਇੱਥੇ ਸੀ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਦਿਖਾਓ ਕਿ ਤੁਸੀਂ 30 ਦਿਨ ਦੇ ਅੰਦਰ ਹੈਲਥ ਇੰਸ਼ੋਰੈਂਸ ਖਰੀਦੋਗੇ, ਤੁਸੀਂ ਵਾਊਚਰ ਨਹੀਂ ਲਿੱਤੇ ਹੋਏ, ਫੂਡ ਸਟੈਂਪਸ ਨਹੀਂ ਲਿੱਤੀਆਂ ਹੋਈਆਂ, ਵੈਲਫੇਅਰ ਪ੍ਰੋਗਰਾਮ ਦੇ ਥੱਲੇ ਬੈਨੀਫਿਟਸ ਨਹੀਂ ਲਿੱਤੇ ਹੋਏ, ਮੈਡੀਕੇਅਰ ਮੈਡੀਕੇਡ ਇਹ ਵਗੈਰਾ ਸਾਈਨ ਨਹੀਂ ਕੀਤੀ ਹੋਈ। ਅਤੇ ਇਹ ਪ੍ਰੋਗਰਾਮ ਦੇ ਨਾਲ ਕੀ ਸੀਗਾ ਕਿ ਕਈ ਸਾਰੇ ਲੋਕ ਜਿਹਨਾਂ ਨੇ ਕਿ ਬੈਨੀਫਿਟ ਲਿੱਤੇ ਹੋਏ ਸੀਗੇ, ਅਜੇ ਇਮੀਗ੍ਰੈਂਟ ਸੀਗੇ, ਲੌਂਗ ਟਰਮ ਬੈਨੀਫਿਟ ਲਿੱਤੇ ਹੋਏ ਸੀ, ਉਹ ਐਲੀਜੀਬਲ ਨਹੀਂ ਹੁੰਦੇ ਸੀਗੇ। ਅਤੇ ਕਈ ਸਾਰੇ ਇੱਦਾਂ ਦੇ ਸੀਗੇ ਜਿਹੜੇ ਓਵਰਸੀਜ਼ ਸੀਗੇ, ਜਿਹੜੇ ਕਦੀ ਆਏ ਨਹੀਂ ਸੀਗੇ, ਜਿਹਨਾਂ ਦੀ ਫੋਰ ਐਗਜ਼ਾਮਪਲ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੀ ਜੇ ਕਿਸੇ ਦੀ ਹੈਲਥ ਕੰਡੀਸ਼ਨ ਸਹੀ ਨਹੀਂ ਹੈਗੀ, ਉੱਤੇ ਉਹ ਰੋਕ ਲਾ ਸਕਦੇ ਸੀਗੇ ਕਿ ਇਹ ਬੰਦਾ ਜਾ ਕੇ ਬਰਡਨ ਬਣੂਗਾ। ਠੀਕ ਹੈ। ਅਤੇ ਉਹਨੂੰ ਸੁਪਰੀਮ ਕੋਰਟ ਨੇ ਪਰ ਹਾਂ ਕਰ ਦਿੱਤੀ ਸੀਗੀ ਕਿ ਇਹਨੂੰ ਤੁਸੀਂ ਇੰਪਲੀਮੈਂਟ ਕਰ ਸਕਦੇ ਹੋ। ਠੀਕ ਹੈ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇੰਪਲੀਮੈਂਟ ਕੀਤਾ, USCIS ਨੇ ਆਪਣੇ ਲੈਵਲ 'ਤੇ ਥੋੜ੍ਹੀਆਂ ਬਹੁਤ ਐਕਸੈਪਸ਼ਨਸ ਦਿੱਤੀਆਂ ਕਿ ਜੇ ਐਮਰਜੈਂਸੀ ਮੈਡੀਕਲ ਆ ਫੋਰ ਐਗਜ਼ਾਮਪਲ, ਉਹਨਾਂ ਨੂੰ ਆਪਾਂ ਕਵਰ ਨਹੀਂ ਕਰਾਂਗੇ। ਕਈ ਛੋਟੀਆਂ ਮੋਟੀਆਂ ਉਹਨਾਂ ਨੇ ਛੋਟ ਦਿੱਤੀ ਸੀਗੀ। ਠੀਕ ਹੈ। ਪਰ ਹੁਣ ਇਹ ਨਿਊਯਾਰਕ ਦਾ ਜਿਹੜਾ ਕੋਰਟ ਹੈਗਾ, ਡਿਸਟ੍ਰਿਕਟ ਕੋਰਟ ਹੈਗਾ, ਉਹਨਾਂ ਨੇ ਇੱਥੇ ਇੰਜੰਕਸ਼ਨ ਲਾਤੀ ਨੇਸ਼ਨ ਵਾਈਡ ਕਿ ਤੁਸੀਂ ਇਹ ਰੂਲ ਨੂੰ ਇੰਪਲੀਮੈਂਟ ਨਹੀਂ ਕਰ ਸਕਦੇ ਕੋਵਿਡ ਦੇ ਚੱਲਦੇ ਦੌਰਾਨ। ਠੀਕ ਹੈ। ਅਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਕਾਫੀ ਉਹਨਾਂ ਨੇ ਆਰਗੂਮੈਂਟਸ ਦਿੱਤੀਆਂ ਕਿ ਇਹ ਜਿਹੜੇ ਅਜੇ ਇਸ ਵੇਲੇ ਇਹ ਫੇਅਰ ਪ੍ਰੋਸੈਸ ਨਹੀਂ ਹੈਗਾ। ਓਕੇ। ਸੋ ਇਸ ਦੇ ਚੱਲਦੇ ਉਹਨਾਂ ਨੇ ਥੋੜ੍ਹੀ ਬਹੁਤੀ ਜਿਹੜੀ ਉਹ ਖੋਲ੍ਹ ਦੇ ਦਿੱਤੀ ਆ। ਵੈਸੇ ਬਹੁਤ ਘੱਟ ਵੈਸੇ ਜਗਵੀਰ ਜੀ ਸੁਣਨ ਨੂੰ ਵੀ ਅਤੇ ਦੇਖਣ ਨੂੰ ਜਿਹੜੀ ਇਹ ਚੀਜ਼ ਮਿਲਦੀ ਆ ਵੀ ਸੁਪਰੀਮ ਕੋਰਟ ਦੇ ਉੱਤੋਂ ਦੀ ਜਾ ਕੇ ਇੱਦਾਂ ਇੱਕ ਲੋਅਰ ਅਦਾਲਤ ਇੱਦਾਂ ਜਿਹੜੀ ਉਹ ਕਰ ਰਹੀ ਆ। ਇਹ ਬੜੀ ਅਚੰਭੇ ਜੀ ਵਾਲੀ ਗੱਲ ਆ ਕਿ ਕਾਮਨ ਪ੍ਰੈਕਟਿਸ ਹੈਗੀ ਆ ਲਾਅ ਦੇ ਵਿੱਚ ਇੱਦਾਂ ਦੀ। ਜੀ, ਜਿਹੜਾ ਜੀ ਕਾਨੂੰਨ ਦਾ ਸਿਸਟਮ ਹੈ ਉਹ ਇੱਦਾਂ ਹੈ ਕਿ ਤੁਹਾਨੂੰ
ਇੱਕ ਚੀਜ਼ ਹੁੰਦੀ ਹੈ ਚੇਂਜ ਸਰਕਮਸਟੈਂਸਿਸ। ਹੂੰ ਕੋਈ ਵੀ ਕੇਸ ਹੋਵੇ, ਫੋਰ ਐਗਜ਼ਾਮਪਲ ਅਸਾਈਲਮ ਦਾ ਕੇਸ ਹੈ, ਜੇ ਡਿਨਾਈ ਕਰਤਾ ਉਹਨਾਂ ਨੇ, ਤੁਹਾਡੇ ਕੋਲ ਦੁਬਾਰਾ ਕੋਈ ਇਦਾਂ ਦੀ ਚੀਜ਼ ਆਉਂਦੀ ਹੈ ਕਿ ਤੁਸੀਂ ਸ਼ੋਅ ਕਰ ਸਕੋ ਕਿ ਹੁਣ ਹਾਲਾਤ ਬਦਲ ਗਏ ਨੇ, ਤੁਸੀਂ ਮੇਰਾ ਇਸ ਗੱਲ ਕਰਕੇ ਡਿਨਾਈ ਕੀਤਾ ਕਿ ਇਹ ਵਾਲੀ ਪਾਰਟੀ ਕੰਟਰੀ ਦੇ ਵਿੱਚ ਹੁਣ ਵਾਪਸ ਪਾਵਰ ਦੇ ਵਿੱਚ ਆ ਗਈ ਹੈ, ਪਰ ਬਾਏ ਦਾ ਟਾਈਮ ਤੁਹਾਡਾ ਡਿਸੀਜਨ ਆਉਂਦਾ ਤੁਸੀਂ ਕਹਿੰਦੇ ਕਿ ਦੇਖੋ ਫਿਰ ਦੁਬਾਰਾ ਰਿਵਰਸ ਹੋ ਗਈ, ਫਿਰ ਦੁਬਾਰਾ ਮੇਰੀ ਸਿਚੁਏਸ਼ਨ ਚੇਂਜ ਹੋ ਗਈ। ਤੇ ਕਾਫੀ ਸਾਰੀਆਂ ਇਦਾਂ ਦੀਆਂ ਡਾਕਟਰੀਨਸ ਹੁੰਦੀਆਂ ਨੇ ਜਿਹਨੂੰ ਲਾਅ ਦੇ ਵਿੱਚ ਇਨਵੋਕ ਕਰਕੇ ਤੁਸੀਂ ਇੱਕ ਡਿਸੀਜਨ ਨੂੰ ਆਲਰੇਡੀ ਚੇਂਜ ਕਰ ਸਕਦੇ ਹੋ। ਤੇ ਇੰਜੰਕਸ਼ਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਲਾਅ ਕੈਂਸਲ ਕਰ ਦਿੱਤਾ, ਉਹਦਾ ਮਤਲਬ ਇਹ ਹੈਗਾ ਕਿ ਫਿਲਹਾਲ ਇਹ ਥੋੜੇ ਦੇਰ ਲਈ ਕੁਝ ਚਿਰ ਦੇ ਲਈ ਇਹਨਾਂ ਨੂੰ ਰੋਕਿਆ ਵੀ ਅਜੇ ਲਾਗੂ ਨਹੀਂ ਕਰ ਸਕਦੇ, ਦਾ ਮਤਲਬ ਇਹ ਹੁੰਦਾ ਜੀ ਜੀ। ਸੋ ਜੇ ਕਿਹਾ ਨਹੀਂ ਜਾ ਸਕਦਾ ਵੀ ਕਦੋਂ ਤੱਕ ਹੈ ਵੀ ਡਿਊਰਿੰਗ ਕਰੋਨਾ ਵਾਇਰਸ ਪ੍ਰੋਸੈਸ, ਪਰ ਇਨ ਦੀ ਐਂਡ ਇਹ ਕਾਨੂੰਨ ਇਹ ਲਾਗੂ ਹੋਣਾ ਹੀ ਆ, ਰਾਈਟ? ਇਹਦਾ ਮਤਲਬ ਇਹ ਵੀ ਹੈਗਾ ਕਿ ਇਹ ਦੇਖੋ ਇਦਾਂ ਹੈ, ਫੋਰ ਐਗਜ਼ਾਮਪਲ ਜਿਹੜਾ ਸਿੰਪਲ ਅੱਖਰਾਂ 'ਚ ਆਪਾਂ ਗੱਲ ਕਰੀਏ, ਜਿੱਦਾਂ ਹੁਣ ਕਰੋਨਾ ਦੇ ਕਰਕੇ ਕਾਫੀ ਸਾਰੇ ਟੈਨੈਂਟ ਆਪਣੀਆਂ ਪੇਮੈਂਟਸ ਵਗੈਰਾ ਨਹੀਂ ਦੇ ਸਕਦੇ ਲੈਂਡਲੋਰਡ ਨੂੰ। ਹੁਣ ਲਾਅ ਤਾਂ ਲਿਖਿਆ ਹੋਇਆ ਕਿ ਜੋ ਤੁਸੀਂ ਕੰਟਰੈਕਟ ਹੈ, ਤੁਹਾਡੇ ਕੰਟਰੈਕਚੁਅਲ ਆਬਲੀਗੇਸ਼ਨ ਹੈ, ਤੁਹਾਨੂੰ ਉਹ ਇਨਫੋਰਸ ਕਰਨੇ ਪੈਂਦੇ ਆ। ਠੀਕ ਆ। ਪਰ ਜਿਹੜੇ ਕੋਰਟਸ ਹੈ ਉਹ ਸਾਰਾ ਇਹ ਵੀ ਦੇਖਦੇ ਕਿ ਲੋਕਾਂ ਦੀ ਬੜੀ ਬੁਰੀ ਹਾਲਤ ਹੈ, ਜੌਬਸ ਨਹੀਂ ਹੈਗੀਆਂ, ਉਹ ਕਈ ਵਾਰੀ ਕੀ ਕਰੂਗੇ ਕਿ ਉਹ ਉਹਨਾਂ ਨੂੰ ਜਿਹੜੀ ਤੁਸੀਂ ਇਵਿਕਸ਼ਨ ਵਗੈਰਾ ਉਹ ਪ੍ਰੋਸੀਡਿੰਗਸ ਨੂੰ ਕੈਰੀ ਨਹੀਂ ਕਰੂਗੇ ਇਸ ਵੇਲੇ, ਕਿਉਂਕਿ ਦੇਖਦੇ ਆ ਥੋੜੇ, ਕਿਉਂਕਿ ਇਹ ਤਾਂ ਚੱਲਦਾ ਰਹਿਣਾ, ਐਂਡ ਆਫ ਦਾ ਡੇ ਦਾ ਸਿਸਟਮ ਕੰਮ ਕਰਨਾ ਚਾਹੀਦਾ। ਤੇ ਫਿਰ ਜਿਹੜੇ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਕਦੀ ਵੀ ਰੈਂਟ ਨਹੀਂ ਪੇ ਕਰੋਗੇ, ਤੁਸੀਂ ਕਦੀ ਵੀ ਪਬਲਿਕ ਚਾਰਜ ਨਹੀਂ ਆਊਗਾ। ਹੁਣ ਫਿਲਹਾਲ ਇੰਜੰਕਸ਼ਨ ਹੈ, ਜੇ ਹੁਣ ਦੂਸਰੀ ਪਾਰਟੀ ਆ ਕੇ ਜਿੱਤਦੀ ਹੈ ਤੇ ਫਿਰ ਕਾਂਗਰਸ ਦੁਬਾਰਾ ਨਵਾਂ ਲਾਅ ਬਣਾਉਂਦੀ ਹੈ। ਕਾਂਗਰਸ ਕੋਈ ਵੀ ਲਾਅ ਬਣਾ ਸਕਦੀ ਹੈ, ਬਿਲਕੁਲ ਪਬਲਿਕ ਚਾਰਜ ਨੂੰ ਰੱਖ ਸਕਦੀ ਹੈ, ਕੱਟ ਸਕਦੀ ਹੈ। ਸੁਪਰੀਮ ਕੋਰਟ ਜਿਹੜਾ ਹੈਗਾ, ਸੁਪਰੀਮ ਕੋਰਟ ਲਾਅ ਨਹੀਂ ਬਣਾਊਗਾ, ਸੁਪਰੀਮ ਕੋਰਟ ਸਿਰਫ ਡਿਸਾਈਡ ਕਰੂਗਾ ਕਿ ਇਲੀਗੈਲਿਟੀ ਹੈਗੀ ਕਿ ਨਹੀਂ ਹੈਗੀ। ਤੇ ਹੁਣ ਇਸ ਵੇਲੇ ਜਿਹੜੀ ਇਹਦੀ ਟਸਲ ਚੱਲ ਰਹੀ ਹੈ, ਕਿਉਂਕਿ ਜਿਹੜੀ ਨਵੀਂ ਸਰਕਾਰ ਜੇ ਬਣਦੀ ਹੈ ਉਹਨਾਂ ਨੇ ਆਪਣੇ ਫੰਡੇ ਪੂਰੇ ਦੱਸਦੇ ਕਿ ਪਹਿਲਾਂ ਜਾਂਦੇ ਹੀ ਆਪਾਂ ਆਹ ਰਿਵਰਸ ਕਰਾਂਗੇ, ਅਸਾਈਲਮ ਬੈਨ ਹਟਾਵਾਂਗੇ, ਹਨਾ, ਸਾਰਿਆਂ ਦੇ ਆਪਣੇ ਆਪਣੇ ਪੈਰਾਮੀਟਰਸ ਆ। ਇੱਕ ਪਾਰਟੀ ਜਿੱਤ ਰਹੀ ਹੈ ਇਮੀਗ੍ਰੇਸ਼ਨ ਦੇ ਪ੍ਰੋ ਸਟੇਟਮੈਂਟਸ ਦੇ ਕੇ, ਇੱਕ ਨੂੰ ਬੈਨੀਫਿਟ ਹੋ ਰਿਹਾ ਫਿਲਹਾਲ ਐਂਟੀ ਇਮੀਗ੍ਰੇਸ਼ਨ ਦੇ ਕਰਕੇ। ਤੇ ਫਿਰ ਇਹਦੇ ਵਿੱਚ ਹੁਣ ਕੋਰਟਸ ਦਾ ਤਾਂ ਇਹ ਕੰਮ ਹੈ ਕਿ ਜੇ ਤੁਸੀਂ ਰੈਲੇਵੈਂਟ ਜਗ੍ਹਾ ਦੇ ਵਿੱਚ ਸਹੀ ਜੱਜ ਦੇ ਮੂਹਰੇ ਸਹੀ ਆਪਣੇ ਨੁਕਤੇ ਰੱਖ ਕੇ ਇੱਕ ਕੇਸ ਆਪਣਾ ਰੱਖਦੇ ਹੋ ਤੇ ਤੁਹਾਡੀ ਸੁਣੀ ਜਾ ਸਕਦੀ ਹੈ। ਸੋ ਇਹ ਵੀ ਬਹੁਤ ਵੈਸੇ ਦੇਖਣ ਵਾਲੀ ਗੱਲ ਹੁੰਦੀ ਵੀ ਜਿਹੜੀਆਂ ਅਦਾਲਤਾਂ 'ਚ ਜਾ ਕੇ ਇਦਾਂ ਦੀਆਂ ਇੰਜੰਕਸ਼ਨਸ ਫਾਈਲ ਕੀਤੇ ਜਾਂਦੇ ਆ, ਉਹ ਫਿਰ ਬੰਦਿਆਂ ਨੂੰ ਪਤਾ ਹੁੰਦਾ, ਵਕੀਲਾਂ ਨੂੰ ਪਤਾ ਹੁੰਦਾ ਵੀ ਇੱਥੇ ਕਿੱਦਾਂ ਦਾ ਡਿਸੀਜਨ ਜਿਹੜਾ ਉਹ ਆ ਸਕਦਾ ਉਹਨਾਂ ਅਦਾਲਤਾਂ ਬਾਰੇ, ਵੀ ਇਹ ਲਿਬਰਲ ਲੀਨਿੰਗ ਨੇ ਜਾਂ ਕੰਜ਼ਰਵੇਟਿਵ ਲੀਨਿੰਗ ਨੇ। ਜੀ ਬਿਲਕੁਲ। ਹੁਣ ਇਹਨੂੰ ਤੁਸੀਂ ਟੈਕਸਾਸ 'ਚ ਨਹੀਂ ਫਾਈਲ ਕਰ ਸਕਦੇ ਸੀ, ਇਹ ਨਿਊਯਾਰਕ 'ਚ ਫਾਈਲ ਹੋ ਸਕਦੀ, ਨਿਊਯਾਰਕ 'ਚ ਜਾਂ ਕੈਲੀਫੋਰਨੀਆ ਦੇ ਵਿੱਚ ਜਾਂ ਇਦਾਂ ਦੀ ਚੀਜ਼ 'ਚ ਹੋਣਾ ਸੀਗਾ ਜੀ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ EOIR ਨੇ ਨਵੇਂ ਜਿਹੜੇ ਇਮੀਗ੍ਰੇਸ਼ਨ ਜੱਜਸ ਦੇ ਬਾਰੇ ਅਨਾਊਂਸਮੈਂਟ ਕੀਤੀ ਆ। ਸੋ ਕਿੰਨੇ ਕੁ ਹੋਰ ਨਵੇਂ ਜੱਜ ਆ ਰਹੇ ਨੇ ਜੀ ਇਮੀਗ੍ਰੇਸ਼ਨ ਦੇ ਮਸਲਿਆਂ ਲਈ? ਜੀ 46 ਜੱਜ ਹੋਰ ਇਹਨਾਂ ਨੇ ਐਡ ਕੀਤੇ ਨੇ। ਠੀਕ ਹੈ ਜੀ। ਟੋਟਲ ਹੁਣ ਕੰਟਰੀ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਦੇ ਜੱਜ ਆ 509 ਹੋ ਜਾਂਦੇ ਨੇ। ਠੀਕ ਹੈ। ਤੇ ਇਹ ਅੱਜ ਤੱਕ ਦਾ ਹਾਈਐਸਟ ਰੈਕੋਰਡ ਹੈਗਾ ਹੁਣ ਇਸ ਵੇਲੇ 509। ਸੋ ਇਹਦਾ ਮਤਲਬ ਵੀ ਇਹ ਹੈਗੇ ਨੇ ਵੀ ਜਲਦੀ ਡਿਸੀਜਨ ਜਿਹੜੇ ਇਮੀਗ੍ਰੇਸ਼ਨ ਦੇ ਕੇਸਾਂ ਦੇ ਆਪਾਂ ਦੇਣੇ ਹੈਗੇ ਆ ਜੀ, ਕਿਉਂਕਿ ਇਹਨਾਂ ਦਾ ਨਾ ਜਿੱਦਾਂ ਇਹਨਾਂ ਰੂਲ ਤਾਂ ਬਣਾਇਆ ਸੀਗਾ ਕਿ ਲਾਸਟ ਇਨ ਫਸਟ ਆਊਟ, ਉਹਦੇ ਕਰਕੇ ਹੁਣ ਕੀ ਹੈ ਕਿ ਕਾਫੀ ਸਾਰੇ 2014, 15, 16 ਵਾਲੇ ਜਿਹੜੇ ਕੇਸ ਨੇ ਕਾਫੀ ਦੇਰ ਤੋਂ ਆਪਾਂ ਦੇਖਿਆ ਪੈਂਡਿੰਗ ਨੇ। ਉਹਨਾਂ ਨੂੰ ਕਾਫੀ ਸਾਰੇ ਕਲਾਇੰਟ ਦੱਸਦੇ ਨੇ ਕਿ ਪਹਿਲੀ ਹੀਅਰਿੰਗ ਹੀ ਨਹੀਂ ਆਈ ਹੈਗੀ, ਮਾਸਟਰ ਹੀਅਰਿੰਗ ਵੀ ਨਹੀਂ ਆਈ, ਜਿਹੜੇ ਥੱਲੇ ਅਸਾਈਲਮ ਆਫਿਸ 'ਚ ਉਹ ਵੀ ਵੇਟ ਕਰਦੇ ਨੇ। ਤੇ ਹੁਣ ਰੂਲ ਜਿਹੜਾ ਇਹਨਾਂ ਨੇ ਬਣਾਇਆ ਸੀਗਾ ਕਿ ਲਾਸਟ ਇਨ ਫਸਟ ਆਊਟ ਕੀ ਸਾਲ ਦੇ ਅੰਦਰ ਉਹਨਾਂ ਦਾ ਫੈਸਲਾ ਦੇਣਾ ਹੈ, ਉਹਦੇ ਕਰਕੇ ਇਹਨਾਂ ਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀਗੀ, ਇਹਨਾਂ ਨੂੰ ਜੱਜ ਹੋਰ ਪਾਣੇ ਹੀ ਪੈਣੇ ਸੀਗੇ। ਓਕੇ। ਸੋ ਇਸ ਲਈ ਇਸ ਦੇ ਚੱਲਦੇ ਜਿਹੜੇ ਉਹਨਾਂ ਨੇ ਥੋੜੇ ਹੋਰ ਵਧਾਏ ਹੈਗੇ ਤੇ ਅੱਗੇ ਹੋਰ ਵੀ ਵਧਾ ਸਕਦੇ, ਇਹਦਾ ਮਤਲਬ ਇਹ ਆ ਜੀ। ਇਹ ਤਾਂ ਹੁਣ ਉਹੀ ਹੈ ਕਿ ਐਡਮਿਨਿਸਟ੍ਰੇਸ਼ਨ ਨੂੰ ਹੁਣ ਜਿੰਨਾ ਉਹਨਾਂ ਕੋਲ ਪੈਸਾ ਹੈ, ਟੈਕਸ ਪੇਅਰ ਮਨੀ ਕਿੱਥੇ ਸਪੈਂਡ ਕਰਦੇ ਆ, ਵਾਈਜ਼ਲੀ ਸਪੈਂਡ ਹੈ। ਜੇ ਇਮੀਗ੍ਰੇਸ਼ਨ ਤੇ ਚੂਜ਼ ਕਰੂਗੇ ਜੱਜ ਤੇ ਸ਼ੋਰ ਜੀ ਬਿਲਕੁਲ ਫਿਰ ਉਹ ਕਰ ਸਕਦੇ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਪਿਛਲੇ 2 ਮਹੀਨਿਆਂ ਤੋਂ ਅਮਰੀਕਾ 'ਚ ਦੇਖ ਰਹੇ ਹਾਂ ਵੀ ਪੁਲਿਸ ਬਰੂਟੈਲਿਟੀ ਦੇ ਖਿਲਾਫ ਬਹੁਤ ਜ਼ਿਆਦਾ ਪ੍ਰਦਰਸ਼ਨ ਜਿਹੜੇ ਹੋਏ ਨੇ ਵੱਖ-ਵੱਖ ਥਾਵਾਂ ਦੇ ਉੱਤੇ। ਇਹ ਕਹਿੰਦੇ ਵੀ ਹੁਣ ਇੱਕ ਆਈਸ ਦੇ ਨਾਲ ਸੰਬੰਧਿਤ ਵੀ ਇਹੀ ਚੀਜ਼ ਆਈ ਵੀ ਉਹਨਾਂ ਦੇ ਇੱਕ ਗਾਰਡ ਆ, ਉਹਨੇ ਨੇ ਵੀ ਇੱਕ ਡਿਟੇਨੀ ਦੇ ਉੱਤੇ ਜਿਹੜਾ ਆ ਉਹ ਗੋਡਾ ਧਰ ਲਿਆ ਜੀ। ਇਹਨਾਂ ਦੀ ਇੱਕ ਨਾ ਫੋਟੋ ਸਾਹਮਣੇ ਆਈ ਸੀਗੀ, ਉਹਦੇ ਵਿੱਚ ਐਗਜ਼ੈਕਟ ਸੇਮ ਜਿੱਦਾਂ ਪੋਸਚਰ ਸੀਗਾ, ਉਹਨੇ ਗੋਡਾ ਰੱਖਿਆ ਸੀਗਾ ਪਿੱਛੇ ਨੈਕ ਦੇ ਉੱਤੇ। ਤੇ ਉਸ ਤੋਂ ਪਹਿਲਾਂ ਹੋਰ ਕਾਫੀ ਖਬਰਾਂ ਆਈਆਂ, ਜਿੱਦਾਂ ਪਿਛਲੀ ਵਾਰੀ ਆਪਾਂ ਡਿਸਕਸ ਕੀਤਾ ਸੀਗਾ ਕਿ ਵੀਲ ਚੇਅਰ ਤੋਂ ਚੱਕ ਕੇ ਬੰਦਿਆਂ ਨੂੰ ਸੁੱਟਤਾ, ਕਿਸੇ ਦੇ ਪੈਪਰ ਸਪਰੇ ਕਰਤੀ, ਕਿਸੇ ਦੇ ਉਹ ਕਰ ਦਿੱਤੀ, ਬੁਲਟ ਮਾਰ ਦਿੱਤੀਆਂ ਰਬਰ ਵਾਲੀਆਂ। ਤੇ ਹੁਣ ਇਹ ਜਿਹੜਾ ਇੱਕ ਬੰਦਾ ਸੀਗਾ ਇਹਦੀ ਆਈ ਸੀਗੀ, ਤੇ ਉਹ ਜਿਹੜੇ ਸੀਗੇ ਡਿਟੇਨੀ ਹੁਣ ਜਿਹੜੇ ਸੀਗੇ ਅੰਦਰ ਆਈਸ ਵਾਲੇ, ਉਹ ਸਾਰਿਆਂ ਨੇ ਕਾਫੀ ਰੌਲਾ ਚੁੱਕਿਆ। ਵਰਜੀਨੀਆ ਦੇ ਵਿੱਚ ਗੱਲ ਇਹ, ਉਹ ਕਹਿੰਦੇ ਕਿ ਉਸ ਤੋਂ ਬਾਅਦ ਬੰਦਾ ਦਿਖਿਆ ਨਹੀਂ ਉਹਨਾਂ ਨੂੰ ਕਿੱਥੇ ਗਿਆ। ਹਾਂਜੀ। ਤੇ ਹੁਣ ਇਹਦਾ ਮੁੱਦਾ ਜੇ ਤਾਂ ਕੋਈ ਇਦਾਂ ਦੀ ਵੀਡੀਓ ਜਾਂ ਕੁਛ ਉਹ ਸਾਹਮਣੇ ਆਉਂਦਾ ਫਿਰ ਤਾਂ ਕਾਫੀ ਇਹ ਨਿਊਜ਼ ਬਣ ਸਕਦੀ ਹੈ। ਤੇ ਫਿਲਹਾਲ ਉਹਨਾਂ ਨੇ ਜਿੱਦਾਂ ਆਈਸ ਨੂੰ ਕੰਟੈਕਟ ਕੀਤਾ ਸੀਗਾ, ਉਹਨਾਂ ਨੇ ਵੀ ਕਮੈਂਟ ਕਰਨ ਤੋਂ ਮਨਾ ਕਰਤਾ ਵੀ ਉਹਨੇ ਕੁਝ ਜਾਣਕਾਰੀ ਨਹੀਂ ਦੇ ਰਹੇ ਕਿ ਬੰਦਾ ਕਿੱਥੇ ਗਿਆ। ਸੋ 31 ਸਾਲਾਂ ਦਾ ਕਾਰਲੋਸ ਰੀਵਾਸ ਮੋਨਸੈਨੋ ਨਾਂ ਦਾ ਜਿਹੜਾ ਬੰਦਾ ਆ, ਜਿਹੜਾ ਡਿਟੇਨੀ ਸੀਗਾ ਆਈਸ ਦੀ, ਜਿਹੜੀ ਇਸ ਦੇ ਵਿੱਚ ਹਿਰਾਸਤ ਦੇ ਵਿੱਚ ਸੀਗਾ,
ਇਹ ਇਦਾਂ ਦਾ ਕਿਹਾ ਜਾ ਰਿਹਾ ਵੀ ਇਹ ਤਿੰਨ ਵਾਰੀ ਇਦਾਂ ਦੇ ਵੱਖ-ਵੱਖ ਡਿਟੇਨੀਜ਼ ਦੇ ਨਾਲ ਇਦਾਂ ਹੋ ਚੁੱਕਾ, ਜਿਹੜੀ ਇਹ ਖਬਰ ਦੇ ਵਿੱਚ ਇਹ ਤਾਂ ਹੁਣ ਜਿਹੜਾ ਐਕਚੁਅਲੀ ਜਿਹਦੇ ਵਿੱਚ ਤਾਂ ਇਹਦਾ ਮਤਲਬ ਹੈ ਕਿ ਕਾਫੀ ਜ਼ਿਆਦਾ ਵਾਰੀ ਹੁੰਦਾ ਹੋਊਗਾ ਹੈ ਨਾ। ਹੁਣ ਲੋਕ ਹਰੇਕ ਚੀਜ਼ ਤਾਂ ਕੈਪਚਰ ਕਰ ਨਹੀਂ ਸਕਦੇ। ਇਦਾਂ ਕੁਝ ਜਿਹੜੇ ਸਾਨੂੰ ਨਾਲੇ ਕੋਵਿਡ ਦੇ ਵਿੱਚ ਅਜੇ ਕੋਈ ਜਾ ਵੀ ਨਹੀਂ ਸਕਦੇ, ਐਸ ਸੱਚ ਕੋਈ ਲਾਇਰ ਉੱਥੇ ਜਾ ਮਿਲ ਵੀ ਨਹੀਂ, ਤੇ ਹਜੇ ਕੋਵਿਡ ਦੇ ਵਿੱਚ ਹੀ ਸਾਨੂੰ ਇੰਨੀਆਂ ਸਾਰੀਆਂ ਖਬਰਾਂ ਆ ਰਹੀਆਂ ਜਿਹਦੇ ਵਿੱਚ ਕਿ ਸੋਸ਼ਲ ਡਿਸਟੈਂਸਿੰਗ ਉਹਨਾਂ ਨੇ ਕਿਹਾ ਤੁਸੀਂ ਕਰਨੀ ਹੈ, ਉਹਦੇ ਵਿੱਚ ਇੱਦਾਂ ਟਰੀਟ ਕਰ ਰਹੇ ਨੇ ਲੋਕਾਂ ਨੂੰ। ਜੀ ਜੀ ਇੱਕ ਹੋਰ ਲਾਸੂਟ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜਿਹੜਾ ਆ ਰਿਹਾ, ਟਰੰਪ ਐਡਮਿਨਿਸਟ੍ਰੇਸ਼ਨ ਇਮੀਗ੍ਰੇਸ਼ਨ ਦੇ ਮਾਮਲਿਆਂ ਵਿੱਚ ਕਾਫੀ ਮੈਨੂੰ ਲੱਗਦਾ ਲਾਸੂਟਸ ਦੇ ਵਿੱਚ ਘਿਰੀ ਰਹਿੰਦੀ ਆ। ਇਹ ਜਿਹੜਾ ਮਾਈਗਰੈਂਟ ਚਿਲਡਰਨਸ ਜਿਹੜਾ ਆ ਉਸ ਨੂੰ ਲੈ ਕੇ ਹੈਗਾ, ਸੋ ਕੀ ਮਸਲਾ ਸੀਗਾ ਜੀ ਇਹ ਵਾਲਾ ਜਗਵੀਰ ਜੀ? ਇਹ ਜੀ ਇੱਕ ਉੱਥੇ ਨਾਨ ਪ੍ਰੋਫਿਟ ਹੈਗੀ ਟੈਕਸਸ ਸਿਵਲ ਰਾਈਟਸ ਪ੍ਰੋਜੈਕਟ, ਉਹਨਾਂ ਨੇ ACLU ਵਾਲਿਆਂ ਨਾਲ ਮਿਲ ਕੇ ਇਹ ਕੇਸ ਕੀਤਾ। ਠੀਕ ਹੈ। ਇੱਕ ਜਿਹੜਾ ਉਹਨਾਂ ਦਾ ਪ੍ਰੋਸੈਸ ਹੈਗਾ ਕਿ ਐਕਸਪੀਰੇਟਿਡ ਰੂਲ ਕੀ ਰਿਮੂਵਲ ਕਰ ਦੇਣਾ ਉੱਥੋਂ ਜਿਹੜੇ ਬਾਰਡਰ ਵਗੈਰਾ ਕ੍ਰਾਸ ਕਰਦੇ ਨੇ, ਤੇ ਇਹਨਾਂ ਨੇ ਜਿਹੜੀ ਹੋਇਆ ਕੀ ਸੀਗਾ ਕਿ ਜਿੱਦਾਂ ਆਪਾਂ ਡਿਸਕਸ ਕੀਤਾ ਸੀਗਾ, ਇਹਨਾਂ ਨੇ ਨਵੇਂ ਮਾਈਗਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ ਬਣਾਈ ਸੀਗੀ ਜੀ ਟਰੰਪ ਹੋਣਾ ਨੇ। ਇਹ ਜਿਹੜੀਆਂ ਐਕਚੁਅਲੀ ਪ੍ਰੋਟੋਕਾਲ ਦੇ ਅੰਦਰ ਕਾਫੀ ਸਾਰੇ ਜਿਹੜੇ ਲੋਕਾਂ ਦੀ ਐਂਟਰੀ, ਦ ਵੇ ਦੇ ਫਾਈਲ ਅਸਾਈਲਮ, ਕਾਫੀ ਸਾਰੀਆਂ ਚੀਜ਼ਾਂ ਉਹਨਾਂ ਨੇ ਰੋਕ ਦਿੱਤੀਆਂ ਸੀਗੀਆਂ ਜੀ। ਜਿਹੜੇ ਬੱਚੇ ਸੀਗੇ ਉਹਨਾਂ ਨੂੰ ਸੈਪਰੇਟ ਕਰ ਦਿੰਦੇ ਸੀਗੇ ਪੇਰੈਂਟਸ ਤੋਂ, ਤੇ ਹੈਂਪਟਨ ਇਨ ਹੋਟਲਸ ਜਿਹੜੇ ਹੈਗੇ ਉਹਦੇ ਵਿੱਚ ਬੱਚਿਆਂ ਨੂੰ ਪਾਇਆ ਸੀ, ਤੇ ਕਾਫੀ ਸਾਰੇ ਬੱਚੇ ਜਿਹੜੇ ਸੀਗੇ 1 ਸਾਲ ਦੀ ਉਮਰ ਦੇ ਬੱਚੇ ਵੀ ਜਿਹੜੇ ਸੀਗੇ ਕਿ ਜਿਹੜੇ ਪੇਰੈਂਟਸ ਤੋਂ ਸੈਪਰੇਟ ਹੋ ਗਏ। ਇਹਨਾਂ ਦਾ ਕਾਫੀ ਜ਼ਿਆਦਾ ਚੱਲ ਰਿਹਾ ਸੀਗਾ ਕਿ ਹੁਣ ਉਹਨਾਂ ਨੂੰ ਕਰਨਾ ਕੀ ਹੈ ਨਾ, ਤੇ ਪੇਰੈਂਟਸ ਨੂੰ ਐਕਚੁਅਲੀ ਜਿਹੜੀ ਐਡਮਿਨਿਸਟ੍ਰੇਸ਼ਨ ਸੀਗੀ ਉਹ ਆਪਸ਼ਨ ਦੇ ਰਹੀ ਸੀਗੀ, ਜਾਂ ਤਾਂ ਤੁਸੀਂ ਆਪਣਾ ਅਸਾਈਲਮ ਵਾਪਸ ਲੈ ਲਓ ਜੇ ਤੁਸੀਂ ਬੱਚਿਆਂ ਨਾਲ ਯੂਨਾਈਟ ਹੋਣਾ ਚਾਹੁੰਦੇ ਹੋ, ਤੇ ਤੁਸੀਂ ਵਾਪਸ ਚੱਲ ਜਾਓ, ਆਪਾਂ ਤੁਹਾਨੂੰ ਰਿਲੀਜ਼ ਕਰ ਦਿੰਦੇ ਹਾਂ, ਜਾਂ ਫਿਰ ਤੁਸੀਂ ਇੱਦਾਂ ਹੀ ਅਲੱਗ-ਅਲੱਗ ਰਹੋ। ਹੁਣ 14-15 ਦਿਨ ਬੱਚੇ ਜਿਹੜੇ ਛੋਟੇ ਸੀਗੇ ਉਹ ਪੇਰੈਂਟਸ ਤੋਂ ਅਲੱਗ ਰਹਿੰਦੇ ਸੀ 1-1 ਸਾਲ ਦੀ ਉਮਰ ਦੇ, ਤੇ ਉਹਦੇ ਵਿੱਚ ਫਿਰ ਜਿਹੜਾ ਇਹਨਾਂ ਨੇ ਕੋਰਟ ਦਾ ਜਿਹੜਾ ਤੈਨਾਤ ਕੀਤਾ ਸੀਗਾ ਆਪਣਾ ਰਿਸਰਚਰ, ਉਹਦੀ ਸਰਚ ਇਹ ਆਈ ਸੀਗੀ ਕਿ ਕਾਫੀ ਜ਼ਿਆਦਾ ਡੈਮੇਜਿੰਗ ਹੈਗਾ ਜਿਹੜੇ ਛੋਟੇ ਬੱਚੇ ਦੀ ਮੈਂਟਲ ਹੈਲਥ ਦੇ ਲਈ। ਕਾਫੀ ਸਾਰੇ ਲੌਂਗ ਟਰਮ ਇਹਦੇ ਨਾਲ ਇਫੈਕਟ ਪਾਉਗੇ ਬੱਚੇ ਦੀ ਸਾਈਕੋਲੋਜੀ ਤੇ। ਤੇ ਫਿਰ ਇਹ ਜਿਹੜਾ ਫਿਰ ਲਾਅ ਸੂਟ ਹੋਇਆ, CDC ਨੇ ਵੀ ਐਕਚੁਅਲੀ ਜਿਹੜੀ ਸੈਂਟਰ ਫॉर ਡਿਜ਼ੀਜ਼ ਪ੍ਰੋਟੈਕਸ਼ਨ ਕੰਟਰੋਲ ਹੈਗਾ, ਉਹਨਾਂ ਨੇ ਵੀ CDC ਨੇ ਵੀ ਇਹੀ ਕਿਹਾ ਸੀਗਾ ਕਿ ਉਹਨਾਂ ਨੇ ਇਹਨਾਂ ਦੀ ਹਮਾਇਤ ਕੀਤੀ ਸੀਗੀ ਕਿ ਇਹ ਨੈਸ਼ਨਲ ਪੈਂਡੇਮਿਕ ਹੈ, ਇਹਦੇ ਚੱਲਦੇ ਸਾਨੂੰ ਬਾਰਡਰ ਵਗੈਰਾ ਸਿਕਿਉਰ ਕਰ ਲੈਣੇ ਚਾਹੀਦੇ ਨੇ। ਠੀਕ ਹੈ। ਉਹਨਾਂ ਨੇ ਆਪਣੇ ਵੱਲੋਂ ਦੱਸਿਆ ਸੀਗਾ ਕਿ ਤਾਂ ਕਿ ਇਹ ਡਿਜ਼ੀਜ਼ ਹੋਰ ਕੋਵਿਡ ਹੋਰ ਜ਼ਿਆਦਾ ਫੈਲੇ ਨਾ ਜੀ। ਪਰ ਹੁਣ ਕੋਵਿਡ ਦੇ ਆੜ ਦੇ ਵਿੱਚ ਕੀ ਹੋਇਆ ਕਿ ਇਮੀਗ੍ਰੇਸ਼ਨ ਕਾਫੀ ਸਟ੍ਰਿਕਟ ਕਰਤੀ ਐਡਮਿਨਿਸਟ੍ਰੇਸ਼ਨ ਨੇ ਜੀ। ਤੇ ਫਿਰ ਜਦੋਂ ਇਹ ਲਾਅ ਸੂਟ ਵਗੈਰਾ ਫਾਈਲ ਹੋਇਆ ਸਾਰਾ, ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਗੱਲ ਦੇ ਉੱਤੇ ਉਹਨਾਂ ਨੇ ਇਮੀਡੀਏਟਲੀ ਆਪਣੇ ਫਿਰ ਬਿਆਨ ਬਦਲ ਲਿਆ ਕਿ ਹਾਂਜੀ ਆਪਾਂ ਐਗਰੀ ਕਰਦੇ ਹਾਂ ਕਿ ਆਪਾਂ ਬੱਚਿਆਂ ਨੂੰ ਇੱਦਾਂ ਨਹੀਂ ਕਰਾਂਗੇ, ਜਿਹੜੀ ਕਿ ਸਹੀ ਗੱਲ ਸੀਗੀ ਜੀ। ਇੱਦਾਂ ਦੀ ਲਿਟੀਗੇਸ਼ਨ 'ਚੋਂ ਤੁਹਾਨੂੰ ਕੋਈ ਫਾਇਦਾ ਨਹੀਂ ਲੱਭਣਾ। ਓਕੇ, ਐਡਮਿਨਿਸਟ੍ਰੇਸ਼ਨ ਲਈ ਚੰਗੀ ਗੱਲ ਨਹੀਂ ਹੈਗੀ। ਹਾਂਜੀ, ਫਿਰ ਇਹ ਜਿਹੜੀ ਤੁਹਾਡੇ ਆਪਣੇ ਪਾਰਟੀ ਬਲੌਕ ਵੀ ਜਿਹੜਾ ਹੈਗਾ ਹੁਣ ਬੱਚਿਆਂ ਨੂੰ ਜੇ ਤੁਸੀਂ ਇੱਦਾਂ ਕਰਦੇ ਹੋ ਤਾਂ ਫਿਰ ਇਹ ਹੈਗਾ ਕਿ ਤੁਸੀਂ ਕੁਛ ਹੱਦ ਤੱਕ ਆਪਣੇ ਜਿਹੜੇ ਤੁਹਾਡਾ ਰਾਈਟ ਪਾਰਟੀ ਬਲੌਕ ਵੀ ਹੈਗਾ ਉਹਦੇ ਵਿੱਚ ਵੀ ਤੁਸੀਂ ਵੋਟਸ ਲੂਜ਼ ਕਰੋਗੇ ਜੇ ਤੁਸੀਂ ਇੰਨੀ ਫਾਰ ਜਾਂਦੇ ਹੋ। ਤੇ ਫਿਰ ਇਹ ਹੈਗਾ ਕਿ ਦੋਨੋਂ ਪਾਰਟੀਆਂ ਨੂੰ ਥੋੜਾ ਜਿਹਾ ਬੈਲੈਂਸ ਦੋਨੋਂ ਪਾਰਟੀਆਂ ਨੂੰ ਰੱਖਣਾ ਹੀ ਪੈਣਾ ਹੈਗਾ। ਬਹੁਤ ਜ਼ਿਆਦਾ ਲਿਬਰਲ ਵੀ ਨਹੀਂ ਹੋ ਸਕਦੇ, ਬਹੁਤ ਜ਼ਿਆਦਾ ਸਟ੍ਰਿਕਟ ਵੀ ਨਹੀਂ ਹੋ ਸਕਦੇ। ਪ੍ਰੋਬਲਮ ਤਾਂ ਹੁਣ ਜਿਹੜੇ ਲੋਕਾਂ ਨੇ ਤਾਂ ਆਣਾ ਹੀ ਹੈਗਾ ਜਿਹੜੇ ਸਾਊਥ ਅਮਰੀਕਾ ਤੋਂ ਸਪੈਸ਼ਲੀ, ਅਨਲੈਸ ਪੂਰੀ ਤਰ੍ਹਾਂ ਅਸਾਈਲਮ ਨੂੰ ਇਹ ਜਿਹੜਾ ਬੰਦ ਨਹੀਂ ਕਰ ਦਿੰਦੇ, ਪੂਰਾ ਬੰਦ ਨਹੀਂ ਕਰ ਦਿੰਦੇ। ਹਾਂਜੀ, ਕਿਉਂਕਿ ਉੱਥੇ ਕਾਫੀ ਸਾਰੀਆਂ ਛੋਟੀਆਂ ਕੰਟਰੀਜ਼ ਹੈ, ਪ੍ਰੋਬਲਮਸ ਉਹਨਾਂ ਦੀਆਂ ਬੜੀਆਂ ਜੈਨੂਇਨ ਹੈਗੀਆਂ। ਲੋਕੀ ਹੁਣ ਜਿੱਦਾਂ ਹੌਂਡੂਰਾਸ ਵਗੈਰਾ ਕਾਫੀ ਡਰੱਗ ਕਾਰਟਲਸ ਆਏ ਨੇ ਉੱਥੇ, ਗੈਂਗਸ ਨੇ। ਇੱਕ ਸਾਲ ਤਾਂ ਜਿੱਦਾਂ ਨਿਊਜ਼ ਸੀਗੀ ਕਿ 6 ਮਿਲੀਅਨ ਦੀ ਪੋਪੂਲੇਸ਼ਨ ਮਗਰ 1 ਮਿਲੀਅਨ ਉੱਥੇ ਮਰਡਰ ਰੇਟ ਸੀਗਾ। ਦੱਸੋ ਹੁਣ ਜਿਹੜਾ ਇੰਨੇ ਜ਼ਿਆਦਾ ਪ੍ਰੋਬਲਮੈਟਿਕ ਜਿਹੜੇ ਉਹ ਹੈਗੇ ਆ, ਜਿਹੜੇ ਬੰਦੇ ਨੇ ਉੱਥੋਂ ਦੀ ਆਣਾ ਉਹਨੂੰ ਆਣਾ ਹੀ ਪੈਣਾ ਹੈਗਾ, ਤੇ ਨਾਲ ਬੱਚੇ ਵੀ ਲੈ ਕੇ ਆਊਗਾ ਹੈ ਨਾ। ਤੇ ਜਿਹੜਾ ਇਹਨਾਂ ਦੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੈ ਉਹ ਕਾਫੀ ਜ਼ਿਆਦਾ ਰੀਅਲ ਪ੍ਰੋਬਲਮ ਹੈ, ਤੇ ਉਹਨੂੰ ਹੁਣ ਦੋਨੋਂ ਪਾਰਟੀਆਂ ਨੂੰ ਕੁਝ ਸੈਂਟਰ ਗਰਾਊਂਡ ਰਹਿ ਕੇ ਹੀ ਸੋਲਵ ਕਰਨਾ ਪੈਣਾ, ਮਿਡਲ ਗਰਾਊਂਡ ਦੇ ਵਿੱਚ ਆਉਣਾ ਪੈਣਾ, ਵਿਚਕਾਰ ਆਉਣਾ ਪੈਣਾ। ਹੁਣ ਦੇਖੋ ਗੱਲ ਇਹ ਨਾ ਵੀ ਹੁਣ ਸਾਰੇ ਦੂਜੇ ਮੁਲਕ ਨੂੰ ਅਮਰੀਕਾ ਦੇ ਵਿੱਚ ਵੀ ਨਹੀਂ ਰੱਖਿਆ ਜਾ ਸਕਦਾ ਜੇ ਉੱਥੇ ਉਹ ਪ੍ਰੋਬਲਮ ਆ। ਉੱਥੇ ਉਹਨਾਂ ਨੂੰ ਇੰਟਰਨਲ ਸੁਧਾਰ ਦੀ ਵੀ ਜਿਹੜੀ ਉਹ ਜ਼ਰੂਰਤ ਹੈਗੀ ਆ, ਤੇ ਜਿੰਨੀ ਦੇਰ ਤੱਕ ਉਹ ਚੀਜ਼ ਨਹੀਂ ਹੁੰਦੀ ਲੋਕਾਂ ਨੇ ਤਾਂ ਬਾਹਰ ਨੂੰ ਉੱਥੋਂ ਭੱਜਣਾ ਵੀ ਆ। ਸੋ ਇਹ ਹੁਣ ਵਿੱਚ ਵਿਚਾਲੇ ਵਾਲਾ ਰਾਹ ਦੇਖੋ ਜਿਹੜਾ ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈ, ਕੀ ਜਿਹੜਾ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਹੈਗੀਆਂ। ਪਰ ਇਹ ਆਪਾਂ ਇਹ ਕਹਿ ਸਕਦੇ ਹਾਂ ਜਗਵੀਰ ਜੀ ਵੀ ਚਾਹੇ ਹੁਣ ਡੈਮੋਕਰੇਟ ਜਿੱਤ ਕੇ ਆਉਂਦੇ ਆ ਤੇ ਚਾਹੇ ਰਿਪਬਲਿਕਨ ਮੁੜ ਜਿੱਤ ਕੇ ਆਉਂਦੇ ਆ, ਇਮੀਗ੍ਰੇਸ਼ਨ ਦੇ ਉੱਤੇ ਤਾਂ ਚੇਂਜਸ ਜਿਹੜੇ ਉਹ ਆਉਣੇ ਹੀ ਆਉਣੇ ਆ। ਇਹ ਆਪਾਂ ਕਹਿ ਸਕਦੇ ਹਾਂ ਵੀ ਡੈਫੀਨੇਟਲੀ ਕੁਛ ਨਾ ਕੁਛ ਤਾਂ ਵੱਡੇ ਚੇਂਜਸ ਜਿਹੜੇ ਉਹ ਆ ਹੀ ਰਹੇ ਆ। ਜੇ ਤਾਂ ਜੀ ਮੇਰੀ ਤਾਂ ਐਸਟੀਮੇਸ਼ਨ ਇਹ ਸੀਗੀ ਕਿ ਜੇ ਕੋਵਿਡ ਵਾਲਾ ਨਹੀਂ ਹੁੰਦਾ ਸਿਨੈਰੀਓ, ਕੋਵਿਡ ਨਹੀਂ ਆਉਂਦਾ ਤੇ ਇਮੀਗ੍ਰੇਸ਼ਨ ਸੈਂਟਰ ਟੌਪਿਕ ਹੋਣਾ ਸੀਗਾ ਤੁਹਾਡਾ ਡਿਸਕਸ਼ਨ ਦਾ। ਇਸ ਵਾਰ ਇੱਥੇ ਡਿਸਕਸ਼ਨ ਚੱਲਣੀ ਸੀਗੀ ਕਿ ਰਿਲੀਫ ਦੇਣਾ ਕਿ ਨਹੀਂ, ਐਮਨੈਸਟੀ ਵਗੈਰਾ ਦੇਣੀ ਕਿ ਨਹੀਂ। ਹੁਣ ਕੋਵਿਡ ਕਰਕੇ ਇਕਨੋਮੀ ਇੱਕ ਸੈਂਟਰਲ ਇਸ਼ੂ ਬਣ ਜਾਣਾ ਇਹਨਾਂ ਦਾ ਨਵੰਬਰ ਤੱਕ, ਪਰ ਇਮੀਗ੍ਰੇਸ਼ਨ ਵੀ ਨਾਲ ਇਸ਼ੂ ਰਹਿਣਾ ਹੈਗਾ ਕਿਉਂਕਿ ਬਹੁਤ ਸਾਰੇ ਅਜਿਹੇ ਇਲਾਕੇ ਆ ਜਿੱਥੇ ਇਮੀਗ੍ਰੇਸ਼ਨ ਹਮੇਸ਼ਾ ਹੌਟ ਜਿਹੜਾ ਆ ਉਹ ਰਹਿੰਦਾ, ਖਾਸ ਕਰਕੇ ਮਿਡ ਵੈਸਟ ਵਾਲਾ ਜਾਂ ਸਾਊਥ ਵਾਲੇ ਅਮਰੀਕਾ ਦੇ ਵਿੱਚ ਇੱਧਰਲੇ ਪਾਸੇ ਹੋ ਜਾਂਦਾ। USCIS ਦੀਆਂ ਫਰਲੋਜ਼ ਨੂੰ ਲੈ ਕੇ ਕੀ ਅਪਡੇਟ ਹੈਗੀ ਆ ਜੀ? ਇਹ ਡਾਲਰ ਜਿਹੜੇ ਉਹ ਮੰਗੀ ਜਾਂਦੇ ਆ, ਫੀਸਾਂ ਵੀ ਇਹ ਵਧਾਈ ਜਾਂਦੇ ਆ, ਪਰ ਇਹਨਾਂ ਦੀ ਲੱਗਦਾ ਕੋਈ ਸੁਣ ਨਹੀਂ ਰਿਹਾ ਕੋਈ ਬਹੁਤੀ। ਇਹਨਾਂ ਨੇ ਜੀ ਹੁਣ ਕੀ ਹੋਇਆ ਕਿ ਜਿਹੜੇ ਅੰਦਰੋਂ ਦੀ ਗ੍ਰਿਡਲੌਕ ਹੋ ਗਿਆ ਉਹਨਾਂ ਦਾ
ਡੈਮੋਕ੍ਰੈਟਸ ਤੇ ਰਿਪਬਲਿਕਨਸ ਦਾ। ਓਕੇ ਜਿਹੜੇ ਡੈਮੋਕ੍ਰੈਟਸ ਨੇ ਉਹ ਕਹਿੰਦੇ ਪੈਸੇ ਤੁਹਾਨੂੰ ਦੇ ਦਾਂਗੇ, ਪਰ ਨਾਲ ਤੁਸੀਂ ਸ਼ਰਤ ਉਹਨਾਂ ਨੇ ਇਹ ਰੱਖੀ ਕਿ ਤੁਹਾਨੂੰ ਚੇਂਜਸ ਕਰਨੇ ਪੈਣੇ ਆਪਣੇ ਆਪ ਇਮੀਗ੍ਰੇਸ਼ਨ ਦੇ ਵਿੱਚ ਢਿੱਲ ਦਿਓ ਥੋੜੀ ਜੀ, ਢਿੱਲ ਦਿਓ ਥੋੜੀ ਜੀ। ਤੇ ਉਹਨਾਂ ਨੇ ਕਿਹਾ ਤੁਸੀਂ ਆਪਣਾ ਕਲੀਅਰ ਕਰੋ ਫੰਡਾ ਕੀ ਹੈਗਾ, ਪੈਸੇ ਕਿੱਦਾਂ ਕਿੱਥੇ ਖਰਚਣੇ, ਤੁਸੀਂ ਕਿਹੜੇ ਆਫਿਸਰਸ ਤੇ ਖਰਚਣੇ, ਕਿ ਇਸ ਕੰਮ ਨੂੰ ਖਰਚਣੇ, ਫਿਰ ਤੁਹਾਨੂੰ ਸੋਚ ਕੇ ਦੇਵਾਂਗੇ। ਓਕੇ ਤੇ ਜਿਹੜੀ ਅਜੇ ਇਹਨਾਂ ਦੀ ਫਿਰ ਨਾਲ ਇਹਨਾਂ ਨੇ ਨਾ ਆਡਿਟ ਕੀਤਾ, ਥੋੜੇ ਜਿਹੇ ਪੈਸੇ ਇਹਨਾਂ ਕੋਲ ਨਿਕਲਿਆ ਹੈ ਕਿ 1-2 ਮਹੀਨੇ ਇਹ ਚੱਲ ਸਕਦੇ ਆ। ਓਕੇ ਤੇ ਉਹਦੇ ਕਰਕੇ ਇਹ ਕਹਿੰਦੇ ਕਿ ਤੁਹਾਨੂੰ ਹੁਣ ਇਮੀਡੀਏਟ ਰਾਈਟ ਵੇ ਰਿਲੀਫ ਦੀ ਲੋੜ ਨਹੀਂ ਹੈਗੀ, ਪਰ ਆਪਾਂ ਤੁਹਾਨੂੰ ਦੇਵਾਂਗੇ ਪੈਸੇ, ਪਰ ਤੁਸੀਂ ਸਾਨੂੰ ਇਹ ਦੱਸੋ। ਤੇ ਹੁਣ ਪਾਰਟੀ ਦੇ ਵਿੱਚ ਉਹ ਟਸਲ ਚੱਲੀ ਹੋਈ ਹੈ ਕਿ ਇਹਨਾਂ ਨੂੰ ਪੈਸੇ ਉਹਨਾਂ ਨੇ ਰਿਲੀਜ਼ ਨਹੀਂ ਕਰਨੇ ਜਦ ਤੱਕ ਕਿ ਇਮੀਗ੍ਰੇਸ਼ਨ ਆਪਣਾ ਸਟੈਂਸ ਨਹੀਂ ਕਲੀਅਰ ਕਰਦੀ। ਪ੍ਰੋਬਲਮ ਇਹ ਸੀਗੀ ਕਿ ਜਦੋਂ ਹੁਣ ਜਿੱਦਾਂ ਕੋਈ ਵੀ ਡਾਕਾ ਤੇ ਡਿਸੀਜਨ ਆਇਆ, ਕਿਸੇ ਤੇ ਵੀ ਆਇਆ, USCIS ਝੱਟ ਬੋਲ ਪੈਂਦੀ ਸੀ ਕਿ ਅੱਛਾ ਇਹ ਤਾਂ ਸੁਪਰੀਮ ਕੋਰਟ ਨੇ ਗਲਤ ਕੀਤਾ। ਇੱਕ ਬੜੀ ਜ਼ਿਆਦਾ ਸਟਰੋਂਗ ਫੇਵਰੇਟਿਜ਼ਮ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਆਪਣੇ ਬਿਆਨ ਦਿੰਦੀ ਸੀਗੀ। ਠੀਕ ਹੈ, ਪਰ ਹੁਣ ਜਦੋਂ ਪੈਸੇ ਦੋਨੋਂ ਪਾਰਟੀਆਂ ਤੋਂ ਮਿਲਨੇ ਆ ਤਾਂ ਫਿਰ ਤੁਸੀਂ ਇਦਾਂ ਨਹੀਂ ਕਰ ਸਕਦੇ, ਤੁਹਾਨੂੰ ਦੋਨਾਂ ਦੀ ਹੀ ਸੁਣਨੀ ਪੈਣੀ ਹੈ। ਤੇ ਡੈਮੋਕ੍ਰੇਟ ਵੀ ਸੋਚਦੇ ਹੋਣੇ ਆ ਵੀ ਜੇ ਜ਼ਿਆਦਾ ਆਪਾਂ ਢਿੱਲ ਮੰਗੀ ਤੇ ਇਹ ਮੁੱਦਾ ਉਹਨਾਂ ਦੇ ਖਿਲਾਫ ਵੀ ਵਰਤਿਆ ਜਾ ਸਕਦਾ ਹੈ। ਖਿਲਾਫ ਵੀ ਵਰਤਿਆ ਜਾ ਸਕਦਾ, ਪਰ ਹੁਣ ਲੋਕਾਂ ਦੀ ਜੌਬ ਵੀ ਜਾ ਸਕਦੀ ਹੈ। USCIS ਵਾਲਿਆਂ ਨੇ ਤੁਹਾਨੂੰ ਹੁਣ ਇਹ ਵੀ ਵੱਡੀ ਗੱਲ ਆ ਨਾਲ ਹੈਗਾ ਵੀ 60% ਤੋਂ ਵੱਧ ਜਿਹੜੀਆਂ ਜੌਬਸ ਜਿਹੜੀਆਂ ਉਹ ਫਰਲੋ ਜਿਹੜਾ ਕਰਦੇ ਆ, ਤਾਂ ਇਨ ਦੀ ਐਂਡ ਉਹ ਪ੍ਰਸ਼ਾਸਨ ਦੇ ਖਿਲਾਫ ਜਿਹੜੇ ਉਹ ਜਾ ਸਕਦੇ ਜੀ। ਤੇ ਨਾਲ ਇਹ ਸੀਗਾ ਕਿ ਹੁਣ ਜਿਹੜੇ ਪੈਸੇ ਇਕੱਠੇ ਹੁੰਦੇ ਸੀਗੇ ਇਮੀਗ੍ਰੇਸ਼ਨ ਦੇ, ਇਹ ਦੱਸਦੀ ਹੈ ਕਿ ਇਹ ਸਿਰਫ ਫੀਸ ਤੋਂ ਇਕੱਠੇ ਹੁੰਦੇ ਸੀ ਲੋਕਾਂ ਤੋਂ, ਇਹਨਾਂ ਨੂੰ ਕੋਈ ਪਿੱਛੋਂ ਪਹਿਲਾਂ ਗ੍ਰਾਂਟ ਨਹੀਂ ਮਿਲਦੀ ਸੀਗੀ। ਤੇ ਹੁਣ ਇਹ ਲੋਕਾਂ ਤੋਂ ਹੀ ਪੈਸੇ ਇਕੱਠੇ ਕਰਕੇ ਉਹਨਾਂ ਦੇ ਖਿਲਾਫ ਫੈਸਲੇ ਦਿੰਦੇ ਸੀ। ਜਾਇਜ਼ ਵਾਲੇ ਤਾਂ ਸਹੀ ਆ, ਪਰ ਨਜਾਇਜ਼ ਵੀ ਫੈਸਲੇ ਬੜੇ ਆਏ ਸੀਗੇ। ਤੇ ਲੋਕਾਂ ਦੀ ਓਵਰਆਲ ਐਪਲੀਕੇਸ਼ਨ ਨੰਬਰ 'ਚ ਡ੍ਰੌਪ ਹੋ ਗਿਆ ਸੀਗਾ ਕਿ ਇਮੀਗ੍ਰੇਸ਼ਨ ਕਰਦੀ ਤਾਂ ਹੈ ਨਹੀਂ ਅਪਰੂਵ, ਹੈ ਨਾ, ਵੇਟ ਕਰ ਲੈਂਦੇ ਆ। ਜੀ। ਤੇ ਹੁਣ ਇਹਨਾਂ ਨੇ ਐਜ਼ ਅ ਸੋਲੂਸ਼ਨ ਹੁਣ ਇਹਨਾਂ ਨੇ ਕੀ, ਇਹਨਾਂ ਨੂੰ ਜੇ ਨਹੀਂ ਗ੍ਰਾਂਟ ਮਿਲਦੀ ਹੈ ਇਹਨਾਂ ਕੋਲ ਇੱਕੋ ਹੀ ਤਰੀਕਾ, ਇਹਨਾਂ ਨੇ ਫੀਸ ਵਧਾਣੀ ਹੈ, ਜਿਹੜੀ ਕਿ ਵਧਾਤੀ ਇਹਨਾਂ ਨੇ, ਹੈ ਨਾ। ਕਈ ਐਪਲੀਕੇਸ਼ਨਸ ਦੀ ਸਾਨੂੰ ਸੁਣਨ 'ਚ ਆ ਰਿਹਾ ਜਿੱਦਾਂ ਸਿਟੀਜ਼ਨਸ਼ਿਪ ਦੀ $725 ਤੋਂ ਲੈ ਕੇ ਉਹ 1200 ਦੇ ਕਰੀਬ ਫੀਸ 80% ਹਾਈਕ ਕਰ ਦਿੱਤਾ। ਸਮਵੇਅਰ ਬਿਟਵੀਨ ਕਿ 20% ਤੋਂ ਲੈ ਕੇ 80% ਫੀਸ ਹਾਈਕ ਹੈ, ਡਿਪੈਂਡਿੰਗ ਅਪਨ ਕਿਹੜਾ ਕੇਸ ਹੈ ਨਾ। ਜੀ। ਸੋ ਹਾਂ, ਦੇਖਦੇ ਹਾਂ ਵੀ ਉਸ ਦੇ ਨਾਲ ਤਾਂ ਇਹਦਾ ਮਤਲਬ ਵੀ ਐਪਲੀਕੇਸ਼ਨਸ ਜਿਹੜੀਆਂ ਹੋਰ ਜਿਹੜੀਆਂ ਉਹ ਘਟਣਗੀਆਂ। ਇਹ ਕਿਤੇ ਇੰਟਰਨਲ ਇਹਨਾਂ ਦਾ ਇਹ ਵੀ ਖਿਆਲ ਤਾਂ ਨਹੀਂ ਵੀ ਘੱਟ ਲੋਕ ਸਿਟੀਜ਼ਨ ਬਣ ਤੇ ਵੋਟਾਂ ਘੱਟ ਪਾਉਣ, ਇਹ ਵੀ ਇਹਨਾਂ ਦੇ ਪਰ ਇਹ ਫਿਲਹਾਲ ਨਹੀਂ ਵੱਧ ਰਹੀ ਹੈ ਨਾ, ਇਹ ਅਕਤੂਬਰ ਤੋਂ ਬਾਅਦ ਆ, ਇਹ ਅਕਤੂਬਰ ਤੋਂ ਬਾਅਦ ਦੇ ਵਿੱਚ ਹੀ ਆ ਜੀ। ਸੋ ਰਾਈਟ ਨਾਓ ਕਾਫੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਅਗਲੀ ਜਿਹੜੀ ਆਪਾਂ ਜਗਵੀਰ ਟਿਰਕੀਆਣਾ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਆਈਸ ਵਾਲੇ ਚਾਰਟਰ ਫਲਾਈਟਾਂ ਜਿਹੜੀਆਂ ਆ ਉਹ ਲੈ ਕੇ ਜਾ ਰਹੇ ਆ ਪੈਂਡੈਮਿਕ ਦੇ ਦੌਰਾਨ, ਪਰ ਘੱਟ ਲੋਕਾਂ ਦੇ ਨਾਲ ਜੀ। ਇਹ ਤਾਂ ਹੁਣ ਇੱਕ ਰੀਅਲ ਐਗਜ਼ਾਮਪਲ ਦਿੰਨਾ, ਕਿਸੇ ਕਲਾਇੰਟ ਦਾ ਕਾਲ ਸੀਗਾ, ਉਹਨਾਂ ਨੂੰ ਜਿਹੜੇ ਐਕਸਪੀਡਾਈਟਡ ਰਿਮੂਵਲ ਦੀ ਆਪਾਂ ਗੱਲ ਕਰਦੇ ਸੀਗੇ ਵਿਜੇ ਕੁਮਾਰ ਵਾਲਾ ਕੇਸ, ਉਹਦੇ ਥੱਲੇ ਡਿਪੋਟੇਸ਼ਨ ਲਗਾਈ ਸੀਗੀ ਰਾਈਟ ਵੇ। ਠੀਕ ਹੈ। ਤੇ ਜੇਲ੍ਹ ਦੇ ਵਿੱਚ ਹੁਣ ਸਾਰੇ ਆਈ ਸੈਂਟਰ ਨੇ ਰੋਕ ਕੇ ਨਹੀਂ ਰੱਖ ਰਹੇ, ਕਈਆਂ ਨੇ ਡਿਸਾਈਡ ਕੀਤਾ ਉੱਥੇ ਕੋਵਿਡ ਦੇ ਕੇਸ ਬਹੁਤ ਜ਼ਿਆਦਾ ਵੱਧ ਗਏ ਜਿੱਥੇ ਤੇ ਕਾਫੀ ਸਾਰਿਆਂ ਨੂੰ ਰਿਲੀਜ਼ ਕਰਨੇ ਪਏ। ਤੇ ਪਹਿਲਾਂ ਜਿੱਦਾਂ ਕਲਾਇੰਟਸ ਕਹਿੰਦੇ ਕਿ ਉਹਨਾਂ ਨੂੰ 1-1 ਮਹੀਨੇ ਬਾਅਦ ਜਾ ਕੇ ਹਾਜ਼ਰੀ ਦੇਣ ਲਈ ਕਿਹਾ ਸੀਗਾ, ਤੇ ਜਦੋਂ ਹੁਣ ਉਹ 1 ਮਹੀਨੇ ਬਾਅਦ ਵੀ ਗਏ, ਉਹ ਕਹਿੰਦੇ ਕਿ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ, ਨੰਬਰ 1, ਦੂਸਰਾ ਹੈਲਥ ਪੈਂਡੈਮਿਕ ਚੱਲ ਰਿਹਾ, ਤੁਸੀਂ ਸਾਨੂੰ ਜਿਹੜੀ ਹਾਜ਼ਰੀ ਹੈਗੀ ਹੁਣ ਨਹੀਂ ਲਾਣੀ, ਤੁਸੀਂ ਅਗਲੇ ਸਾਲ ਲਗਾਓ। ਅੱਛਾ। ਜਿਹੜੇ ਆਲਰੇਡੀ ਡਿਪੋਰਟੇਸ਼ਨ ਦੇ ਵਿੱਚ ਸੀਗੇ ਉਹਨਾਂ ਨੂੰ ਵੀ 6-6 7-7 ਮਹੀਨੇ ਰਿਲੀਜ਼ ਕੀਤਾ ਹੋਇਆ, ਕਿਉਂਕਿ ਹੁਣ ਰੱਖ ਨਹੀਂ ਸਕਦੇ ਜੇਲ੍ਹ ਦੇ ਵਿੱਚ। ਓਕੇ। ਤੇ ਹੁਣ ਕੀ ਸੀਗਾ ਕਿ ਤੁਸੀਂ ਜਦੋਂ ਵਾਪਸ ਬੰਦੇ ਨੂੰ ਭੇਜਣਾ, ਉਹਨੂੰ ਤੁਸੀਂ ਇੱਕ ਉਹਦੇ ਟਰੈਵਲ ਡਾਕੂਮੈਂਟ ਵਗੈਰਾ ਬਣਾ ਕੇ ਦੇਣੇ ਆ ਐਮਬੈਸੀ ਵਗੈਰਾ ਤੋਂ, ਹੈ ਨਾ, ਜਾਂ ਤਾਂ ਉਹਨਾਂ ਕੋਲ ਪਾਸਪੋਰਟ ਹੋਵੇ ਜਿਹੜਾ ਕਿ ਨਹੀਂ ਹੁੰਦਾ ਉਹਨਾਂ ਕੋਲ, ਜਾਂ ਤੁਸੀਂ ਟਰੈਵਲ ਡਾਕੂਮੈਂਟ ਵਗੈਰਾ ਬਣਾ ਕੇ ਫਿਰ ਤੁਸੀਂ ਉਹਨਾਂ ਨੂੰ ਇਮੀਡੀਏਟਲੀ ਜਦੋਂ ਤੁਹਾਡੀ ਫਲਾਈਟ ਆਵੇ ਤੁਸੀਂ ਵਾਪਸ ਭੇਜ ਸਕਦੇ ਹੋ। ਹੁਣ ਇਹ ਕੋਵਿਡ ਨੇ ਇਹ ਸਾਰਾ ਸਿਨੈਰੀਓ ਚੇਂਜ ਕਰ ਦਿੱਤਾ, ਕਿਉਂਕਿ ਫਲਾਈਟਸ ਨਾਰਮਲੀ ਵੀ ਚੱਲਣੀਆਂ ਬੜੀਆਂ ਮੁਸ਼ਕਿਲ, ਟਰੈਵਲ ਡਾਕੂਮੈਂਟ ਨਹੀਂ ਕੰਟਰੀ ਤੋਂ ਬਣਦਾ। ਤੇ ਜਿਹੜੇ ਫਿਰ ਇਲੀਗਲ ਬੰਦੇ ਵੀ ਸੀਗੇ ਜਿਨ੍ਹਾਂ ਤੇ ਡਿਪੋਰਟੇਸ਼ਨ ਆਰਡਰ ਵਗੈਰਾ ਲੱਗੇ ਹੋਏ ਨੇ, ਉਹਨਾਂ ਨੂੰ ਕਾਫੀ ਲੋਕਾਂ ਨੂੰ ਇਹਨਾਂ ਨੇ ਛੱਡ ਦਿੱਤਾ ਕਿ ਤੁਸੀਂ ਜਨਵਰੀ ਜਾ ਕੇ ਰਿਪੋਰਟ ਕਰੋ। ਪਰ ਇਹ ਸੀਗਾ ਕਿ ਹੁਣ ਇੰਟਰਸਟਿੰਗ ਗੱਲ ਇਹ ਹੈ ਕਿ ਉਹ ਹੁਣ ਆ ਤਾਂ ਗਏ ਇੱਥੇ, ਆ ਕੇ ਵਕੀਲ ਨਾਲ ਵੀ ਮਿਲ ਲੈਂਦੇ ਨੇ ਕਿ ਹੁਣ ਪਰ ਮੇਰੀਆਂ ਆਪਸ਼ਨਸ ਕੀ ਹੈਗੀਆਂ, ਪਰ ਆਪਸ਼ਨਸ ਉਹੀ ਹੈ ਕਿ ਸੁਪਰੀਮ ਕੋਰਟ ਨੇ ਉੱਤੇ ਵਿਜੇ ਕੁਮਾਰ ਵਰਗੇ ਕੇਸ ਤੇ ਫੈਸਲਾ ਦਿੱਤਾ ਹੋਇਆ ਕਿ ਜਿਹਦਾ ਐਕਸਪੀਰਾਈਟਡ ਰਿਮੂਵਲ ਹੋ ਗਿਆ ਉਹਦੀ ਜੁਡੀਸ਼ੀਅਲ ਰਿਵਿਊ ਨਹੀਂ ਹੋਣਾ। ਹੁਣ ਉਸ ਬੰਦੇ ਨੂੰ ਕਰ ਕੁਛ ਨਹੀਂ ਸਕਦੇ, ਪਰ ਉਹਨਾਂ ਦੀ ਸਿਚੁਏਸ਼ਨ ਇੱਦਾਂ ਹੈ ਕਿ ਉਹਨਾਂ ਨੂੰ ਉਹ ਕੰਟਰੀ ਵਾਪਸ ਨਹੀਂ ਲੈ ਰਹੀ, ਫਲਾਈਟਾਂ ਜਾ ਨਹੀਂ ਰਹੀਆਂ, ਟਰੈਵਲ ਡਾਕੂਮੈਂਟ ਬਣ ਨਹੀਂ ਰਹੇ, ਮਜਬੂਰੀ ਬਸ ਜਿਹੜੇ ਇੱਥੇ ਉਹਨਾਂ ਨੂੰ ਜਿਹੜਾ ਉਹ ਰੱਖਿਆ ਹੋਇਆ ਹੈ ਉਹਨਾਂ ਨੇ। ਜੇ ਇਹਨਾਂ ਦਾ ਵਸ ਚੱਲੇ ਤਾਂ ਫਿਰ ਤਾਂ ਚਾਹੇ ਜਹਾਜ਼ ਭਰ ਕੇ ਉਹ ਖਾਲ ਦੇਣ। ਬਿਲਕੁਲ। ਸੋ ਨਾਲੇ ਆਪਾਂ ਦੇਖਦੇ ਹਾਂ ਵੀ ਜਹਾਜ਼ ਵੀ ਜਿਹੜੇ ਚਾਰਟਰ ਪਲੇਨ ਆ ਬਹੁਤ ਮਹਿੰਗੇ ਜਾਂਦੇ ਨੇ, ਪਰ ਇਹਨੂੰ ਜਦੋਂ ਉਹਨਾਂ ਨੇ ਛੱਡਣ ਜਾਣਾ ਉਹ ਤਾਂ ਫਿਰ ਟੈਕਸ ਪੇਅਰ ਤੋਂ ਟ੍ਰਿਪਲ ਕਰਕੇ ਪੈਸੇ ਲਓਗੇ ਨਾ, ਲੈਂਦੇ ਆ। ਬਿਲਕੁਲ, ਉਹ ਜਹਾਜ਼ ਵਾਲੇ ਵੀ ਬਹੁਤ ਜਿਹੜੇ ਪੈਸੇ ਝਾੜਦੇ ਇਹਨਾਂ ਤੋਂ। ਇਹ ਤਾਂ ਇਹਨਾਂ ਦਾ ਜਿਹੜਾ ਆਈਸ ਵਾਲਾ ਹੋ ਗਿਆ, ਜਿਹੜੇ ਇਵਨ ਇੱਥੇ USCIS ਆਫਿਸਰ ਨਾਲ ਕੱਲ੍ਹ ਹੀ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਅੱਗੇ ਸਿਕਿਉਰਿਟੀ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਸਾਰਾ ਪ੍ਰਾਈਵੇਟ ਹੈਗਾ, ਉਹ DHS ਦੇ ਸਰਕਾਰੀ ਮੁਲਾਜ਼ਮ ਨਹੀਂ ਹੈਗੇ। ਤੇ ਫਿਰ ਇਹਦੇ ਵਿੱਚ ਥੋੜਾ ਜਦੋਂ ਪ੍ਰਾਈਵੇਟ ਕੰਟਰੈਕਟਰਸ ਆਉਂਦੇ ਨੇ, ਥੋੜਾ ਗਵਰਨਮੈਂਟ ਵੇਸ ਤਾਂ ਜਾਇਜ਼ ਹੀ ਹੈ, ਉਹ ਮਤਲਬ ਹੁੰਦਾ ਹੀ ਹੈ, ਜਾਇਜ਼ ਤਾਂ ਨਹੀਂ, ਚਲੋ ਕਹਿ ਜਾਇਜ਼ ਤਾਂ ਨਹੀਂ ਹੈਗੇ, ਹਾਂਜੀ ਜਾਇਜ਼ ਨਹੀਂ ਕਹਿ ਸਕਦਾ, ਪਰ ਇਹ ਵੀ ਹੋ ਜਾਂਦਾ, ਜਸਟੀਫਾਈ ਕਰ ਦਿੰਦੇ ਆ ਜੀ।
ਅਗਲੀ ਜਿਹੜੀ ਆਪਾਂ ਗੱਲ ਕਰੀਏ ਇੱਕ ਹੋਰ ਲਾਸਟ ਸੂਟ ਹੈਗਾ ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਕਹਿੰਦੇ ਸੀਗੇ ਵੀ ਸੈਂਸਸ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਜਿਹੜਾ ਉਹ ਨਾ ਗਿਣਿਆ ਜਾਵੇ, ਖਾਸ ਕਰਕੇ ਵੀ ਜਦੋਂ ਰਿਪਰੈਜ਼ੈਂਟੇਟਿਵ ਨੰਬਰ ਆਫ ਰਿਪਰੈਜ਼ੈਂਟੇਟਿਵ ਯੂਜ਼ ਕਰਨੇ ਆ। ਸੋ ਉਸ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ 4 ਲਾ ਸੂਟ ਜਿਹੜੇ ਸ਼ਾਇਦ ਫਾਈਲ ਹੋ ਰਹੇ ਨੇ। ਜੀ ਬਿਲਕੁਲ, ਪਹਿਲਾਂ ਤਾਂ ਇਹ ਹੈ ਕਿ ਜਿਹੜਾ ਇਹ ਦੱਸ ਦਈਏ ਕਿ ਲਾਅ ਸੂਟ ਦੇ ਕਿਹੜੇ ਗਰੁੱਪ ਇਨਵੋਲਵ ਨੇ। ਮੈਸਾਚੂਸੈਟਸ ਦੇ ਵਿੱਚ ਜੀ ਈਸਟ ਕੋਸਟ ਤੇ ਜਿਹੜੀ ਸਟੇਟ ਹੈ ਉਹਦੇ ਵਿੱਚ ਹੇਸ਼ੀਅਨ ਅਮਰੀਕਨ ਯੂਨਾਈਟਿਡ, ਬ੍ਰਾਜ਼ੀਲੀਅਨ ਵਰਕਰ ਸੈਂਟਰ, ਚੈਲਸੀ ਕੋਲੈਬੋਰੇਟਿਵ ਤੇ ਸੈਂਟਰੋ ਪ੍ਰੈਜ਼ੈਂਟੇ ਜੀ, ਇਹ ਸੰਸਥਾਵਾਂ ਨੇ ਮਿਲ ਕੇ ਸਾਰਿਆਂ ਨੇ ਇਹਨਾਂ ਨੇ ਲਾਅ ਸੂਟ ਕੀਤੇ ਨੇ। ਓਕੇ, ਜਿਹੜਾ ਮੁੱਖ ਮੁੱਦਾ ਸੀਗਾ ਲਾਅ ਸੂਟ ਦਾ ਉਹ ਕੀ ਸੀਗਾ ਕਿ ਟਰੰਪ ਕਹਿੰਦਾ ਕਿ ਜਿਹੜੇ ਸੈਂਸਸ ਦੇ ਵਿੱਚ ਜਿਹੜਾ ਇਲੀਗਲ ਬੰਦਾ ਉਹ ਕਾਊਂਟ ਨਹੀਂ ਕਰ ਸਕਦਾ, ਉਹਨੂੰ ਤੁਸੀਂ ਛੱਡੋ। ਹੁਣ ਜਿਹੜੀ ਯੂਐਸ ਕੌਨਸਟੀਟਿਊਸ਼ਨ ਲਿਖੀ ਹੈ ਕਾਫੀ ਪੁਰਾਣੀ ਲਿਖੀ ਹੋਈ ਹੈ, ਇਹਦੇ ਵਿੱਚ ਜਦੋਂ ਉਹਨਾਂ ਨੇ ਬਣਾਈ ਸੀ ਉਹਨਾਂ ਨੇ ਡਾਇਰੈਕਟਲੀ ਇਹ ਨਹੀਂ ਲਿਖਿਆ ਕਿ ਇਮੀਗ੍ਰੇਸ਼ਨ ਉਦੋਂ ਮੁੱਦਾ ਨਹੀਂ ਸੀਗਾ। ਉਹਨਾਂ ਨੇ ਸਿਰਫ ਜਿਹੜੇ ਅਮਰੀਕਨ ਇੰਡੀਅਨ ਜਿਹੜੇ ਨੇਟਿਵ ਅਮਰੀਕਨ ਸੀਗੇ ਉਹਨਾਂ ਨੂੰ ਉਹਨਾਂ ਨੇ ਛੋਟ ਦਿੱਤੀ ਸੀਗੀ ਕਿ ਇਹ ਵਾਲੇ ਬੰਦਿਆਂ ਤੋਂ ਇਲਾਵਾ ਬਾਕੀ ਸਾਰੇ ਤੁਹਾਨੂੰ ਕਾਊਂਟ ਕਰਨੇ ਪੈਣੇ ਨੇ। ਹੁਣ ਕੀ ਹੁੰਦਾ ਕਿ ਜਦੋਂ ਵੀ ਇਲੈਕਸ਼ਨਸ ਹੁੰਦੀਆਂ ਤੁਹਾਡੇ ਜਿਹੜੇ ਡਿਸਟ੍ਰਿਕਟ ਦੀਆਂ ਬਾਉਂਡਰੀਜ਼ ਹੈਗੀਆਂ ਉਹ ਰੀਡਰਾ ਕਰਦੇ ਨੇ ਸੈਂਸਸ ਦੇ ਹਿਸਾਬ ਨਾਲ ਕਿ ਕਿਹੜੀ ਸਟੇਟ ਦੇ ਵਿੱਚ ਕਿਹੜੇ ਡਿਸਟ੍ਰਿਕਟ ਦੇ ਵਿੱਚ ਕਿੰਨੀ ਆਬਾਦੀ ਹੈ ਤੇ ਕਿੰਨੀਆਂ ਉਹਨਾਂ ਨੂੰ ਸੀਟਾਂ ਦੇਣੀਆਂ ਚਾਹੀਦੀਆਂ। ਤੇ ਛੋਟੀ ਮੋਟੀ ਚੇਂਜ ਹੁੰਦੀ ਹੈਗੀ ਹਰ ਇਲੈਕਸ਼ਨ ਤੋਂ ਪਹਿਲਾਂ, ਕਿਉਂਕਿ ਲੋਕੀ ਮੂਵ ਕਰਦੇ ਨੇ, ਕਿਤੇ ਜ਼ਿਆਦਾ ਚਲੇ ਗਏ ਕਿਤੇ ਘੱਟ ਚਲੇ ਗਏ। ਪਰ ਜੇ ਹੁਣ ਇਹ ਤੁਸੀਂ ਇਹ ਵਾਲੇ ਇਲੀਗਲਸ ਨੂੰ ਤੁਸੀਂ ਐਕਸਕਲੂਡ ਕਰਦੇ ਹੋ ਤੇ ਜਿਹੜੀਆਂ ਵੱਡੀਆਂ ਸਟੇਟਸ ਹੋ ਗਈਆਂ, ਜਿਹੜੀਆਂ ਸਪੈਸ਼ਲੀ ਸਾਊਥ ਵੈਸਟਰਨ ਸਟੇਟਸ ਹੋ ਗਈਆਂ, ਕੈਲੀਫੋਰਨੀਆ, ਐਰੀਜ਼ੋਨਾ, ਨੇਵਾਡਾ, ਇੱਥੇ ਕਾਫੀ ਫਰਕ ਪਊਗਾ ਹੈ ਨਾ। ਕੈਲੀਫੋਰਨੀਆ ਦੀਆਂ ਜਿੱਦਾਂ ਸਭ ਤੋਂ ਹਾਈਐਸਟ ਸੀਟਾਂ ਹੈਗੀਆਂ 53 ਤੇ ਉਹ ਕਹਿੰਦੇ ਕਿ 10% 20% ਸੀਟਾਂ ਇਹਨਾਂ ਗਿਰ ਸਕਦੀਆਂ ਜੇ ਸੈਂਸਸ ਤੁਸੀਂ ਸਹੀ ਤਰੀਕੇ ਨਾਲ ਨਹੀਂ ਕਰੋ। ਤੇ ਉਹਦਾ ਲਾਅ ਸੂਟ ਸੀਗਾ ਕਿ ਉਹ ਕਹਿੰਦੇ ਕਿ ਇਹ ਜਾਣ ਕੇ ਐਡਮਿਨਿਸਟ੍ਰੇਸ਼ਨ ਨੇ ਕੀਤਾ ਤਾਂ ਕਿ ਵੋਟਿੰਗ ਦੇ ਵਿੱਚ ਇਹਨਾਂ ਨੂੰ ਐਡਵਾਂਟੇਜ ਮਿਲੇ। ਸੋ ਇਹ ਕਾਫੀ ਜਿਹੜੀ ਚੀਜ਼ ਹੈਗੀ। ਪਰ ਸੈਂਸਸ ਦੇ ਵਿੱਚ ਰਾਈਟ ਨਾਓ ਜਿਨ੍ਹਾਂ ਨੇ ਵੀ ਹੁਣ ਇੱਥੇ ਭਰਿਆ ਉਹਦੇ ਵਿੱਚ ਤਾਂ ਪੁੱਛਿਆ ਨਹੀਂ ਆ ਉਹਨਾਂ ਨੇ ਵੀ ਇਹ ਇਲੀਗਲ ਆ ਜਾਂ ਤਾਈਓ ਤਾਂ ਜੀ 4 ਲਾਅ ਸੂਟ ਹੈਗੇ ਆ। ਫਿਰ ਉਹ ਜੇ ਤੁਸੀਂ ਲਾਅ ਸੂਟ ਕਰੋਗੇ ਫਿਰ ਉਹੀ ਹੋਊਗਾ ਕਿ ਤੁਸੀਂ ਉਹਨੂੰ ਇੰਪਲੀਮੈਂਟ ਨਹੀਂ ਕਰ ਸਕਦੇ, ਜਾਂ ਤਾਂ ਤੁਹਾਨੂੰ ਦੁਬਾਰਾ ਕਰਨਾ ਪਊਗਾ ਜਾਂ ਹੋ ਜਾਊਗਾ। ਇੱਕ ਇਹਨਾਂ ਦੀ ਸੰਸਥਾ ਸੀਗੀ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਵੌਇਸ। ਜੀ ਇਮੀਗ੍ਰੇਸ਼ਨ ਵੌਇਸ ਨੇ ਕਿਹਾ ਕਿ ਇਹ ਜਿਹੜਾ ਅਮਰੀਕਾਜ਼ ਵੌਇਸ ਨੇ ਕਿਹਾ ਕਿ ਇਹਨਾਂ ਨੂੰ ਜੇ ਤੁਸੀਂ ਸਾਰਾ ਇਹਨਾਂ ਨੂੰ ਹੁਣ ਆਪਣੇ ਕਾਨੂੰਨ ਦੇ ਮਾਹਿਰਾਂ ਨਾਲ, ਲਾਇਰਸ ਨਾਲ ਸਾਰੀ ਸਲਾਹ ਕਰਕੇ ਦੇਖੋ ਤੇ ਤੁਹਾਨੂੰ ਪਤਾ ਕਿ ਉੱਤੇ ਜਾ ਕੇ ਇਹ ਰਿਵਰਸ ਹੋ ਜਾਣਾ। ਇਹ ਅਨਕਨਸਟੀਟਿਊਸ਼ਨਲ ਹੈਗਾ ਓਬਵੀਅਸਲੀ, ਕਿਉਂਕਿ ਲੈਂਗੁਏਜ ਨਹੀਂ ਹੈਗੀ। ਤੁਸੀਂ ਆਪਣੇ ਵੱਲੋਂ ਲਾਅ ਇੱਕ ਸਿਟਿੰਗ ਪ੍ਰੈਜ਼ੀਡੈਂਟ ਨਹੀਂ ਲਿਖ ਸਕਦਾ, ਅੱਜ ਤੱਕ ਕਦੀ ਨਹੀਂ ਹੋਇਆ ਇੱਦਾਂ। ਜੀ ਤੇ ਉਹਨੂੰ ਪਤਾ ਕਿ ਇਹਨਾਂ ਨੇ ਹਾਰਨਾ ਹੈਗਾ ਹੀ ਆ। ਪਰ ਫਿਰ ਵੀ ਕਿਉਂਕਿ ਹੁਣ ਇਲੈਕਸ਼ਨ ਜਿੱਦਾਂ ਕਲੋਜ਼ ਨੇ ਤੇ ਉਹ ਕਹਿੰਦੇ ਕਿ ਸਿੰਪਲੀ ਇਹ ਤੁਸੀਂ ਆਪਣੀ ਪਾਵਰ ਸ਼ੋ ਕਰ ਰਹੇ ਹੋ। ਪਾਵਰ ਇਹਦੇ ਵਿੱਚ ਕੋਈ ਤੁਹਾਨੂੰ ਐਂਡ ਰਿਜ਼ਲਟ ਕੋਈ ਨਹੀਂ ਲੱਭਣਾ। ਤੁਹਾਨੂੰ ਪਤਾ ਕਿ ਕੋਰਟ ਨੇ ਤੁਹਾਡੇ ਬਾਕੀ ਸਾਰੇ ਲਾਅ ਵੀ ਇੰਜੰਕਸ਼ਨ ਪਾਸ ਕੀਤੀ ਹੋਈ ਹੈ ਜਿਹੜਾ ਵੀ ਸੀਗਾ। ਜੀ ਈਵਨ ਸਿਟੀਜ਼ਨਸ਼ਿਪ ਵਾਲੇ ਸਵਾਲ ਤੇ ਵੀ ਸੁਪਰੀਮ ਕੋਰਟ ਨੇ ਇਨਕਾਰ ਕਰਤਾ ਸੀਗਾ। ਹਾਂਜੀ ਜੀ। ਤੇ ਫਿਰ ਉਹ ਉਹਨਾਂ ਦਾ ਬਿਆਨ ਇਹ ਆਇਆ ਸੀਗਾ ਕਿ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਸ ਵੇਲੇ ਸਿਰਫ ਪਾਵਰ ਦੀ ਕੇਅਰ ਕਰਦੀ ਹੈ। ਜੀ ਸੋ ਬਿਲਕੁਲ ਸਰੋਤਿਓ, ਜਿਹੜਾ ਇਹ ਪਹਿਲਾ ਹਿੱਸਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀਆਂ ਜੋ ਇਮੀਗ੍ਰੇਸ਼ਨ ਦੀਆਂ ਖਬਰਾਂ ਚੱਲ ਰਹੀਆਂ, ਕੀ ਅਦਾਲਤਾਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕੀ ਜਿਹੜੇ ਆ ਐਡਵੋਕੇਟਸ ਹੈਗੇ ਇਮੀਗ੍ਰੇਸ਼ਨ ਵਾਲੇ, ਉਹ ਗੱਲਾਂ ਜਿਹੜੀਆਂ ਚੱਲ ਰਹੀਆਂ, ਸਿਵਲ ਰਾਈਟਸ ਨੂੰ ਲੈ ਕੇ ਬਹੁਤ ਕੁਝ ਜਿਹੜਾ ਚੱਲ ਰਿਹਾ। ਸੋ ਆਪਾਂ ਇਹ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਮੇਸ਼ਾ ਹੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਜਾਂ ਕੋਈ ਵਿਸ਼ੇਸ਼ ਟੌਪਿਕ ਦੇ ਉੱਤੇ ਤੇ ਜਾਂ ਖਬਰਾਂ ਦੇ ਉੱਤੇ ਜਿਹੜੀ ਆਪਣੀ ਗੱਲਬਾਤ ਆਪਣੇ ਨਾਲ ਕਰਦੇ ਹੁੰਦੇ ਨੇ। ਟਰਕੀਆਣਾ ਲਾ ਫਰਮ ਤੋਂ ਆਏ ਜਗਵੀਰ ਟਰਕੀਆਣਾ ਜੀ। ਅਤੇ ਹੁਣ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜੇ ਉਹ ਆਪਾਂ ਹਾਜ਼ਰ ਹੋਵਾਂਗੇ ਅਤੇ ਤੁਹਾਡੇ ਜਿਹੜੇ ਸਵਾਲ ਆ ਉਹ ਫਿਰ ਉਹਨਾਂ ਦੇ ਜਵਾਬ ਦੇਣ ਦੇ ਲਈ ਆਪਣੇ ਨਾਲ ਅਟਾਰਨੀ ਜਗਵੀਰ ਟਰਕੀਆਣਾ ਜੀ ਜਿਹੜੇ ਜੁੜੇ ਰਹਿਣਗੇ। ਤੁਸੀਂ ਕੰਟੈਕਟ ਕਰਨ ਦੇ ਲਈ, ਸਵਾਲ ਕਰਨ ਦੇ ਲਈ ਤੁਸੀਂ ਸਾਨੂੰ ਸਟੂਡੀਓ 'ਚ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈ 4082725200 408 272 5200 4082725200 ਅਤੇ ਆਪਾਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ।
ਬੱਗਾ ਪੈਲਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਏ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਨ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 9164784444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ। ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। 4th ਆਫ ਜੁਲਾਈ ਨੂੰ ਲੈ ਕੇ ਬਹੁਤ ਹੀ ਵੱਡੀ ਸੇਲ, ਹਰ ਇੱਕ ਚੀਜ਼ ਦੇ ਉੱਤੇ 30% ਤੱਕ ਦੀ ਛੋਟ। ਸੋਫਾ, ਲਵ ਸੀਟ 4th ਆਫ ਜੁਲਾਈ ਦੇ ਉੱਤੇ ਸਪੈਸ਼ਲ ਪ੍ਰਾਈਸ ਦੇ ਉੱਤੇ। ਫਰਸਟ ਰਿਸਪੌਂਡਰਸ, ਫਾਇਰ ਫਾਈਟਰਸ ਅਤੇ ਹੈਲਥ ਵਰਕਰਸ ਨੂੰ 10% ਐਕਸਟਰਾ ਛੋਟ। ਤਾਂ ਪਹੁੰਚਿਓ ਜ਼ਰੂਰ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ। 9165500758 916 550 0758। ਫਰਨੀਚਰ ਟਾਈਮ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਨੂੰ ਆਖਦੇ ਹਾਂ। ਸੋ ਤੇ ਇੱਕ ਵਾਰੀ ਫਿਰ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈ ਤੇ ਆਪਣੇ ਨਾਲ ਟਰਕੀਆਨਾ ਲਾ ਫਰਮ ਤੋਂ ਜਗਵੀਰ ਟਰਕੀਆਨਾ ਜੀ ਜੁੜੇ ਹੋਏ ਨੇ। ਜਗਵੀਰ ਜੀ, ਇੱਕ ਵਾਰੀ ਫਿਰ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਜੇ ਤੁਸੀਂ ਡਾਇਰੈਕਟ ਇਹਨਾਂ ਦੇ ਨਾਲ ਕੰਟੈਕਟ ਇਹਨਾਂ ਦੇ ਆਫਿਸ ਦੇ ਵਿੱਚ ਕਰਨਾ ਚਾਹੁੰਦੇ ਹੋ, ਉਸ ਦੇ ਲਈ ਫੋਨ ਨੰਬਰ 4159090503 ਦੇ ਉੱਤੇ ਆ। ਤੇ ਹੁਣ ਜੇ ਤੁਸੀਂ ਸਟੂਡੀਓ 'ਚ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਹੋ, ਉਸ ਦੇ ਲਈ ਫੋਨ ਨੰਬਰ ਹੈ 408 272 5200 4082725200। ਆਓ ਵਾਰੀ ਵਾਰੀ ਸਿਰ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੇ ਆ ਉਹ ਗੱਲਬਾਤ ਕਰਦੇ ਹਾਂ ਜੀ। ਆਪਣੇ ਨਾਲ ਜੁੜੇ ਹੋਏ ਨੇ ਅਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਸਵਾਲ ਹੈ ਜੀ, ਮੈਂ ਅਸਾਈਲਮ ਦਾ ਕੇਸ ਹੈ ਮੇਰਾ, ਤੇ ਮੈਂ ਸ਼ਿਕਾਗੋ ਤੋਂ ਕੈਲੀਫੋਰਨੀਆ ਮੂਵ ਕਰਾਇਆ ਸੀ 2018 ਚ ਜੀ। ਤੇ ਜਦੋਂ ਮੂਵ ਕਰਾਇਆ ਸੀਗਾ ਉਹਦਾ ਮੈਨੂੰ ਕੋਈ ਡਾਕੂਮੈਂਟ ਵਗੈਰਾ ਨਹੀਂ ਆਇਆ, ਕੁਝ ਆਉਣਾ ਹੁੰਦਾ ਹੈ ਤੁਹਾਡੇ ਕੋਲ ਲੈਟਰ ਜੀ ਵਗੈਰਾ? ਤੁਸੀਂ ਸੈਨ ਫਰਾਂਸਿਸਕੋ, ਕਿੱਥੇ ਸੈਨ ਫਰਾਂਸਿਸਕੋ ਕੀ ਐਲਏ ਕਰਾਇਆ? ਸੈਨ ਫਰਾਂਸਿਸਕੋ ਜੀ। ਹਾਂਜੀ, ਤੁਸੀਂ ਜਿਹੜੇ ਸੈਨ ਫਰਾਂਸਿਸਕੋ ਆਫਿਸ ਵਾਲਿਆਂ ਨੂੰ ਚਿੱਠੀ ਲਿਖੋ। ਅੱਛਾ ਜੀ। ਹਾਂਜੀ ਤੇ ਚਿੱਠੀ ਉਹਨਾਂ ਨੂੰ ਕਹਿਣਾ ਵੀ ਸਾਨੂੰ ਮੈਨੂੰ ਨੋਟਿਸ ਕਰ ਲੈਣ, ਕੀ ਜੀ। ਕਹਿਣਾ ਉਸਦੇ ਵਿੱਚ? ਤੁਸੀਂ ਜਿਹੜਾ ਮੂਵ ਕਰਾਇਆ ਸੀਗਾ ਕੇਸ, ਤੁਸੀਂ ਮੇਕ ਸ਼ੋਰ ਕਰ ਲਓ ਕਿ ਤੁਸੀਂ ਸਹੀ ਤਰ੍ਹਾਂ ਮੂਵ ਕਰਾਇਆ ਸੀਗਾ। ਮੂਵ ਕਰਾਉਣ ਲਈ ਜੀ। ਤੁਹਾਨੂੰ ਜਿਹੜੇ ਦੋਨੋਂ ਆਫਿਸਿਸ ਹੈਗੇ ਨੇ, ਜਿਹੜਾ ਫੀਲਡ ਆਫਿਸ ਹੈਗਾ ਲੋਕਲ, ਉੱਥੇ ਤੁਹਾਨੂੰ ਚਿੱਠੀ ਪਾਣੀ ਪੈਣੀ ਹੈ, ਸ਼ਿਕਾਗੋ, ਸੈਨ ਫਰਾਂਸਿਸਕੋ, ਤੇ ਜਿਹੜਾ USCIS ਵਾਲਾ ਜਿੱਥੇ ਤੁਸੀਂ ਫਾਈਲ ਕੀਤੀ ਸੀਗੀ ਨੇਬਰਾਸਕਾ ਜਾਂ ਜਿੱਥੇ ਵੀ ਆਪਣੀ ਰਸੀਦ ਨੋਟਿਸ ਦੇਖੋ, ਇੱਕ ਚਿੱਠੀ ਤੁਸੀਂ ਉੱਥੇ ਪਾਣੀ ਹੈ। ਤੇ ਸਾਰਿਆਂ ਨੂੰ ਤੁਸੀਂ ਆਪਣਾ ਐਡਰੈਸ ਚੇਂਜ ਦਾ ਬੇਸਿਕਲੀ AR11 ਫਾਰਮ ਨਾਲ ਲਾ ਕੇ ਭੇਜਣਾ ਕਿ ਮੈਂ ਇੱਥੇ ਮੂਵ ਹੋ ਗਿਆ, ਨਾਲ ਆਪਣੀ ID ਲਾਓ, ਤੇ ਫਿਰ ਤੁਹਾਨੂੰ ਉਹ ਇੱਕ ਨਵਾਂ ਰਸੀਦ ਨੋਟਿਸ ਇਸ਼ੂ ਕਰੋਗੇ। ਉਹ ਠੀਕ ਹੈ ਜੀ। ਠੀਕ ਹੈ ਠੀਕ ਹੈ ਜੀ। ਜੇ ਜਿਹਨੇ ਨਹੀਂ ਕੀਤਾ ਤਾਂ ਉਹ ਜ਼ਰੂਰ ਤੁਸੀਂ ਕਰ ਲਓ, ਤੇ ਬਾਕੀ ਜਿਹੜੇ ਸੁਣ ਰਹੇ ਜੋ ਮੂਵ ਕਰਨਾ ਚਾਹੁੰਦੇ ਇਦਾਂ ਥਾਂ ਦੇ ਉੱਤੇ, ਤੇ ਉਹਨਾਂ ਨੂੰ ਵੀ ਇਹ ਸਾਰਾ ਪ੍ਰੋਸੀਜਰ ਜਿਹੜਾ ਉਹ ਫੋਲੋ ਕਰਨਾ ਜੀ। ਪੈਣਾ ਜੀ। ਥੈਂਕ ਯੂ ਜੀ ਕਾਲ ਦੇ ਲਈ। ਥੈਂਕ ਯੂ ਜੀ। ਇੱਕ ਮੈਂ ਜੀ ਇਹ ਦੱਸ ਦਵਾਂ, ਜੀ। ਪਿਛਲੀ ਵਾਰੀ ਸਾਡੇ ਇੱਕ ਦਰਸ਼ਕ ਸੀ, ਉਹਨਾਂ ਨੇ ਕੁਐਸਚਨ ਪੁੱਛਿਆ ਸੀਗਾ ਜੀ, ਆਪਣਾ ਜੀ। ਹੂੰ। ਕਿ ਜੇ ਪੇਰੈਂਟ ਆਪਣੇ ਬੱਚੇ ਲਈ ਕਰ ਰਿਹਾ ਤੇ ਗ੍ਰੈਂਡ ਚਿਲਡਰਨ ਦਾ ਕੀ ਹੈਗਾ। ਹੂੰ। ਉਹਦੀ ਮੈਂ ਕਲੈਰੀਫਿਕੇਸ਼ਨ ਕਰ ਦਿੰਦਾ ਕਿ ਪੇਰੈਂਟਸ ਆਪਣੇ ਜਦੋਂ ਬੱਚਿਆਂ ਦੇ ਲਈ ਕਰਦੇ ਨੇ ਨਾ, ਹੂੰ। ਅਡਲਟ ਵਾਲੀ ਕੈਟਾਗਰੀ 'ਚ ਜਦੋਂ ਕਰਦੇ ਨੇ, ਤੇ ਨਾਲ ਗ੍ਰੈਂਡ ਚਿਲਡਰਨ ਐਜ਼ ਅ ਡੈਰੀਵੇਟਿਵ ਆ ਸਕਦੇ ਨੇ। ਆ ਸਕਦੇ ਨੇ ਜੇ ਇੱਕ ਪੇਰੈਂਟ ਆਪਣੇ ਬੱਚੇ ਲਈ ਕਰ ਰਿਹਾ ਵਾ ਮਾਈਨਰ ਦੀ ਕੈਟਾਗਰੀ ਦੇ ਵਿੱਚ, ਜੀ। ਉਹਦੇ ਬੱਚੇ ਨਹੀਂ ਆ ਸਕਦੇ ਹੈਗੇ ਐਜ਼ ਅ ਡੈਰੀਵੇਟਿਵ, ਓਕੇ, ਕਿਉਂਕਿ ਤੁਸੀਂ ਆਪ ਡੈਰੀਵੇਟਿਵ ਆ ਰਹੇ ਹੋ। ਠੀਕ ਹੈ। ਡੈਰੀਵੇਟਿਵ ਦੇ ਡੈਰੀਵੇਟਿਵ ਬਣ ਕੇ ਨਹੀਂ ਆ ਸਕਦੇ। ਨਹੀਂ ਆ ਸਕਦੇ। ਪਰ ਜੇ ਤੁਸੀਂ ਆਪਣੇ ਅਡਲਟ ਬੱਚਿਆਂ ਲਈ ਫਾਈਲ ਕਰਦੇ ਹੋ 21 ਸਾਲ ਤੋਂ ਉੱਤੇ ਵਾਲਿਆਂ 21 ਸਾਲ ਤੋਂ ਉੱਤੇ ਵਾਲਿਆਂ ਲਈ ਰੈਲੇਵੈਂਟ ਕੈਟਾਗਰੀਜ਼ ਹੈ ਨਾ, ਹੂੰ। ਤੇ ਉਹਦੇ ਵਿੱਚ ਉਹ ਆ ਸਕਦੇ ਨੇ। ਤੇ ਜੇ ਉਹ ਕੇਸ ਦੇ ਵਿੱਚ ਜਿੱਦਾਂ ਉਹ ਕਹਿੰਦੇ ਵੀ ਉਹ ਵਿਡੋ ਹੋ ਜਾਂਦੇ ਆ, ਜਾਂ ਕਿਸੇ ਇੱਕ ਦੀ ਉਹ ਵਿਆਹ ਤੋਂ ਬਾਅਦ ਦੇ ਵਿੱਚ ਜੇ ਉਹ ਕਿਸੇ ਇੱਕ ਜਣੇ ਦੀ ਉਹ ਮੌਤ ਹੋ ਜਾਂਦੀ, ਤੇ ਉਹ ਕੇਸ ਦੇ ਵਿੱਚ ਕੀ ਬਣਦਾ ਹੁੰਦਾ? ਫਿਰ ਉਹਦੀ ਕੈਟਾਗਰੀ ਚੇਂਜ ਹੋ ਜਾਊਗੀ, ਥੋੜੀ ਜਿਹੀ ਫਾਸਟ ਆ ਜਾਊਗੀ। ਓਕੇ, ਹਾਂਜੀ ਠੀਕ ਹੈ ਜੀ। ਸੋ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਰਾਕੇਸ਼ਵਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਰਾਕੇਸ਼ਵਰ ਸਿੰਘ ਬੋਲ ਰਿਹਾ ਜੀ, ਸੈਕਰਾਮੈਂਟੋ ਤੋਂ। ਜੀ ਜੀ ਤਾਂ ਮੇਰਾ ਸਵਾਲ ਜਗਵੀਰ ਕੇਕੇਐਨ ਸਾਹਿਬ ਲਈ ਆ ਜੀ। ਜੀ ਮੈਂ ਆਪਣੇ ਲੜਕੇ ਲਈ 2011 ਵਿੱਚ ਜਨਵਰੀ 2011 ਵਿੱਚ ਅਪਲਾਈ ਕੀਤਾ ਸੀਗਾ ਜੀ। ਜੀ ਮੇਰਾ ਲੜਕਾ ਸ਼ਾਦੀशुदा ਆ ਜੀ ਉਸ ਵੇਲੇ ਉਹਦੇ ਇੱਕ ਬੱਚਾ ਸੀਗਾ ਜੀ, ਲੜਕੀ। ਜੀ ਹੁਣ ਬਾਅਦ ਦੇ ਵਿੱਚ ਇੱਕ ਲੜਕਾ ਪੈਦਾ ਹੋਇਆ, ਲੜਕੀ ਦਾ ਤਾਂ ਨਾਂ ਉਸ ਵੇਲੇ ਜਦੋਂ ਅਪਲਾਈ ਕੀਤਾ ਉਹਦੇ ਵਿੱਚ ਦਰਜ ਆ ਜੀ। ਜੀ ਬਾਅਦ ਵਿੱਚ ਲੜਕਾ ਹੋਇਆ ਸੀ ਜੀ, ਉਹ 4 ਸਾਲ ਦਾ ਹੋ ਗਿਆ, ਉਹਦਾ ਨਾਂ ਕਿੱਦਾਂ ਹੁਣ ਦਰਜ ਕਰਾਉਣਾ ਜੀ? ਤੁਸੀਂ ਜੀ ਜਿਹੜਾ ਤੁਹਾਡਾ I-130 ਜਿੱਥੇ ਫਾਈਲ ਹੋਇਆ ਨਾ ਇਮੀਗ੍ਰੇਸ਼ਨ ਵਾਲਿਆਂ ਨੇ, USCIS ਵਾਲਿਆਂ ਨੂੰ ਚਿੱਠੀ ਪਾਓ, ਤੇ ਨਾਲ ਜਿਹੜਾ ਬਰਥ ਸਰਟੀਫਿਕੇਟ ਤੇ ਮੈਰਿਜ ਸਰਟੀਫਿਕੇਟ ਦੋਨੋਂ ਭੇਜੋ, ਤੇ ਲੈਟਰ ਲਿਖ ਕੇ ਭੇਜੋ ਕਿ ਇਹ ਨਵੀਂ ਐਡੀਸ਼ਨ ਕਰਨੀ ਹੈ। ਇਹ ਕਿਹਨਾਂ ਨੂੰ ਭੇਜਣਾ ਜੀ? USCIS ਨੂੰ ਜਿਹੜਾ ਘੱਲਣਾ ਹੈ, ਜਿੱਥੇ 130 ਫਾਰਮ ਤੁਸੀਂ ਘੱਲਿਆ ਸੀਗਾ ਇਹ ਆਪਣੇ ਇੱਥੇ ਅਮਰੀਕਾ 'ਚ। ਕੈਲੀਫੋਰਨੀਆ ਆਫਿਸ ਤੋਂ? ਹਾਂਜੀ ਜੀ। ਜਿਹੜਾ ਵੀ ਉੱਥੇ ਤੁਸੀਂ ਸਰਵਿਸ ਸੈਂਟਰ ਜਿੱਥੇ ਵੀ ਪੈਂਡਿੰਗ ਹੈ ਨਾ ਤੁਹਾਡੇ ਉੱਤੇ, ਜਿਹੜਾ ਰਸੀਦ ਨੋਟਿਸ ਆਇਆ ਹੋਣਾ ਉੱਤੇ ਲਿਖਿਆ ਹੋਣਾ ਕੈਲੀਫੋਰਨੀਆ ਜਾਂ ਵਰਮੌਂਟ, ਜਿਹੜਾ ਵੀ ਉੱਤੇ ਮੇਰਾ ਤਾਂ ਕੇਸ ਤਾਂ ਵੈਸੇ ਹੁਣ ਉੱਥੇ ਗਿਆ ਹੈ ਜੀ ਜਿੱਥੇ ਵੀਜ਼ਾ ਲੱਗਣਾ, ਵੀਜ਼ਾ ਸੈਂਟਰ 'ਚ। NVC। ਫਿਰ ਤੁਸੀਂ ਜੇ NVC ਨੂੰ ਜੇ ਤੁਹਾਡੀ ਆਲਰੇਡੀ ਉਹਨੇ ਰਿਸੀਟ ਵਗੈਰਾ ਭੇਜਤੀ ਹੈ, ਤੁਸੀਂ NVC ਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ। ਉਹਨਾਂ ਦਾ ਫੋਨ ਤੇ ਕਰੀਏ ਜਾਂ ਕਿੱਦਾਂ? ਉਹ ਆਪਾਂ ਨਾ ਸ਼ੋਅ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ ਆਪਾਂ ਅਨਾਉਂਸ ਕਰ ਦੋਗੇ ਕਿ ਕਿਹੜਾ ਹੈਗਾ। ਮੈਂ ਤੁਹਾਨੂੰ ਸੁਣਦੇ ਰਹੋ ਤੁਸੀਂ। ਠੀਕ ਹੈ ਜੀ। ਅੱਛਾ ਜੀ। ਓਕੇ ਠੀਕ ਹੈ ਜੀ। ਜੀ ਸੋ ਅਗਲੇ ਜਿਹੜੇ ਕਾਲਰ ਨੇ ਰਾਣੀ ਕਾਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜ ਸਿੰਘ ਜੀ ਨਾਲ ਜਗਵੀਰ ਸਿੰਘ ਜੀ। ਜੀ ਜੀ ਮੈਂ ਕਾਲੋਂ ਬੋਲਦਾ, ਟ੍ਰੇਸੀ ਤੋਂ ਜੀ। ਤੇ ਆਪਣਾ ਕੁਐਸਚਨ ਇਹ ਆ ਕਿ ਆਪਾਂ ਸਿਸਟਰ ਹੁਣਾਂ ਦਾ ਮਤਲਬ ਕੀਤਾ ਸੀਗਾ 07 ਦੇ ਈਅਰ ਚ, ਮਾਰਚ 07, ਤੇ ਉਹਨਾਂ ਦੀ ਕਿਹੜੀ ਡੇਟ ਹੋਊਗੀ? ਜਗਵੀਰ ਸਿੰਘ ਹੁਣਾਂ ਨੂੰ ਪੁੱਛ ਸਕਦੇ ਹਾਂ, ਮਤਲਬ ਅੱਜ ਕੱਲ੍ਹ ਕੀ ਡੇਟ ਚੱਲ ਰਹੀ ਹੈ? ਜੀ ਆਪਾਂ ਪਿਛਲੀ ਵਾਰੀ ਦੱਸਿਆ ਸੀਗਾ ਕਿ ਜਿਹੜੇ ਨਾ ਸਿਬਲਿੰਗ ਵਾਲੇ ਜਿਹੜੇ ਕੇਸ ਹੈਗੇ ਨੇ, ਉਹਨਾਂ ਦੀ ਇੰਟਰਵਿਊ ਵਗੈਰਾ ਇਹਨਾਂ ਨੇ ਨਹੀਂ ਲੈਣੀ। ਇਹਨਾਂ ਨੇ ਦੱਸਿਆ ਸੀਗਾ ਕਿ ਜਦ ਤੱਕ ਖੁੱਲ੍ਹਦਾ ਨਹੀਂ ਪੂਰਾ ਆਪਰੇਸ਼ਨ ਵਗੈਰਾ, ਫਿਲਹਾਲ ਉਹਨਾਂ ਦੀ ਪ੍ਰੋਸੈਸਿੰਗ ਨਹੀਂ ਚੱਲ ਰਹੀ ਹੈ। ਜਿਹੜੇ ਕੋਵਿਡ ਤੋਂ ਪਹਿਲਾਂ ਵਾਲਾ ਸੀਗੇ, ਆਪਾਂ ਦੇਖੇ ਸੀਗੇ ਕਿ 2005 ਵਾਲੇ ਕੇਸਿਸ ਨੂੰ ਇਹਨਾਂ ਨੇ ਅਪਰੂਵਲ ਦੇਣੇ ਸ਼ੁਰੂ ਕਰ ਦਿੱਤੇ ਸੀਗੇ। 2006 ਵਾਲੇ ਜਿਹੜੇ ਕੇਸਿਸ ਸੀਗੇ, ਉਹਨਾਂ ਨੂੰ ਇੰਟਰਵਿਊ ਨੋਟਿਸਿਸ ਵਗੈਰਾ ਆਉਣੇ ਸ਼ੁਰੂ ਹੋ ਗਏ ਸੀਗੇ। ਤੇ ਐਗਜ਼ੈਕਟ ਟਾਈਮ ਪ੍ਰਿਡਿਕਟ ਕਰਨਾ ਮੁਸ਼ਕਿਲ ਹੈ। ਮੇਰੇ ਖਿਆਲ ਤੁਹਾਨੂੰ ਸਾਲ ਕੁ ਘੱਟੋ ਘੱਟ ਈਜ਼ੀਲੀ ਲੱਗ ਜਾਣਾ ਹੈ, ਜਦ ਤੱਕ ਕਿ ਉਹਨਾਂ ਦੀ ਇੰਟਰਵਿਊ ਆਊਗੀ। ਜੀ
ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ ਜੀ, ਓਕੇ ਓਕੇ ਜੀ, ਥੈਂਕ ਯੂ। ਜੀ ਬਿਲਕੁਲ ਜੀ। ਤੇ ਗੱਲ ਇਹ ਹੈ ਨਾ, ਜਿੱਦਾਂ ਦੱਸਿਆ ਹੀ ਆ ਵੀ ਦਸੰਬਰ ਤੱਕ ਤੇ ਹਾਲ ਦੀ ਘੜੀ ਇਦਾਂ ਦੀ ਜਿਹੜੀ ਸਾਰੀ ਪ੍ਰੋਸੈਸਿੰਗ ਰੁਕੀ ਆ, ਤੇ ਇਹ ਵੱਧ ਵੀ ਸਕਦੀ ਆ, ਅਜੇ ਕਿਹਾ ਨਹੀਂ ਜਾ ਸਕਦਾ ਵੀ ਉਦੋਂ ਤੱਕ ਦਸੰਬਰ ਤੱਕ ਕੋਵਿਡ ਦੇ ਜਿਹੜੇ ਕਿੱਦਾਂ ਦੇ ਹਾਲਾਤ ਹੋਣਗੇ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਹੁਣ ਖਾਸ ਕਰਕੇ ਆਪਾਂ ਇੱਥੇ ਬੈਠੇ ਤਾਂ ਗੱਲ ਕਰ ਰਹੇ ਹਾਂ, ਇੰਡੀਆ ਦੇ ਵਿੱਚ ਵੀ ਇਸ ਟਾਈਮ ਬਹੁਤ ਜ਼ਿਆਦਾ ਕੇਸ ਵੱਧ ਰਹੇ ਨੇ, ਸੋ ਉਦੋਂ ਤੱਕ ਉੱਥੇ ਕਿੱਦਾਂ ਦੇ ਹਾਲਾਤ ਹੋਣਗੇ ਇਹ ਕਿਹਾ ਨਹੀਂ ਜਾ ਸਕਦਾ, ਤੇ ਫਿਰ ਉਹਦੇ ਮੁਤਾਬਕ ਹੀ ਇਹਨਾਂ ਨੇ ਜਿਹੜਾ ਡਿਸੀਜਨ ਆ ਬਾਅਦ ਦੇ ਵਿੱਚ ਲੈਣਾ ਹੈਗਾ ਆ ਇਹ, ਕਿਉਂਕਿ ਉਹਨਾਂ ਨੇ ਜਿਹੜੀ ਪ੍ਰੋਕਲੇਮੇਸ਼ਨ ਦੇ ਵਿੱਚ ਇਹ ਵੀ ਚੀਜ਼ ਜਿਹੜੀ ਆਖੀ ਸੀ। ਜੀ ਜਗਵੀਰ ਜੀ। NVC ਦਾ ਨੰਬਰ ਹੈਗਾ ਜੀ 6033340700। ਦੁਬਾਰਾ ਬੋਲ ਦਿਓ ਇੱਕ ਵਾਰੀ। ਇਹ ਹੈਗਾ ਹੈ ਜੀ 6033340700। ਠੀਕ ਹੈ ਜੀ। ਤੇ 7 ਵਜੇ ਸਵੇਰੇ ਤੋਂ ਲੈ ਕੇ 12 ਵਜੇ ਮਿਡਨਾਈਟ ਤੱਕ ਉਹ ਕਹਿੰਦੇ ਨੇ ਕਿ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਪਰ ਨਾਲ ਹੀ ਇਹਨਾਂ ਨੇ ਮੈਸੇਜ ਵੀ ਪਾਇਆ ਹੋਇਆ ਹੈ ਕਿ ਕੋਵਿਡ ਕਰਕੇ ਕੋਈ ਗਾਰੰਟੀ ਨਹੀਂ ਹੈ ਇਹਨਾਂ ਦੀ ਕਿ ਇਹ ਰਿਪਲਾਈ ਕਰੂਗੇ। ਜੀ ਜੀ 6033340700 ਦੇ ਉੱਤੇ NVC ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਅਗਲੇ ਕਾਲਰ ਨੇ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਮੈਂ ਇੱਥੋਂ ਜੁਬਾ ਸਿਟੀ ਤੋਂ ਬੋਲਦੀ ਹਾਂ ਵੀਰ ਜੀ। ਮੈਂ ਨਾ ਸਿਟੀਜ਼ਨ ਲਈ ਅਪਲਾਈ ਕੀਤਾ ਆ ਜੀ, ਪਿਛਲੇ ਸਾਲ ਦਾ ਆ, ਜਾਣੀ ਕਿ ਮੇਰੇ 5 ਅਗਸਤ ਨੂੰ ਫਿੰਗਰਪ੍ਰਿੰਟ ਵੀ ਹੋ ਗਏ ਹੋ ਆ, ਤੇ ਹਜੇ ਕੋਈ ਇੰਟਰਵਿਊ ਦੀ ਚਿੱਠੀ ਨਹੀਂ ਆ ਰਹੀ। ਮੈਂ ਹੁਣ ਇਹ ਪੁੱਛਣਾ ਮੰਗਦੀ ਹਾਂ ਕਿ ਵੀ ਸਾਨੂੰ ਮੁੜ ਕੇ ਅਪਲਾਈ ਕਰਨਾ ਪਊਗਾ ਕਿ ਜਾਂ ਉਹਨਾਂ ਹੀ ਅਪਲਾਈ ਤੇ ਸਿਟੀਜ਼ਨ ਦੀ ਇੰਟਰਵਿਊ ਆ ਜੂਗੀ? ਜੀ ਉਹਨਾਂ ਤੇ ਆ ਜਾਊਗੀ, ਇੰਟਰਵਿਊ ਲੈ ਰਹੇ ਨੇ। ਕੱਲ ਨੂੰ ਵੀ ਗਿਆ ਸੀਗਾ ਮੈਂ ਇਹਨਾਂ ਦੇ ਉੱਥੇ ਪਾਰਕਿੰਗ ਲਾਟ ਵਗੈਰਾ ਦੇ ਵਿੱਚ ਸੌਂ ਵਗੈਰਾ ਚੁਕਾ ਰਹੇ ਨੇ। ਇੰਟਰਵਿਊ ਸ਼ੁਰੂ ਹੋ ਗਈਆਂ ਹੈਗੀਆਂ, ਪਰ ਕਾਫੀ ਘੱਟ ਕੇਸ ਨੇ, ਕਾਫੀ ਖਾਲੀ ਸੀਗੀ ਇਮੀਗ੍ਰੇਸ਼ਨ ਬੇਸਿਕਲੀ ਪੂਰੀ। ਜੀ ਤੇ ਆਊਗੀ ਚਿੱਠੀ ਤੁਹਾਨੂੰ ਉਸੇ ਦੇ ਉੱਤੇ ਆਊਗੀ, ਦੁਬਾਰਾ ਕੁਝ ਨਹੀਂ ਕਰਨਾ ਪੈਣਾ, ਨਵਾਂ ਕੁਝ ਨਹੀਂ ਕਰਨਾ ਪੈਣਾ ਜੀ। ਤੁਹਾਨੂੰ ਚਿੱਠੀ ਦਾ ਹੀ ਹੁਣ ਸਿੱਧਾ ਆਊਗਾ ਵੀ ਆ ਜਾਓ ਜੀ, ਸਹੁੰ ਚੱਕ ਲਓ ਜੀ। ਓਕੇ ਵੀਰ ਜੀ, ਮੈਂ ਇੱਕ ਹੋਰ ਕੁਐਸਚਨ ਆ ਜੀ। ਮੇਰਾ ਜਿਹੜਾ ਗ੍ਰੀਨ ਕਾਰਡ ਆ ਉਹ ਤਾਂ 23 ਚ ਜਾ ਕੇ ਐਕਸਪਾਇਰ ਹੋਣਾ ਆ ਜੀ, ਤੇ ਪਰ ਮੇਰਾ ਜਿਹੜਾ ਪਾਸਪੋਰਟ ਆ ਉਹ ਮੇਰਾ 17 ਨਵੰਬਰ ਨੂੰ 2020 ਦੇ ਵਿੱਚ ਐਕਸਪਾਇਰ ਹੋ ਜਾਣਾ। ਉਹ ਤੇ ਤਾਂ ਨਹੀਂ ਕੋਈ ਇਫੈਕਟ ਪਊਗਾ? ਨਹੀਂ ਤੁਸੀਂ ਤਾਂ ਆਲਰੇਡੀ ਕਿਹਾ ਤੁਸੀਂ US ਸਿਟੀਜ਼ਨ ਹੋ। ਨਹੀਂ ਅਪਲਾਈ ਕੀਤਾ ਹੁਣ ਐਲੀਜੀਬਿਲਟੀ ਹੈ। ਫਿੰਗਰਪ੍ਰਿੰਟ ਵੀ ਹੋ ਗਏ ਵੀਰ ਜੀ। ਹਾਂਜੀ ਉਹ ਕੋਈ ਨਹੀਂ, ਗ੍ਰੀਨ ਕਾਰਡ ਦੇ ਹਿਸਾਬ ਦੇ ਨਾਲ ਤਾਂ ਜਗਵੀਰ ਜੀ ਫਾਈਨ ਆ। ਪਾਸਪੋਰਟ ਤਾਂ ਇੰਡੀਆ ਦਾ ਹੁਣ ਫਿਰ ਤੁਹਾਨੂੰ ਉਸ ਤੋਂ ਬਾਅਦ ਚ ਜ਼ਰੂਰਤ ਨਹੀਂ ਪੈਣੀ। ਪਾਸਪੋਰਟ ਤਾਂ ਟਰੈਵਲ ਵਾਸਤੇ ਵੈਸੇ ਲੋੜ ਪੈਂਦੀ ਹੈ, ਪੈਣੀ ਨਹੀਂ ਲੋੜ ਕੋਈ। ਹਾਂਜੀ ਰੀਨਿਊ ਕਰਾਉਣ ਦੀ ਜੇ ਤੁਸੀਂ ਟਰੈਵਲ ਕਰਨਾ ਫਿਰ ਤੁਸੀਂ ਕਰਾ ਰੱਖੋ, ਨਹੀਂ ਤਾਂ ਉਦਾਂ ਨਹੀਂ ਤੁਹਾਨੂੰ ਕੋਈ ਲੋੜ ਟਰੈਵਲ ਨਹੀਂ ਪੈਣੀ। ਮੈਂ ਤਾਂ ਕਿਤੇ ਵੀ ਨਹੀਂ ਜਾਣਾ ਵੀਰ ਜੀ। ਠੀਕ ਹੈ, ਫਿਰ ਨਹੀਂ ਟੈਨਸ਼ਨ ਲੈਣ ਦੀ ਲੋੜ। ਤੇ ਜਿੱਦਣ ਤੁਸੀਂ ਸਿਟੀਜ਼ਨਸ਼ਿਪ ਦੀ ਲੈਣੀ ਉਹਨਾਂ ਨੇ ਗ੍ਰੀਨ ਕਾਰਡ ਤੁਹਾਡੇ ਤੋਂ ਲੈ ਲੈਣਾ ਆ, ਤੇ ਉਸ ਤੋਂ ਬਾਅਦ ਫਿਰ ਤੁਸੀਂ ਅਮਰੀਕਨ ਪਾਸਪੋਰਟ ਦੇ ਲਈ ਅਪਲਾਈ ਕਰਿਓ ਉਸ ਤੋਂ ਬਾਅਦ ਜਦੋਂ ਵੀ ਕਿਤੇ ਜਾਣਾ ਹੋਵੇ ਜੀ। ਤੇ ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਰਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਜੀ ਯੂ ਵੀਜ਼ਾ ਬਾਰੇ ਮੇਰਾ ਕੁਐਸਚਨ ਹੈ ਜੀ। ਜੀ ਮੈਂ 2016 ਮਾਰਚ ਚ ਅਪਲਾਈ ਕੀਤਾ ਸੀਗਾ ਜੀ, ਤੇ ਮੇਰਾ ਜਿਹੜਾ ਪਾਸਪੋਰਟ ਹੈ ਨਾ ਉਹ 1 ਸਾਲ ਪਿੱਛੋਂ ਐਕਸਪਾਇਰ ਹੋ ਗਿਆ ਸੀਗਾ ਜੀ। ਤੇ ਮੈਂ ਰਹਿਣਾ ਜੀ ਨਿਊ ਜਰਸੀ ਚ, ਤੇ ਸਾਨੂੰ ਇੰਡੀਅਨ ਐਮਬੈਸੀ ਲੱਗਦੀ ਹੈ ਨਿਊਯਾਰਕ ਜੀ। ਤੇ ਉਸ ਟਾਈਮ ਮੈਂ ਉਹਨਾਂ ਕੋਲੇ ਗਿਆ ਸੀਗਾ, ਤੇ ਉਹ ਆਂਦੇ ਵੀ ਤੁਹਾਡੇ ਕੋਲੇ ਜਿੰਨਾ ਚਿਰ ਆਉਂਦਾ ਨਹੀਂ ਗਾ ਵਰਕ ਪਰਮਿਟ, ਅਸੀਂ ਇਹਨੂੰ ਨਿਊ ਨਹੀਂ ਕਰ ਸਕਦੇ ਜੀ। ਬਿਲਕੁਲ ਸਹੀ ਕਹਿੰਦੇ ਨੇ। ਹੁਣ ਨਾਰਮਲ ਮੈਂ ਤੁਹਾਡੇ ਪ੍ਰੋਗਰਾਮ ਸੁਣਦਾ ਰਹਿਣਾ ਜੀ, ਸ਼ਾਇਦ ਮੈਂ 1-2 ਪ੍ਰੋਗਰਾਮਾਂ 'ਚ ਸੁਣਿਆ ਵੀ ਇਹ ਪਾਸਪੋਰਟ ਮੰਗ ਸਕਦੇ ਆ ਮੈਥੋਂ ਨਵਾਂ ਜਦੋਂ ਮੇਰਾ ਯੂ ਵੀਜ਼ਾ ਨੇੜੇ ਆਊਗਾ। ਤੇ ਫਿਰ ਮੈਂ ਇਸ ਹਾਲਤ 'ਚ ਕੀ ਕਰ ਸਕਦਾ ਜੀ? ਤੁਸੀਂ ਜਿਹੜਾ ਯੂ ਵੀਜ਼ਾ ਫਾਈਲ ਕੀਤਾ ਨਾ ਆਪਣੇ ਵਕੀਲ ਨੂੰ ਕਹਿ ਕੇ, ਜਿਹੜਾ ਯੂ ਵੀਜ਼ੇ ਦੇ ਡੈਫਰਡ ਐਕਸ਼ਨ ਇੱਕ ਵਰਕ ਪਰਮਿਟ ਹੁੰਦਾ ਹੈ। ਵਰਕ ਪਰਮਿਟ ਫਾਈਲ ਕਰਨ ਦੇ ਕਈ ਤਰੀਕੇ ਹੁੰਦੇ ਨੇ। ਇੱਕ ਵਰਕ ਪਰਮਿਟ ਜਿਹੜਾ ਯੂ ਵੀਜ਼ੇ ਨਾਲ ਤੁਹਾਨੂੰ ਆਪਸ਼ਨ ਦਿੰਦਾ ਹੈ, ਵਰਕ ਪਰਮਿਟ ਯੂ ਵੀਜ਼ਾ ਅਪਰੂਵ ਹੋਣ ਤੋਂ ਥੋੜੇ ਜਿਹੇ ਪਹਿਲਾਂ ਦੇ ਦਿੰਦੇ ਨੇ। ਜਦੋਂ ਤੁਹਾਡੇ ਕੋਲ ਉਹ ਵਾਲਾ ਵਰਕ ਪਰਮਿਟ ਆ ਜਾਂਦਾ, ਉਹਨੂੰ ਲੈ ਕੇ ਤੁਸੀਂ ਆਪਣਾ ਪਾਸਪੋਰਟ ਰਿਨਿਊ ਕਰਾਓ, ਤੇ ਫਿਰ ਤੁਹਾਡਾ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਅੱਛਾ, ਮਤਲਬ C14 ਵਾਲਾ ਸਾਨੂੰ ਮਿਲ ਜੂਗਾ, C19 ਤੋਂ ਪਹਿਲਾਂ ਤੇ C14 ਵਾਲੇ ਉਹ ਮੰਗਦੇ ਨਹੀਂ ਕਿ ਪਾਸਪੋਰਟ ਸਾਨੂੰ ਵੈਸੇ ਹੀ ਮਿਲ ਜੂਗਾ। ਬਿਲਕੁਲ ਸਹੀ, ਬਿਲਕੁਲ ਸਹੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਓਕੇ ਜੀ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਹਰਭਜਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2 ਪੁਆਇੰਟ ਆ ਜੀ। ਇੱਕ ਬੰਦਾ ਸਿਟੀ ਜਾਂ ਆਪਣੀ ਭੈਣ ਭਰਾਵਾਂ ਲਈ ਅਪਲਾਈ ਕਰਦਾ ਜੀ, ਤੇ ਉਹਦੀ ਡੈਥ ਹੋ ਜਾਂਦੀ ਆ ਜੀ, ਕੀ ਉਹ ਆ ਸਕਦੇ ਆ? ਨੰਬਰ 2 ਜੀ, ਜਿਹੜਾ ਬੰਦਾ SSI ਲੈ ਰਿਹਾ, ਰਿਟਾਇਰ ਹੈ, 올ਡ ਏਜ ਆ, ਕੀ ਉਹ ਛੋਟਾ ਬੱਚਾ ਕੋਈ ਅਡਾਪਟ ਕਰ ਸਕਦਾ? ਇਹ 2 ਸਵਾਲ ਹੈ। ਠੀਕ ਹੈ। ਪਹਿਲਾਂ ਤਾਂ ਮੈਂ ਦੱਸਦਾ ਕਿ ਆਪਾਂ ਇੱਕ ਟੌਪਿਕ ਡਿਸਕਸ ਕੀਤਾ ਸੀ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਉੱਤੇ। ਆਪਾਂ ਕਾਫੀ ਡਿਟੇਲ 'ਚ ਟੌਪਿਕ ਡਿਸਕਸ ਕੀਤੇ ਸੀ। 2 ਫੈਕਟਰ ਹੈਗੇ ਇੱਕ ਦੇ ਵਿੱਚ ਕਿ ਜਿਹੜਾ ਪਟੀਸ਼ਨਰ ਹੈਗਾ ਇੱਥੋਂ ਦੀ ਜਿਹਨੇ ਫਾਈਲ ਕੀਤਾ ਉਹਦੀ ਡੈਥ ਹੋ ਜਾਂਦੀ ਹੈ,
ਉਸ ਕੇਸ ਦੇ ਵਿੱਚ ਜਿਹੜੀ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਹੈ ਉਹ ਕਾਫੀ ਸਟਰੋਂਗ ਕੇਸ ਬਣ ਜਾਂਦਾ ਫੈਮਿਲੀ ਯੂਨਿਟੀ ਕਰਕੇ। ਦੂਸਰਾ ਕੇਸ ਆਪਾਂ ਡਿਸਕਸ ਕੀਤਾ ਸੀਗਾ ਕਿ ਉੱਥੇ ਓਵਰਸੀਜ਼ ਜਿਹੜਾ ਬੰਦਾ ਹੈ ਉਹ ਬੈਨੀਫਿਸ਼ਰੀ ਦੀ ਡੈਥ ਹੋ ਜਾਂਦੀ ਹੈ, ਉਹ ਵਾਲਾ ਕੇਸ ਇੰਨਾ ਸਟਰੋਂਗ ਨਹੀਂ ਬੰਦਾ, ਉਹ ਵਾਲਾ ਵੀਕ ਬੰਦਾ। ਅਤੇ ਜਿਹੜਾ ਤੁਹਾਡਾ ਤੁਸੀਂ ਕੇਸ ਫੈਕਟ ਪੈਟਰਨ ਦੱਸਿਆ ਪਟੀਸ਼ਨਰ ਦੀ ਡੈਥ ਹੋਈ ਹੈ, ਇਸ ਕੇਸ ਦੇ ਵਿੱਚ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਅਪਰੂਵ ਹੋਣ ਦੇ ਜ਼ਿਆਦਾ ਚਾਂਸ ਹੈਗੇ ਨੇ। ਅਤੇ ਦੂਸਰਾ ਜਿਹੜਾ ਤੁਸੀਂ ਦੱਸਿਆ ਕਿ ਜਿਹੜੀ ਸਪਲੀਮੈਂਟਲ ਸੋਸ਼ਲ ਸਿਕਿਉਰਿਟੀ ਤੁਸੀਂ ਇਨਕਮ ਜਿਹੜੀ ਤੁਸੀਂ ਲੈ ਰਹੇ ਹੋ, ਜਿਹੜਾ US ਸਿਟੀਜ਼ਨ ਹੈਗਾ ਉਹਦੇ ਪਬਲਿਕ ਚਾਰਜ ਦਾ ਕੋਈ ਇਫੈਕਟ ਨਹੀਂ ਹੈਗਾ ਇਮੀਗ੍ਰੈਂਟ 'ਤੇ। ਇਹਨਾਂ ਨੇ ਪੁੱਛਿਆ ਵੀ ਅਡੋਪਸ਼ਨ ਜਿਹੜੀ ਉਹ ਕਰ ਸਕਦੇ ਆ ਜੀ। ਅਡੋਪਸ਼ਨ ਜਿਹੜੀ ਤੁਸੀਂ ਅਡੋਪਸ਼ਨ ਕਰਨੀ ਹੈ ਉਹਦੇ ਵਿੱਚ ਕੀ ਹੈ ਕਿ ਡਿਪੈਂਡ ਕਰਦਾ ਕਿ ਕਿੱਥੇ ਕਿਹੜੀ ਕੰਟਰੀ 'ਚ ਅਡੋਪਸ਼ਨ ਤੁਸੀਂ ਕਰਦੇ ਹੋ। ਜੇ US 'ਚ ਕਰਦੇ ਹੋ ਉਹਨਾਂ ਨੇ ਦੇਖਣਾ ਕਿ ਤੁਹਾਡੇ ਹਾਲਾਤ ਕੀ ਹੈ, ਤੁਹਾਡੇ ਤੁਸੀਂ ਸਪੋਰਟ ਕਰ ਸਕਦੇ। ਹਾਂਜੀ, ਜੇ ਨਹੀਂ ਨਿਆਣਾ ਮੰਨ ਲਓ ਤੁਸੀਂ ਉਹ ਵਾਲੇ ਤਾਂ ਤੁਹਾਡੇ ਕੋਰਟ ਦੇ ਜੁਰਿਸਡਿਕਸ਼ਨ ਦੇ ਅਕੋਰਡਿੰਗ ਹੈ। ਜੇ ਤੁਸੀਂ ਇਮੀਗ੍ਰੇਸ਼ਨ ਪੱਖੋਂ ਪੁੱਛ ਰਹੇ ਹੋ ਕਿ SSI ਇਨਕਮ ਵਾਲਾ ਅਡੋਪਸ਼ਨ ਵਾਲੇ ਬੱਚੇ ਦੀ ਇਮੀਗ੍ਰੇਸ਼ਨ ਫਾਈਲ ਕਰ ਸਕਦਾ ਹੈ, ਉਹ ਕਰ ਸਕਦਾ ਹੈ, ਪਰ ਕਿਉਂਕਿ ਤੁਹਾਡੀ ਫਾਈਨੈਂਸ਼ੀਅਲ ਐਬਿਲਿਟੀ ਨਹੀਂ ਹੈਗੀ, ਤੁਹਾਨੂੰ ਕੋ ਸਪਾਂਸਰ ਵਿੱਚ ਪਾਉਣਾ ਪਊਗਾ। ਕਿਸੇ ਹੋਰ ਦੀ ਨਾਲ ਮਦਦ ਜਿਹੜੀ ਉਹ ਲੈਣੀ ਪੈ ਸਕਦੀ ਹੈ ਜੀ। ਅਤੇ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਅਤੇ ਜੇਕਰ ਤੁਸੀਂ ਸਿੱਧਾ ਡਾਇਰੈਕਟ ਜਗਵੀਰ ਟਿਰਕੀਆਣਾ ਨੂੰ ਉਹਨਾਂ ਦੇ ਆਫਿਸ ਦੇ ਵਿੱਚ ਕਾਂਟੈਕਟ ਕਰਨਾ ਚਾਹੁੰਦੇ ਹੋ, ਉਸ ਦੇ ਲਈ ਨੰਬਰ ਹੈ 4159090503 415 909 0503 ਦੇ ਉੱਤੇ ਜਿਹੜਾ ਤੁਸੀਂ ਕਾਂਟੈਕਟ ਉਹ ਕਰ ਸਕਦੇ ਹੋ। ਇੱਕ ਬਹੁਤ ਬਾਰ-ਬਾਰ ਸਵਾਲ ਜਿਹੜਾ ਆਪਾਂ ਨੂੰ ਫੇਸਬੁੱਕ ਦੇ ਉੱਤੇ ਆ ਰਿਹਾ ਫਿੰਗਰਪ੍ਰਿੰਟ ਨੂੰ ਲੈ ਕੇ ਵੀ, ਕੀ ਉਹ ਲਏ ਜਾ ਰਹੇ ਨੇ, ਅਜੇ ਉਹਨਾਂ ਨੇ ਸ਼ੁਰੂ ਕੀਤੇ ਨੇ ਕਿ ਅਜੇ ਉਹ ਕਿੱਦਾਂ ਆ? ਕਰ ਦਿੱਤੇ ਸ਼ੁਰੂ ਕਰ ਦਿੱਤੇ ਆ। ਸੋ ਟਾਵੇਂ ਜਿਹੜੇ ਹੋ ਜਾ ਰਹੇ ਨੇ ਟਾਵੇਂ ਜਦੋਂ ਦਾ ਕੋਵਿਡ ਲਾਕਡਾਊਨ ਆ, ਮੈਂ ਕੱਲ੍ਹ ਮੇਰੀ ਪਹਿਲੀ ਵਾਰੀ ਇੰਟਰਵਿਊ ਸੀਗੀ ਇਮੀਗ੍ਰੇਸ਼ਨ ਕਲਾਇੰਟ ਦੇ ਨਾਲ ਸਵੇਰੇ, ਅਤੇ ਜੋ ਉੱਥੇ ਸੀਗਾ ਫਿੰਗਰਪ੍ਰਿੰਟ ਲੈ ਰਹੇ ਨੇ, ਪਰ ਬੜੀ ਥੋੜ੍ਹੀ ਮਾਤਰਾ ਦੇ ਵਿੱਚ ਲੋਕਾਂ ਨੂੰ ਬੁਲਾਇਆ ਜੀ। ਅਤੇ ਉਹਨਾਂ ਦੀ ਪੋਲਿਸੀ ਹੁਣ ਕੀ ਹੈ ਕਿ ਜਿਹੜੇ ਆਲਰੇਡੀ ਪਹਿਲਾਂ ਫਿੰਗਰਪ੍ਰਿੰਟ ਹੋ ਗਏ ਸੀਗੇ ਉਹਨੂੰ ਉਹ ਨਵੀਂ ਐਪਲੀਕੇਸ਼ਨ 'ਤੇ ਰੀਅਪਲਾਈ ਕਰੂਗੇ। ਫੋਰ ਐਗਜ਼ਾਮਪਲ, ਜੇ ਤੁਸੀਂ ਇੱਕ ਵਾਰੀ ਵਰਕ ਪਰਮਿਟ ਲੈ ਚੁੱਕੇ ਹੋ, ਫਿੰਗਰਪ੍ਰਿੰਟ ਤੁਹਾਡੇ ਹੋ ਗਏ, ਦੁਬਾਰਾ ਨਵੇਂ ਵਰਕ ਪਰਮਿਟ ਦੇ ਉੱਤੇ ਉਹ ਫਿੰਗਰਪ੍ਰਿੰਟ ਨਹੀਂ ਲੈ ਰਹੇ ਹੈਗੇ। ਓਕੇ, ਪੁਰਾਣੇ ਵਾਲੇ ਰੀਅਪਲਾਈ ਕਰੂਗੇ। ਯੂਜ਼ ਕਰ ਰਹੇ ਜਿਹੜੇ ਬੰਦੇ ਨੇ ਕਦੀ ਫਿੰਗਰਪ੍ਰਿੰਟ ਨਹੀਂ ਦਿੱਤੇ ਉਹ ਵਾਲਿਆਂ ਨੂੰ ਬੁਲਾਓਗੇ ਉਹ। ਓਕੇ, ਬਾਇਓਮੈਟ੍ਰਿਕ ਬੇਸਿਕਲੀ ਉਹਨਾਂ ਦੇ ਹੋ ਰਹੇ ਜਿਨ੍ਹਾਂ ਦੇ ਅੱਜ ਤੱਕ ਕਦੀ ਵੀ ਨਹੀਂ ਸੀ ਹੋਏ, ਜੇ ਉਹਨਾਂ ਨੂੰ ਫਸਟ ਟਾਈਮ ਜੇ ਉਹ ਕਰਨਾ ਪੈ ਰਿਹਾ ਹੈਗਾ। ਸੋ ਇੰਤਜ਼ਾਰ ਕਰੋ ਵੀ ਨੋਟਿਸਿਸ ਜਿਹੜੇ ਉਹ ਤੁਹਾਨੂੰ ਫਿਰ ਆ ਜਾਣਗੇ ਉਸ ਹਿਸਾਬ ਨਾਲ। ਗੁਰਮੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਪੁੱਛਣਾ ਹੈ ਕਿ ਸਾਡੀ ਬੇਟੀ ਇੰਗਲੈਂਡ ਦੇ ਵਿੱਚ BS ਨਰਸਿੰਗ ਦੀ ਜੌਬ ਕਰਦੀ ਹੈ, ਤੇ ਉਹ ਸਾਰਾ ਪਰਿਵਾਰ ਇੱਥੇ ਆਉਣਾ ਚਾਹੁੰਦੇ ਹੋ, ਕਿਸ ਵੇਸ ਤੇ ਆ ਸਕਦੇ? ਜੀ ਦੇਖੋ, ਪਹਿਲਾਂ ਦੱਸਿਆ ਸੀਗਾ ਕਿ 3 ਤਰੀਕੇ ਹੈ ਮੇਨ ਇਮੀਗ੍ਰੇਸ਼ਨ ਕਰਨ ਦੇ। ਇੰਪਲੋਇਮੈਂਟ ਬੇਸਡ, ਮਤਲਬ ਕਿ ਜੌਬ ਦੇ ਰਾਹੀਂ ਜਿਹੜਾ ਤਰੀਕਾ ਉਹਦੇ ਲਈ ਤੁਹਾਨੂੰ ਇੱਕ US ਦਾ ਇੰਪਲੋਇਰ, ਜਿੱਦਾਂ ਹੁਣ ਤੁਸੀਂ ਨਰਸਿੰਗ ਵਾਲੀ ਫੀਲਡ ਦੱਸੀ ਹੈ, ਇੱਕ ਹਸਪੀਟਲ ਨਾਲ ਕੰਟੈਕਟ ਕਰਨਾ ਪਊਗਾ। ਉਹਦਾ ਫਿਰ ਅੱਗੇ ਥੋੜ੍ਹਾ ਜਿਹਾ ਲੰਬਾ ਪ੍ਰੋਸੈਸ ਹੈ, ਵੀਜ਼ੇ ਦੇ ਆਪਣੇ ਰੂਲ ਅਤੇ ਟਾਈਮਲਾਈਨ ਹੈ। ਉਹ ਤੁਸੀਂ ਆਪਣੀ ਬੇਟੀ ਨੂੰ ਕਹੋ ਕਿ ਜੇ ਇੰਪਲੋਇਮੈਂਟ ਵਾਲਾ ਉਹ ਆਪਣੇ ਲੈਵਲ 'ਤੇ ਕੰਟੈਕਟ ਕਰੇ ਇੰਪਲੋਇਰਸ ਨੂੰ, ਉਹਨਾਂ ਦੇ ਅੱਗੇ ਲਾਇਰ ਹੁੰਦੇ ਨੇ ਅਤੇ ਉਹ ਗਾਈਡ ਕਰ ਦੋਗੇ ਕਿੱਦਾਂ ਅੱਗੇ ਜਾਣਾ ਜੀ। ਅਤੇ ਦੂਸਰਾ ਫੈਮਿਲੀ ਬੇਸਡ ਵਾਲਾ ਤਰੀਕਾ ਹੋ ਗਿਆ। ਤੀਸਰਾ ਜਿਹੜਾ ਤਰੀਕਾ ਹੈ ਉਹ ਹੈਗਾ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ 'ਚ 2 ਚੀਜ਼ਾਂ ਆ ਜਾਂਦੀਆਂ, ਪੂਰੀ ਡਿਟੇਲ 'ਚ ਮੈਂ ਡਿਸਕਸ ਨਹੀਂ ਕਰੂੰਗਾ ਹੁਣ। ਇੱਕ ਹੋ ਗਿਆ E2 ਵੀਜ਼ਾ ਇੰਗਲੈਂਡ ਵਾਲਿਆਂ ਲਈ, ਇੱਕ ਹੋ ਗਿਆ EB5। ਜਿਹੜਾ E2 ਵੀਜ਼ਾ ਉੱਤੇ ਬਿਜ਼ਨਸ ਤੁਹਾਨੂੰ ਥੋੜ੍ਹੇ ਜਿਹੇ ਪੈਸੇ ਇਨਵੈਸਟ ਕਰਨੇ ਪੈਣੇ ਨੇ, $1 ਲੱਖ ਤੋਂ $3 ਲੱਖ ਦੀ ਰეკਮੈਂਡੇਸ਼ਨ ਹੈ। ਉਹਦੇ ਵਿੱਚ ਉਹ ਆ ਕੇ ਜਦੋਂ ਇਹ ਕੌਂਸੂਲੇਟ ਵਗੈਰਾ ਖੋਲ੍ਹਦੇ ਨੇ, ਵੀਜ਼ਾ ਦਿੰਦੇ ਨੇ, ਤੁਸੀਂ ਆ ਕੇ ਇੱਥੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ, ਕੰਮ ਕਰ ਸਕਦੇ ਹੋ। ਅਤੇ ਜਿਹੜਾ ਡਾਇਰੈਕਟ ਗ੍ਰੀਨ ਕਾਰਡ ਹੈਗਾ ਉਹ ਹੈਗਾ EB5। EB5 ਦੀ ਜਿਹੜੀ ਮਿਨੀਮਮ ਇਨਵੈਸਟਮੈਂਟ ਦੀ ਰਿਕੁਆਇਰਮੈਂਟ ਹੈਗੀ ਹੈ $9 ਲੱਖ। ਅਤੇ ਤੁਸੀਂ ਹੁਣ ਇਹ ਦੇਖੋ ਕਿ ਕਿਹੜੇ ਤਰੀਕੇ ਦੇ ਅੰਡਰ ਆਉਣਾ ਹੈ, ਅਤੇ ਫਿਰ ਉਹਦੀਆਂ ਅੱਗੇ ਆਪਾਂ ਡਿਟੇਲਸ ਬਾਅਦ 'ਚ ਡਿਸਕਸ ਕਰ ਸਕਦੇ ਹਾਂ। ਜੀ। ਅਗਲੇ ਜਿਹੜੇ ਕਾਲਰ ਨੇ ਦੇਸ਼ ਰਾਜ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ। ਹਾਂਜੀ, ਦੇਸ਼ ਰਾਜ ਬੋਲ ਰਹੇ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ, ਮੇਰੀ ਮਦਰ ਇਨ ਲਾ 2 ਸਾਲ ਦੀ ਪਰਮਿਸ਼ਨ ਲੈ ਕੇ ਗਏ ਸੀ ਇੰਡੀਆ ਨੂੰ, ਤੇ ਉਹ ਐਕਸਪਾਇਰ ਹੋ ਗਈ ਹੈ May 1 ਨੂੰ ਜੀ। ਤੇ ਅਸੀਂ ਟਿਕਟ ਯਾਨੀ ਕਿ 2 ਮਹੀਨੇ ਐਕਸਪਾਇਰ ਹੋਣ ਤੋਂ ਪਹਿਲਾਂ ਹੀ ਲਈ ਸੀ, ਤੇ ਉਹ ਹੁਣ ਸਟਿਲ ਇੰਡੀਆ ਹੀ ਆ, ਤੇ ਕੋਈ ਫਲੈਟ ਫਲੂਟ ਦਾ ਵੀ ਨਹੀਂ ਕੋਈ ਚੱਕਰ ਬਣ ਰਿਹਾ, ਤੇ ਕੀ ਕਰ ਸਕਦੇ? ਦੂਜੀ ਵਾਰੀ ਏਸੀ ਲਈ ਸੀ ਹੈਗਾ। ਤੁਸੀਂ ਜੀ ਇੱਕ ਫਾਰਮ ਹੁੰਦਾ 131A, ਤੁਹਾਨੂੰ ਉਹ ਫਾਈਲ ਕਰਨਾ ਪੈਣਾ। 131A ਉੱਥੇ ਜਿਹੜੀ ਇੰਡੀਆ ਦੇ ਵਿੱਚ US ਐਮਬੈਸੀ ਆ, ਹਾਂਜੀ, ਉੱਥੇ ਉਹਨਾਂ ਨੂੰ ਚਿੱਠੀ ਘੱਲਣੀ ਪੈਣੀ ਹੈ। ਚਿੱਠੀ ਘੱਲਣੀ ਪੈਣੀ ਫਾਰਮ 'ਤੇ। ਪਰ ਇਹ ਦੇਖ ਲਿਓ ਕਿ ਹੁਣ ਜਦੋਂ ਦੱਸਿਆ ਕਿ ਕੋਵਿਡ ਕਰਕੇ ਕੋਈ ਜ਼ਿਆਦਾ ਸੁਣਵਾਈ ਨਹੀਂ ਹੋਣੀ ਤੁਹਾਡੀ ਇਸ ਵੇਲੇ। ਕਾਫੀ ਲੋਕ ਇਸ ਸਿਚੁਏਸ਼ਨ 'ਚ ਫਸੇ ਹੈ, ਵੇਟ ਕਰਨੀ ਪੈ ਸਕਦੀ ਹੈ। ਨਹੀਂ, ਇੱਥੇ ਅਸੀਂ ਇਹਨਾਂ ਨੂੰ 2 ਥਾਂ ਜਾਂ ਮੇਲ ਕਰ ਦਿੱਤੇ, ਇੱਥੇ ਨਿਊਯਾਰਕ, ਨਿਊ ਜਰਸੀ 'ਚ, ਤੇ ਇੱਕ ਨਬਰਾਸਕਾ। ਦੇਖੋ ਕੀ ਸੀਗਾ ਕਿ ਦੋ ਸਿਨੈਰੀਓ ਹੋ ਸਕਦੇ ਸੀਗੇ। ਸਿਨੈਰੀਓ ਪਹਿਲਾਂ ਇਹ ਸੀਗਾ ਕਿ ਸਰਕਾਰ ਸੋਚਦੀ ਕਿ ਲੋਕੀ ਆਪਣੀ ਕੰਟਰੋਲ ਤੋਂ
ਇਹਨਾਂ ਦੇ ਮਜਬੂਰੀ ਕਰਕੇ ਫਸੇ ਹੋਏ ਆ, ਤੇ ਇਹਨਾਂ ਨੂੰ ਬ੍ਰੇਕ ਦੇ ਦਈਏ ਕਿ ਸਿੱਧੇ ਇਹਨਾਂ ਨੂੰ ਜਹਾਜ਼ ਤੇ ਆਉਣ ਦਈਏ। ਪਰ ਇੱਦਾਂ ਹੋ ਨਹੀਂ ਰਿਹਾ। ਆਪਾਂ ਨੂੰ ਸੁਣਨ 'ਚ ਆਇਆ ਕਿ ਉਹਨਾਂ ਨੇ ਲੋਕਾਂ ਨੂੰ ਰੋਕ ਦਿੱਤਾ ਤੇ ਹੁਣ ਉਹਨਾਂ ਨੇ ਰੋਕ ਦਿੱਤਾ। 에ਅਰਲਾਈਨ ਵਾਲੇ ਨਹੀਂ ਉਹਨਾਂ ਨੂੰ ਚੜ੍ਹਨ ਦੇ ਰਹੇ। ਉਹ ਕਹਿੰਦੇ ਕਿ ਆਪਾਂ ਕੱਲ੍ਹ ਹੀ ਪੰਗਾ ਲਈਏ, ਕਿਉਂਕਿ ਸਾਰੀ ਇਮੀਗ੍ਰੇਸ਼ਨ ਤਾਂ ਉਹਨਾਂ ਨੂੰ ਵੀ ਨਹੀਂ ਪਤਾ 에ਅਰਲਾਈਨਸ ਵਾਲਿਆਂ ਨੂੰ ਕਿ ਕੀ ਕੌਣ ਹੈ, ਕਿੱਦਾਂ ਹੋਊਗਾ। ਚਾੜ ਕੇ ਲੈ ਜਾਈਏ ਇੱਥੋਂ, ਫਿਰ ਵਾਪਸ ਤੋੜ ਦੇਣਗੇ, ਉਹ ਸਾਡੇ ਦੁਆਲੇ ਹੋਣਗੇ। ਉਹ ਕਹਿੰਦੇ ਵੀ ਨਾਲੋਂ ਵੀ ਨਾ ਹੀ ਚਾੜੋ, ਜਗ੍ਹਾ ਆਲਰੇਡੀ 19 ਕੀ ਹੈ ਨਾ। ਤੇ ਉਹ ਫਿਰ ਉਹਦੇ ਲਈ ਇਹ ਹੈ ਕਿ ਹੁਣ ਜਿਹੜਾ ਕਾਫੀ ਲੋਕਾਂ ਨੇ ਆਲਰੇਡੀ ਫੀਡਬੈਕ ਦਿੱਤਾ ਸੀਗਾ ਕਿ ਉਹਨਾਂ ਨੇ ਨਹੀਂ ਚੜ੍ਹਨ ਦਿੱਤਾ, ਤੇ ਤੁਹਾਨੂੰ ਇਹ ਦੁਬਾਰਾ ਇਹ ਵਾਲਾ ਪਰਮਿਟ ਲੈ ਕੇ ਹੀ ਆਉਣਾ ਪਊਗਾ ਜਦੋਂ ਵੀ। ਹੁਣ ਫਿਰ ਜਦੋਂ ਖੁੱਲ੍ਹਦਾ ਹੈ ਜੀ, ਹੁਣ ਜਿੰਨੀ ਦੇ 2 ਸਾਲ ਰਹੇ ਆ ਤੇ ਥੋੜ੍ਹੇ ਜਿਹੇ ਮਹੀਨੇ ਫਿਰ ਉਹਨਾਂ ਨੂੰ ਹੋਰ ਥੋੜ੍ਹਾ ਉੱਥੇ ਇੰਤਜ਼ਾਰ ਕਰਨਾ ਪੈ ਸਕਦਾ ਆ। ਤੇ ਜਦੋਂ ਫਿਰ ਮਾਹੌਲ ਸੁਖਾਲਾ ਹੁੰਦਾ ਆ ਤੇ I-31A ਜਿਨ੍ਹਾਂ ਦੇ ਵੀ ਡਿਊਰੇਸ਼ਨਸ ਜਿਹੜੀਆਂ ਉਹ ਕ੍ਰਾਸ ਕਰ ਗਈਆਂ ਨੇ, ਇਹਨਾਂ ਸਾਰਿਆਂ ਦੇ ਲਈ ਇਹ ਸੇਮ ਹੀ ਫਾਰਮ ਫਿਰ ਇਸ ਹਿਸਾਬ ਦੇ ਨਾਲ ਬਣਦਾ ਆ, ਰਾਈਟ? ਵੀ ਜਿਹੜੇ ਗ੍ਰੀਨ ਕਾਰਡ ਦੇ ਉੱਤੇ ਐਕਸਟੈਂਡਡ ਜਿਹੜਾ ਉਹ ਰਹਿ ਗਏ ਨੇ, ਤੇ ਜਿਨ੍ਹਾਂ ਦਾ ਚਾਹੇ ਸਾਲ ਤੋਂ ਵੀ ਉੱਤੇ ਹੋ ਗਿਆ ਆ, ਜਿਨ੍ਹਾਂ ਨੇ ਪਰਮਿਸ਼ਨ ਵੀ ਐਕਸਟਰਾ ਨਹੀਂ ਸੀ ਲਈ, ਉਹਨਾਂ ਨੂੰ ਵੀ ਫਿਰ ਇਹਨਾਂ ਹਾਲਾਤਾਂ ਦੇ ਮੱਦੇ-ਨਜ਼ਰ ਜਿਹੜਾ ਆਉਣ ਦਿੱਤਾ ਜਾ ਸਕਦਾ ਇਸ ਹਿਸਾਬ ਦੇ ਨਾਲ। ਜੀ, ਆਪਣਾ ਕੋਵਿਡ ਤੋਂ ਪਹਿਲਾਂ ਵੀ ਆਪਾਂ ਕੀ ਦੇਖਦੇ ਸੀਗੇ ਕਿ ਜਿਹੜਾ ਗ੍ਰੀਨ ਕਾਰਡ ਔਨ ਇਟਸ ਫੇਸ ਵੈਲਿਊ ਤਾਂ ਵੈਲਿਡ ਹੈਗਾ, ਜਿਹਨਾਂ ਦਾ ਗ੍ਰੀਨ ਕਾਰਡ ਐਕਸਪਾਇਰ ਨਹੀਂ ਹੋਇਆ, ਉਹਨਾਂ ਨੂੰ 에ਅਰਲਾਈਨ ਵਾਲੇ ਉਦੋਂ ਨਹੀਂ ਰੋਕਦੇ ਸੀਗੇ ਜਦੋਂ ਕਮਰਸ਼ੀਅਲ ਹੋ ਸੀਗਾ। ਹੁਣ ਕੀ ਹੈਗਾ ਕਿ 에ਅਰਲਾਈਨ ਵਾਲੇ ਵੀ ਉਹ ਦੇਖ ਰਹੇ ਨੇ ਕਿ 1 ਸਾਲ ਵਾਲਾ ਰੂਲ ਇੰਨਾ ਕੁ ਉਹ ਇੰਪਲੀਮੈਂਟ ਕਰ ਰਹੇ ਨੇ। ਕਾਫੀ ਲੋਕਾਂ ਤੋਂ ਸੁਣਿਆ ਕਿ 1 ਸਾਲ ਤੋਂ ਵੱਧ ਜਿਹੜੇ ਰਹੇ ਉਹਨਾਂ ਨੂੰ 에ਅਰਲਾਈਨਸ ਵਾਲਿਆਂ ਨੇ ਰਿਫਿਊਜ਼ ਕਰਤਾ। ਹਾਂਜੀ, ਸੋ ਜ਼ਰੂਰ ਜਦੋਂ ਵੀ ਉੱਥੇ ਖੋਲ੍ਹਦੇ ਨੇ US ਐਮਬੈਸੀਜ਼, ਉੱਥੇ ਕੌਂਸੂਲੇਟ US ਕੌਂਸੂਲੇਟ ਨਾਲ ਸੰਪਰਕ ਕਰੋ ਜੀ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਕਰਨ ਜੀ, ਮੇਰਾ ਕੁਐਸਚਨ ਸੀ, ਮੈਂ 6 ਮਹੀਨੇ ਪਹਿਲਾਂ ਆਪਣੇ ਬ੍ਰਦਰ ਨੂੰ ਤੇ ਭਾਬੀ ਨੂੰ ਅਪਲਾਈ ਕੀਤਾ ਸੀ ਵਿਜ਼ਟਰ ਵੀਜ਼ੇ ਵਾਸਤੇ ਜੀ, ਤੇ ਉਹਨਾਂ ਨੇ ਫਾਈਲ ਵੀ ਨਹੀਂ ਵੇਖੀ ਦਿੱਲੀ ਫੜ ਕੇ। ਉਹ ਕਹਿੰਦੇ ਜੀ ਤੁਸੀਂ ਨਹੀਂ ਵਾਪਸ ਆਉਣਾ। ਜੀ, ਤੁਸੀਂ ਪਹਿਲਾਂ ਉਹਨਾਂ ਦੇ ਲਈ ਗ੍ਰੀਨ ਕਾਰਡ ਵੀ ਫਾਈਲ ਕੀਤਾ ਬ੍ਰਦਰ ਲਈ? ਜੀ ਨਹੀਂ। ਅੱਛਾ ਜੀ। ਸਿਰਫ ਮੈਂ ਉਹਨਾਂ ਨੂੰ ਵਿਜ਼ਟਰ ਸਪਾਂਸਰ ਭੇਜੀ ਸੀ। ਤੁਸੀਂ ਸਿਟੀਜ਼ਨ ਹੋ? ਹਾਂਜੀ, ਮੈਂ ਸਿਟੀਜ਼ਨ ਹਾਂ ਤੇ ਮੈਂ ਟਰੱਕ ਡਰਾਈਵਰ ਹਾਂ ਜੀ। ਮੇਰੀ ਇਨਕਮ ਹੈਗੀ 6000 ਮਹੀਨੇ ਦੀ। ਠੀਕ ਹੈ। ਦੇਖੋ, ਜਿਹੜਾ ਟੂਰਿਸਟ ਵੀਜ਼ਾ ਨਾ, ਇਹਦੇ ਵਿੱਚ ਕੋਈ ਐਸਾ ਉਹਨਾਂ ਦੀ ਮਰਜ਼ੀ ਹੈ ਦੇਣਾ ਕਿ ਨਹੀਂ ਦੇਣਾ। ਹੁਣ ਤੁਸੀਂ ਜਦੋਂ ਖੁੱਲ੍ਹਦੇ ਆ ਇਹ, ਤੁਸੀਂ ਦੁਬਾਰਾ ਰੀਅਪਲਾਈ ਕਰੋ। ਜੇ ਤੁਸੀਂ ਰੀਅਪਲਾਈ ਕਿਸੇ ਰੀਜ਼ਨ ਨਾਲ ਕਰਦੇ ਹੋ, ਹੈ ਨਾ, ਜਿੱਦਾਂ ਫੋਰ ਐਗਜ਼ਾਮਪਲ ਕਿਸੇ ਨੇ ਕਿਹਾ ਕਿ ਫੈਮਿਲੀ ਰਿਟਰੀਟ ਹੈ, ਘੁੰਮਣ ਜਾਣਾ ਹੈ, ਬਰਥ ਹੈਗਾ ਫੈਮਿਲੀ ਮੈਂਬਰ ਦਾ, ਕੋਈ ਵਿਆਹ ਸ਼ਾਦੀ ਹੈ, ਜੇ ਕੋਈ ਤੁਹਾਡਾ ਇੱਦਾਂ ਦਾ ਰੀਜ਼ਨ ਹੁੰਦਾ ਹੈ ਤੇ ਨਾਲ ਤੁਸੀਂ ਪ੍ਰੋਪਰ ਡਾਕੂਮੈਂਟੇਸ਼ਨ ਵਗੈਰਾ ਲਗਾਉਂਦੇ ਹੋ, ਅਕਾਊਂਟਿੰਗ ਵਗੈਰਾ ਪ੍ਰੋਪਰ ਦਿੰਦੇ ਹੋ, ਤੇ ਤੁਹਾਡੇ ਚਾਂਸ ਵੱਧ ਜਾਂਦੇ ਨੇ। ਗਰੰਟੀ ਕੋਈ ਨਹੀਂ ਹੁੰਦੀ ਇਹਦੇ ਵਿੱਚ। ਹਾਂਜੀ, ਮੈਂ ਲਾਇਆ ਸੀ, ਮੇਰੀ ਬੇਟੀ ਦਾ ਬਰਥਡੇ ਸੀ ਜੀ, ਉਹਦੇ ਚ ਮੈਂ ਉਹ ਨਾਲ ਬਣਾ ਕੇ ਲਾਤਾ ਸੀ। ਠੀਕ ਹੈ, ਤੁਸੀਂ ਰੀਅਪਲਾਈ ਕਰੋ। ਰੀਅਪਲਾਈ ਕਰਨ ਤੇ ਕੋਈ ਰੋਕ ਟੋਕ ਨਹੀਂ ਹੈ, ਜਿੰਨੀ ਵਾਰੀ ਮਰਜ਼ੀ ਕਰੋ। ਕਈ ਵਾਰੀ ਆਪਾਂ ਦੇਖਦੇ ਹਾਂ ਚਿਰ ਬਾਅਦ ਕਰ ਸਕਦੇ ਹਾਂ ਅਸੀਂ। ਹੁਣ ਤਾਂ ਐਪਲੀਕੇਸ਼ਨ ਲੈ ਨਹੀਂ ਰਹੇ ਇਸ ਵੇਲੇ, ਤੁਸੀਂ ਹੁਣ 1 ਜਨਵਰੀ ਤੋਂ ਬਾਅਦ ਹੀ ਕਰ ਸਕਦੇ ਹੋ ਜੀ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਓਕੇ ਜੀ। ਜੀ, ਸੁੱਖ, ਸਤਿ ਸ਼੍ਰੀ ਅਕਾਲ। ਹਾਂਜੀ, ਸੁੱਖ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਵੀਰ ਜੀ, ਸਾਡੇ ਮੇਰੀ ਨੂੰਹ ਆ ਉੱਥੇ ਇੰਡੀਆ, ਤੇ ਉਹਨਾਂ ਮੈਰਿਜ ਕਰਕੇ ਆਈ ਸੀ ਬੇਟੇ ਦੀ, ਤੇ ਉਹਦੀ ਹੁਣ ਇੰਟਰਵਿਊ ਨਿਕਲ ਆਈ ਸੀ ਮਾਰਚ ਵਿੱਚ। 1 ਹਫ਼ਤਾ ਰਹਿ ਗਿਆ ਸੀ ਤੇ ਆਪਣਾ ਬੰਦ ਹੋ ਗਿਆ ਜੀ। ਤੇ ਮੈਂ ਹੁਣ ਇਹ ਪੁੱਛਣਾ ਚਾਹੁੰਦੀ ਸੀ ਵੀ ਇਹ ਕਦੋਂ ਕਿ ਹੁਣ ਦੁਬਾਰਾ ਹੋਊਗਾ, ਕੀ ਹੋਊਗਾ? ਕੌਂਸੂਲੇਟ ਜੀ ਖੁੱਲ੍ਹਣ ਲੱਗ ਪਏ ਆ, ਕਈ ਕੰਟਰੀਆਂ 'ਚ ਖੁੱਲ੍ਹ ਗਏ ਨੇ। ਦੁਬਈ ਦੇ ਵਿੱਚ ਖੁੱਲ੍ਹ ਗਿਆ ਸੀਗਾ, ਚਾਈਨਾ ਦੇ ਵਿੱਚ ਕਈ ਖੋਲ੍ਹਤੇ ਸੀਗੇ। ਮੁੰਬਈ ਵਾਲਾ ਅਜੇ ਨਹੀਂ ਖੁੱਲ੍ਹਿਆ, ਉਹਨੂੰ ਵੀ ਕਹਿੰਦੇ ਆ, ਇਹਨਾਂ ਨੇ ਅਨਾਊਂਸ ਕੀਤਾ ਸੀਗਾ ਕਿ ਛੇਤੀ ਖੋਲ੍ਹ ਦੇਣਗੇ। ਸੋ ਕਿਆ ਇੰਤਜ਼ਾਰ ਕਰਨਾ ਪਊਗਾ ਜਦੋਂ ਖੋਲ੍ਹਦੇ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਆਈ ਥਿੰਕ ਫਸਟ ਕਮ ਫਸਟ ਸਰਵ ਵਾਲੀ ਜਿਨ੍ਹਾਂ ਨੂੰ ਪਹਿਲੋਂ ਨੋਟਿਸ ਆਏ ਸੀ, ਉਹਨਾਂ ਨੂੰ ਪਹਿਲੋਂ ਫਿਰ ਵਾਰੀ ਆ ਜਾਊਗੀ। ਤੁਹਾਡੀ ਫਿਰ ਵਾਰੀ ਜਲਦੀ ਆ ਜਾਊਗੀ ਜਦੋਂ ਵੀ ਖੁੱਲ੍ਹਦੇ ਆ ਜੀ। ਹਾਂਜੀ, 1 ਹਫ਼ਤਾ ਰਹਿ ਗਿਆ ਸੀ ਜਾਣ ਵਿੱਚ। ਹਾਂਜੀ, ਕੋਈ ਨਹੀਂ ਜੀ, ਹੁਣ ਤਾਂ ਬੰਦ ਆ ਜੀ। ਹਾਂਜੀ, ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਤੁਹਾਡੇ ਜਿਹੜੇ ਆਪਾਂ ਪੁੱਛ ਰਹੇ ਤੁਹਾਡੇ ਪਿਤਾ ਜੀ ਦਾ ਜਿਹੜਾ ਫ਼ੋਨ ਨੰਬਰ ਕੋਈ ਉੱਥੇ ਕੰਟੈਕਟ ਕਰਨਾ ਚਾਹੁੰਦਾ, ਤੁਸੀਂ ਬਾਅਦ ਦੇ ਵਿੱਚ ਜਿਹੜਾ ਜ਼ਰੂਰ ਜਾਂਦੇ ਜਿਹੜਾ ਜ਼ਰੂਰ ਦੱਸ ਦਿਓ। ਤੇ ਸਿਟੀਜ਼ਨਸ਼ਿਪ ਇੰਟਰਵਿਊਜ਼ ਬਾਰੇ ਵੀ ਪੁੱਛ ਰਹੇ ਆ। ਜੇ ਫਿੰਗਰਪ੍ਰਿੰਟ ਸ਼ੁਰੂ ਹੋਏ ਤੇ ਇਹਦਾ ਮਤਲਬ ਵੀ ਇੰਟਰਵਿਊਜ਼ ਵੀ ਚੱਲ ਰਹੀਆਂ ਨੇ। ਇੰਟਰਵਿਊਜ਼ ਸ਼ੁਰੂ ਹੋ ਗਈਆਂ? ਹਾਂਜੀ, ਹੋ ਗਈਆਂ ਨੇ। ਸੋ ਚਲੋ ਜੀ, ਇੰਤਜ਼ਾਰ ਕਰਿਓ ਜੀ। ਫਿਰ ਜਿਨ੍ਹਾਂ ਦੇ ਸਿਟੀਜ਼ਨਸ਼ਿਪ ਦੇ ਲਈ ਆ ਉਹ ਇੰਟਰਵਿਊਜ਼ ਜਿਹੜੀਆਂ ਉਹ ਦੇਣੀਆਂ, ਉਹ ਤਿਆਰੀ ਜਿਹੜੀ ਉਹ ਕਰਨੀ ਸ਼ੁਰੂ ਕਰ ਲਿਓ ਫਿਰ ਜੀ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਸੁਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰੀ ਬੇਟੀ ਨੇ 9 ਜਨਵਰੀ ਦਾ ਕੀਤਾ ਹੈ ਅਪਲਾਈ ਆਪਣੇ ਭੈਣ ਭਰਾ ਦਾ, ਵੀ ਉਹ ਕਿੰਨੇ ਕੁ ਸਾਲ ਲੱਗ ਜਾਣਗੇ? 9 ਜਨਵਰੀ ਕਿਹੜਾ ਸਨ ਜੀ? 9 ਜਨਵਰੀ ਮਤਲਬ ਕਿ 2009 ਚ ਕੀਤਾ ਸੀਗਾ।
ਹਾਂਜੀ 9 ਚ ਕੀਤਾ 2009 ਚ। ਉਹ ਜੀ ਅਜੇ ਫਿਲਹਾਲ ਤਾਂ 2006 ਵਾਲਿਆਂ ਤੇ 2005 ਤੇ 6 ਵਾਲੇ ਕੇਸ ਡਿਸਾਈਡ ਕਰ ਰਹੇ ਨੇ। 3 ਸਾਲ ਹੋਰ 3-4 ਸਾਲ ਹਾਂਜੀ 3 ਘੱਟੋ ਘੱਟ। ਸਾਲ ਤਾਂ ਇੱਕ ਵੱਡੀ ਬੇਟੀ ਦਾ ਨਾ ਬੇਟਾ 21 ਸਾਲਾਂ ਦਾ ਉਹਦਾ ਬਣ ਜਾਊਗਾ ਨਾਲ। ਇਹ ਡਿਪੈਂਡ ਕਰਦਾ ਜੀ, ਦੇਖਣਾ ਪੈਣਾ ਕਿੰਨੀ ਉਮਰ ਆ ਉਹਦੀ ਟੋਟਲ। ਉਹਦੀ 21ਵਾਂ ਸਾਲ ਲੱਗਾ ਆ ਹਜੇ ਬੇਟੇ ਉਹਦਾ ਫਿਰ ਹਾਂਜੀ ਜਿੱਦਾਂ ਤੁਸੀਂ ਦੱਸ ਪਹਿਲੀ ਗੱਲ ਤਾਂ ਇਹ ਹੈ ਕਿ ਫਿਲਹਾਲ ਜਿੱਦਾਂ ਦੱਸਿਆ 2005 ਦੇ ਚੱਲ ਰਹੇ ਨੇ ਹੈ ਨਾ, ਤੁਹਾਡੀ ਅੱਗੇ 5 ਸਾਲ ਦੀ ਵੇਟ ਹੈਗੀ ਆ ਔਨ ਐਵਰੇਜ। ਅਤੇ ਜੋ ਤੁਸੀਂ ਦੱਸ ਰਹੇ ਹੋ ਦੇਖਣਾ ਪੈਣਾ ਕਿ ਤੁਹਾਡਾ ਜਿਹੜਾ 130 ਆ ਉਹ ਕਿੰਨੀ ਦੇਰ ਪੈਂਡਿੰਗ ਸੀਗਾ, ਜਿੰਨੀ ਦੇਰ ਉਹ ਪੈਂਡਿੰਗ ਸੀਗਾ ਉਹ ਸਾਲ ਮਾਈਨਸ ਹੋ ਜਾਊਗੇ, ਅਤੇ ਜੇ ਉਹਨਾਂ ਉਹ ਬਚਦਾ ਤਾਂ ਉਹਦਾ ਮਿਲ ਜਾਊਗਾ, ਨਹੀਂ ਤਾਂ ਨਹੀਂ ਮਿਲੂਗਾ। ਨਹੀਂ ਤਾਂ ਫਿਰ ਮੁਸ਼ਕਿਲ ਆ ਜੀ। ਫਿਰ ਇਹ ਆਪਣੇ ਜਿਹੜੇ ਵਕੀਲ ਦੇ ਥਰੂ ਤੁਸੀਂ ਅਪਲਾਈ ਕੀਤਾ ਉਹਦੇ ਨਾਲ ਤੁਸੀਂ ਕੰਟੈਕਟ ਵੀ ਜ਼ਰੂਰ ਕਰ ਲਓ। ਮਨਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਮਨਿੰਦਰ ਜੀ ਹੈਲੋ। ਹਾਂਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਮੈਂ ਪੁੱਛਣਾ ਸੀ ਕੁਐਸਚਨ, ਭਾਜੀ ਹੁਣ ਮੈਂ ਪਹਿਲਾਂ ਪੁੱਛਿਆ 601 ਮੈਂ ਅਪਲਾਈ ਕੀਤੀ ਸੀਗੀ, ਭਾਜੀ ਹੁਣ ਕਹਿੰਦੇ ਸਰਵਿਸ ਰਿਕੁਐਸਟ ਕਰਿਓ, ਮੈਂ ਕੀਤੀ ਤਾਂ ਅਪਰੂਵ ਹੋ ਗਈ ਮੇਰੀ ਸੀਗੀ। ਅੱਛਾ ਜੀ। ਤੇ ਉਹ ਆ ਗਿਆ ਸੀਗਾ ਭਾਜੀ, ਪਹਿਲਾਂ ਤੁਹਾਡਾ ਥੈਂਕ ਯੂ ਬਹੁਤ ਬਹੁਤ ਜੀ ਦੱਸਣ ਦਾ ਜੀ। ਤੇ ਭਾਜੀ ਹੁਣ ਉਹ ਦੂਸਰਾ ਮੇਰਾ ਜਿਹੜਾ 485 ਕੀਤਾ ਸੀ ਅਪਲਾਈ ਮੈਂ, ਹਾਂਜੀ ਪਹਿਲੋਂ 3 ਸਾਲ ਉਹ ਅਪਡੇਟ ਹੀ ਨਹੀਂ ਹੋਇਆ, ਕੱਲ ਉਹ ਵੀ ਅਪਡੇਟ ਹੋ ਗਿਆ ਕਿ ਉਹ ਕਿਸੇ ਨਿਊ ਅਫਸਰ ਨੂੰ ਇੱਦਾਂ ਕੁਛ ਲਿਖਿਆ ਆ ਰਿਹਾ ਵਿੱਚ ਕਿ ਉਹਨੂੰ ਭੇਜ ਦਿੱਤਾ ਕੇਸ। ਹਾਂਜੀ ਚੇਸ ਯੂਅਰ ਟ੍ਰਾਂਸਫਰ ਨਿਊ ਅਫਸਰ ਇੱਦਾਂ ਲਿਖਿਆ ਹੁੰਦਾ ਭਾਜੀ। ਤੁਹਾਡਾ ਭਾਜੀ ਹੋ ਜਾਣਾ ਕੇਸ ਅਪਰੂਵ। ਉਹ ਨਿਊ ਅਫਸਰ ਨੂੰ ਟ੍ਰਾਂਸਫਰ ਦਾ ਇੰਟਰਵਿਊ ਭਾਜੀ ਮੇਰੀ 2 ਸਾਲ ਪਹਿਲਾਂ ਹੋ ਗਈ ਸੀਗੀ। ਹਾਂਜੀ ਉਹ ਪੇਪਰ ਹੀ ਮੰਗੀ ਗਿਆ। ਤੁਹਾਡੀ ਦੁਬਾਰਾ ਇੰਟਰਵਿਊ ਮੋਸਟ ਲਾਈਕਲੀ ਤੁਹਾਡੀ ਦੁਬਾਰਾ ਇੰਟਰਵਿਊ ਉਹਨਾਂ ਨੇ ਨਹੀਂ ਲੈਣੀ। ਜੇ ਤੁਹਾਡਾ ਵੇਵਰ ਅਪਰੂਵ ਕਰ ਦਿੱਤਾ ਤੇ ਤੁਹਾਡਾ ਗ੍ਰੀਨ ਕਾਰਡ ਵੀ ਅਪਰੂਵ ਹੋ ਜਾਣਾ। ਲੱਡੂਆਂ ਦਾ ਡੱਬਾ ਹੁਣ ਤਿਆਰ ਰੱਖੋ ਤੁਸੀਂ। ਹਾਂਜੀ ਥੈਂਕ ਯੂ ਭਾਜੀ ਬਹੁਤ ਬਹੁਤ। ਓਕੇ ਜੀ ਓਕੇ ਜੀ। ਅਗਲੇ ਕਾਲਰ ਨੇ ਜੀ ਜਸ਼ਕਰਨ ਜੀ ਸਤਿ ਸ਼੍ਰੀ ਅਕਾਲ। ਜਸ਼ਕਰਨ ਜੀ ਸਰ। ਹਾਂਜੀ ਜੀ ਪੁੱਛੋ ਜੀ ਕੀ ਸਵਾਲ ਆ। ਸਰ ਮੇਰੇ 2 ਕੁਐਸਚਨ ਨੇ। ਇੱਕ ਤਾਂ ਵੀ ਮੇਰੇ ਮਾਮਾ ਜੀ ਨੇ ਅਪਲਾਈ ਕੀਤਾ ਸੀ ਮੇਰੀ ਸਿਸਟਰ ਐਂਡ ਬ੍ਰਦਰ ਦਾ 2006 ਦਸੰਬਰ ਚ ਜੀ, ਤੇ ਉਹਨਾਂ ਨੂੰ ਕਿੰਨਾ ਟਾਈਮ ਰਹਿੰਦਾ। ਤੇ ਸੈਕੰਡ ਕੁਐਸਚਨ ਇਹ ਹੈ ਵੀ ਮੈਂ ਇੱਥੇ ਇੰਟਰਨੈਸ਼ਨਲ ਸਟੂਡੈਂਟ ਆ ਅਮਰੀਕਾ ਚ ਜੀ, ਤੇ ਮੈਂ ਇੱਥੇ ਨਰਸਿੰਗ ਕਰਨ ਡਿਆ ਤੇ ਮੈਂ 22 ਇਅਰਸ ਦਾ। ਜੀ। ਮੇਰਾ ਵੀ ਕੁਝ ਬਣ ਸਕਦਾ ਉਹਦੇ ਨਾਲ ਕਿ ਨਹੀਂ? ਉਹਨਾਂ ਨੇ ਸਿਬਲਿੰਗ ਦੀ ਪਟੀਸ਼ਨ ਫਾਈਲ ਕੀਤੀ ਸੀਗੀ ਨਾ 2006 ਦੇ ਵਿੱਚ। ਹਾਂਜੀ ਅੱਛਾ ਭਾਜੀ ਹੁਣ ਜਿੱਦਾਂ ਨਾ ਉਹ ਕਿੱਥੇ ਨੇ ਜਿਹੜੇ ਪ੍ਰਿੰਸੀਪਲ ਬੈਨੀਫਿਸ਼ਰੀ ਆ US ਦੇ ਵਿੱਚ ਨੇ ਕਿ ਬਾਹਰ ਨੇ ਇਸ ਵੇਲੇ? ਉਹ ਜਿਹੜੇ ਮੇਰੇ ਮਦਰ ਨੇ ਉਹ ਬਾਹਰ ਨੇ, ਇੰਡੀਆ ਨੇ। ਅੱਛਾ ਭਾਜੀ ਇਹ ਧਿਆਨ ਨਾਲ ਸੁਣ ਲੈਣਾ, ਮੈਂ ਛੋਟੇ 'ਚ ਤੁਹਾਨੂੰ ਦੱਸਦਾ ਜੇ ਤੁਹਾਨੂੰ ਸਮਝ ਆਉਂਦਾ। ਜਿਹੜੇ ਫੈਮਿਲੀ ਬੇਸਡ ਪਟੀਸ਼ਨ ਹੁੰਦੀਆਂ ਨੇ ਇਹਦੇ 2 ਚਾਰਟ ਹੁੰਦੇ ਨੇ, ਚਾਰਟ A ਤੇ ਚਾਰਟ B। ਹਾਂਜੀ ਚਾਰਟ ਜਿਹੜਾ A ਹੈਗਾ ਉਹ ਚੱਲ ਰਿਹਾ ਫਰਵਰੀ 2005। ਠੀਕ ਹੈ। ਚਾਰਟ B ਥੋੜਾ ਜਿਹਾ ਚੱਲਦਾ ਐਡਵਾਂਸ ਦੇ ਵਿੱਚ ਨਵੰਬਰ 2005। ਠੀਕ ਹੈ। ਚਾਰਟ B ਦਾ ਫਾਇਦਾ ਉਦੋਂ ਹੀ ਲਿਆ ਜਾ ਸਕਦਾ ਜਦੋਂ ਪ੍ਰਿੰਸੀਪਲ ਬੈਨੀਫਿਸ਼ਰੀ US ਦੇ ਵਿੱਚ ਹੈਗਾ। ਜੇ ਉਹ ਉਸ ਟਾਈਮ ਇੱਥੇ ਵਿਜ਼ਿਟ ਕਰ ਰਹੇ ਨੇ, ਡੇਟ ਉਹਨਾਂ ਦੀ ਕਰੰਟ ਹੋ ਜਾਂਦੀ ਹੈ ਚਾਰਟ B ਦੇ ਵਿੱਚ, ਤੇ ਚਾਰਟ B ਉਸ ਵੇਲੇ ਹਰ ਮਹੀਨੇ ਔਨ ਨਹੀਂ ਹੁੰਦਾ, ਕਈ ਵਾਰੀ ਔਨ ਕਈ ਵਾਰੀ ਆਫ। ਤੁਸੀਂ ਹੁਣ ਕੀ ਕਰਨਾ ਕਿ ਤੁਸੀਂ ਪੈ ਗਏ ਹੋ ਬੜੀ ਇੱਕ ਕੈਲਕੂਲੇਸ਼ਨ ਦੇ ਵਿੱਚ ਕਿ ਤੁਹਾਡਾ 130 ਕਿੰਨੀ ਦੇਰ ਪੈਂਡਿੰਗ ਸੀਗਾ ਤੇ ਤੁਹਾਡਾ ਵੀਜ਼ਾ ਨੰਬਰ ਕਦੋਂ ਅਵੇਲੇਬਲ ਹੋਊਗਾ। ਤੇ ਜੇ ਤੁਸੀਂ ਓਵਰਸੀ ਚਾਰਟ A ਵਾਲੇ ਦੀ ਵੇਟ ਕਰਦੇ ਹੋ ਚ ਤੁਹਾਨੂੰ ਟਾਈਮ ਜ਼ਿਆਦਾ ਲੱਗ ਸਕਦਾ। ਤੁਸੀਂ ਇਹ ਬੈਠ ਕੇ ਆਪਣੇ ਵਕੀਲ ਨਾਲ ਜਿਹੜਾ ਚਾਰਟ B ਹੈਗਾ, ਜੇ ਉਹਨਾਂ ਕੋਲ ਵੀਜ਼ਾ ਵਗੈਰਾ ਆਉਣ ਵਗੈਰਾ ਦੀ ਪੋਸੀਬਿਲਿਟੀ ਹੈਗੀ ਹੈ ਤੇ ਅੱਗੇ ਤੁਹਾਨੂੰ ਜਿੱਦਾਂ ਦੱਸਿਆ ਸੀਗਾ 90 ਡੇਜ਼ ਵਗੈਰਾ ਵੇਟ ਵੀ ਕਰਨਾ ਪੈਂਦਾ ਹੈ, ਤੇ ਤੁਸੀਂ ਚਾਰਟ B ਦੇ ਅੰਡਰ ਤੁਸੀਂ ਆਪਣੀ ਸਟ੍ਰੈਟੇਜਾਈਜ਼ ਕਰ ਸਕਦੇ ਹੋ। ਉਹਨਾਂ ਤੁਹਾਨੂੰ ਬੈਨੀਫਿਟ ਹੋ ਸਕਦਾ ਕਿ ਤੁਸੀਂ ਏਜ ਆਊਟ ਨਾ ਹੋ। ਨਹੀਂ ਤੇ ਜੇ ਤੁਸੀਂ NVC ਦੀ ਵੇਟ ਕਰਦੇ ਹੋ ਤਾਂ ਫਿਰ ਉਹੀ ਹੈ ਕਿ ਜਦੋਂ ਉਹਨਾਂ ਦੀ ਚਿੱਠੀ ਆਊਗੀ, ਡੇਟ ਕਰੰਟ ਹੋਊਗੀ, ਉਹਦੇ ਵਿੱਚ ਜਿੰਨਾ ਤੁਹਾਡਾ 130 ਪੈਂਡਿੰਗ ਸੀਗਾ ਉਹਨਾਂ ਟਾਈਮ ਤੁਹਾਨੂੰ ਮਿਲ ਜਾਊਗਾ, ਬਾਕੀ ਤਾਂ ਤੁਹਾਨੂੰ ਨਹੀਂ ਮਿਲੂਗਾ। ਹੈ ਨਾ? ਠੀਕ ਹੈ ਜੀ। ਉਹਨਾਂ ਕੋਲ ਤਾਂ ਵੀਜ਼ਾ ਹੈਗਾ ਟੂਰਿਸਟ ਵੀਜ਼ਾ, ਤੇ ਉਹ ਇੱਥੇ ਆ ਸਕਦੇ ਆ। ਹਾਂਜੀ ਪਰ ਜਦੋਂ ਆਉਂਦੇ ਆ ਉਦੋਂ ਚਾਰਟ B ਕਰੰਟ ਹੈਗਾ, ਫੇਰ ਹੀ ਫਾਈਲ ਕਰ ਸਕਦੇ ਨਾ। ਤੇ ਨਾਲੇ 3 ਮਹੀਨੇ ਵੇਟ ਵੀ ਹੈ ਜੀ। ਜੀ ਜੀ ਇਹ ਨਹੀਂ ਵੀ ਆਉਂਦੇ ਨਹੀਂ ਤੁਰੰਤ ਨਹੀਂ ਕਰਦੇ। ਜੀ ਬਿਲਕੁਲ ਜੀ ਥੈਂਕ ਯੂ ਜੀ। ਤੇ ਆਪਣੇ ਵਕੀਲ ਦੇ ਨਾਲ ਜ਼ਰੂਰ ਕਰੋ। ਜੇ ਆਪਣੇ ਵਕੀਲ ਤੇ ਨਹੀਂ ਬਹੁਤਾ ਭਰੋਸਾ ਤੇ ਫਿਰ ਜਗਵੀਰ ਟਿਰਕੀ ਨਾ ਉਹਨਾਂ ਦੇ ਨਾਲ ਕੰਟੈਕਟ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ 4159090503 415-909-0503 ਦੇ ਉੱਤੇ ਇਹਨਾਂ ਦੇ ਨਾਲ ਕੰਟੈਕਟ ਕਰੋ। ਅਗਲੇ ਕਾਲਰ ਨੇ ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ। ਮਨਦੀਪ ਜੀ ਹੈਲੋ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ।
ਵੀਰ ਜੀ ਮੇਰਾ ਕੁਐਸਚਨ ਸੀਗਾ, ਮੇਰੇ ਨਾ ਮਦਰ ਜਨਵਰੀ ਚ US ਆਏ ਸੀਗੇ B2 ਵਿਜ਼ਟਰ ਵੀਜ਼ੇ ਤੇ ਜੀ। ਤੇ ਜਿੱਦਾਂ ਜੁਲਾਈ 16 ਨੂੰ ਉਹਨਾਂ ਦਾ ਜਿੱਦਾਂ ਐਂਟਰੀ ਉਹਨਾਂ ਦੀ ਐਕਸਪਾਇਰ ਹੋਣੀ ਸੀਗੀ ਤੇ COVID-19 ਕਰਕੇ ਪਹਿਲਾਂ ਜਿੱਦਾਂ 에ਅਰਲਾਈਨ ਨੇ ਟਿਕਟ ਕੈਂਸਲ ਕਰਤੀ, ਫਿਰ ਮੈਂ ਨਵੀਂ ਟਿਕਟ ਫਿਰ ਇੱਕ ਹੋਰ ਡਾਇਰੈਕਟ ਇੰਡੀਆ ਦੀ ਲਈ ਸੀਗੀ, ਉਹ ਵੀ ਮੇਰੀ ਕੈਂਸਲ ਹੋ ਗਈ ਜੀ। ਤੇ ਉਸ ਤੋਂ ਬਾਅਦ ਫਿਰ ਮੈਂ ਕੀ ਕੀਤਾ, ਮੈਂ ਕਿਹਾ ਵੀ ਹੁਣ ਤਾਂ ਕੋਈ ਚਾਂਸ ਵੀ ਕੋਈ ਚਾਰਾ ਨਹੀਂ ਗਾ, ਫਿਰ ਮੈਂ ਉਹਨਾਂ ਦੀ ਜਿੱਦਾਂ ਅੱਗੇ ਜਿਹੜੀ ਐਕਸਟੈਂਸ਼ਨ ਆ ਉਹ ਪਾਈ ਸੀਗੀ I-539 ਦੀ, ਤੇ ਉਹ ਭਾਜੀ ਜਿੱਦਾਂ ਹੁਣ ਆਪਾਂ 6 ਮਹੀਨੇ ਦੀ ਅੱਗੇ ਉਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਕਿ ਸਾਨੂੰ ਅੱਗੇ ਐਂਟਰੀ ਮਿਲ ਜੇ, ਤੇ ਉਹਦੇ ਬਾਰੇ ਜਿੱਦਾਂ ਰਿਸੀਵਿੰਗ ਦੇ ਤਾਂ ਸਾਨੂੰ ਉਹਨਾਂ ਜਦੋਂ ਮੈਂ ਆਨਲਾਈਨ ਫਾਈਲ ਕੀਤਾ ਉਹਨਾਂ ਦੀ ਜਿਹੜੀ ਈਮੇਲ ਆ ਗਈ ਕਿ ਤੁਹਾਡਾ ਕੇਸ ਸਾਨੂੰ ਰਿਸੀਵ ਹੋ ਗਿਆ ਨਾ, ਹਾਂਜੀ। ਉਸ ਤੋਂ ਬਾਅਦ ਨਾ ਕੋਈ ਫਿੰਗਰਾਂ ਦੀ ਆਈ ਆ ਜਾਂ ਮਤਲਬ ਕੋਈ ਡਿਸੀਜਨ, ਜੇ ਮੇਰਾ ਕੁਐਸਚਨ ਸੀਗਾ ਵੀ ਜੇ ਉਹਨਾਂ ਦੇ ਫਿੰਗਰ ਵੀ ਨਹੀਂ ਹੁੰਦੇ ਜਾਂ ਉਹਨਾਂ ਦਾ ਕੋਈ ਡਿਸੀਜਨ ਨਹੀਂ ਆਉਂਦਾ ਤੇ ਜੇ ਉਹ ਇੰਡੀਆ ਵਾਪਸ ਚਲੇ ਜਾਂਦੇ ਆ, ਜਿੱਦਾਂ ਮੰਨ ਲਓ ਕਿ ਆਪਾਂ ਨੈਕਸਟ ਜਿਹੜੇ 6 ਮੰਥ ਤੋਂ ਪਹਿਲਾਂ ਉਹ ਵਾਪਸ ਚਲੇ ਜਾਂਦੇ ਆ, ਤੇ ਕੀ ਉਹਨਾਂ ਦਾ ਵੀਜ਼ੇ ਤੇ ਕੋਈ ਇਫੈਕਟ ਪਏਗਾ ਵਾਪਸ ਜਾਂ ਕਿੱਦਾਂ, ਇਹਦਾ ਕੀ ਹੋਏਗਾ ਹੁਣ? ਅੱਛਾ ਜੀ, ਮੈਂ ਦੱਸ ਦਿੰਦਾ। ਇਹਨਾਂ ਦਾ ਜਿਹੜਾ ਇੱਕ ਕਿਤਾਬ ਦੇ ਵਿੱਚ ਜਿਹੜਾ ਨੇ ਕਾਨੂੰਨ ਲਿਖਿਆ, ਉਹ ਕਾਨੂੰਨ ਇਹ ਹੈਗਾ ਕਿ ਜਦੋਂ ਤੁਸੀਂ ਆਊਟ ਆਫ ਸਟੇਟਸ ਹੋ ਜਾਂਦੇ ਹੋ, ਤੁਹਾਡੀ ਜਿਹੜੀ ਵੀਜ਼ਾ ਸਟੈਂਪ ਹੈਗੀ ਹੈ ਉਹ ਆਟੋਮੈਟਿਕਲੀ ਇਨਵੈਲਿਡ ਹੋ ਜਾਂਦੀ ਹੈ। ਜਿਹੜਾ ਹੁਣ ਆਪਾਂ ਐਕਸਟੈਂਸ਼ਨ ਫਾਈਲ ਕਰਦੇ ਹਾਂ, ਉਹ ਜਿਹੜੀ ਐਕਸਟੈਂਸ਼ਨ ਹੁੰਦੀ ਹੈ, ਇੱਕ ਸਟੇਟਸ ਨਹੀਂ ਹੁੰਦਾ, ਉਹਨੂੰ ਆਥੋਰਾਈਜ਼ ਪੀਰੀਅਡ ਟੂ ਸਟੇ ਕਹਿੰਦੇ ਆ, ਕਿ ਮਤਲਬ ਤੁਸੀਂ ਰਹਿ ਸਕਦੇ ਹੋ ਜਦੋਂ ਉਹ ਚੀਜ਼ ਪੈਂਡਿੰਗ ਹੈ। ਅਤੇ ਕੋਵਿਡ ਤੋਂ ਪਹਿਲਾਂ ਜਿਹੜੇ ਲੋਕ ਫਾਈਲ ਕਰਦੇ ਸੀਗੇ, ਜਦੋਂ ਤੁਸੀਂ ਜਾਂਦੇ ਹੋ ਤੁਹਾਡਾ ਕੇਸ ਅਬੈਂਡਨ ਹੋ ਜਾਂਦਾ, ਤੁਹਾਨੂੰ ਉਹ ਚਿੱਠੀ ਭੇਜ ਦਿੰਦੇ ਆ ਕਿ ਤੁਸੀਂ ਲੀਵ ਕਰ ਗਏ, ਤੁਹਾਡਾ ਕੇਸ ਆਪਾਂ ਡਿਨਾਈ ਕਰਤਾ। ਇਹ ਜਿਹੜੇ ਲੋਕ ਸੀਗੇ, ਇਹਨਾਂ ਨੂੰ ਆਉਣ ਵੇਲੇ ਹਾਰਡ ਟਾਈਮ ਨਹੀਂ ਹੁੰਦਾ ਸੀਗਾ, ਆਫਿਸਰ ਪੁੱਛਦਾ ਸੀਗਾ ਕਿ ਤੁਸੀਂ ਓਵਰ ਸਟੇ ਕਿਉਂ ਕੀਤੀ ਹੈ, ਉਹ ਦੱਸਦੇ ਸੀਗੇ ਕਿ ਆਹ ਦੇਖੋ ਇਹ ਰਿਸੀਟ ਹੈਗੀ ਆ, ਆਪਾਂ ਫਾਈਲ ਕੀਤਾ ਸੀਗਾ, ਅਤੇ ਪ੍ਰੋਬਲਮ ਨਹੀਂ ਹੁੰਦੀ ਸੀਗੀ। ਅਤੇ ਆਪਾਂ ਇਹੀ ਹੋਪ ਕਰਦੇ ਹਾਂ ਕਿ ਅੱਗੇ ਵੀ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਸੇਮ ਰੂਲ ਨੂੰ ਉੱਦਾਂ ਹੀ ਕੰਟੀਨਿਊ ਕਰੇ ਕਿ ਪ੍ਰੋਬਲਮ ਨਾ ਦੇਣੇ ਲੋਕਾਂ ਨੂੰ, ਅਤੇ ਇਸ ਵੇਲੇ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ ਕਿ ਕਿੱਦਾਂ ਕਰੂਗੇ। ਠੀਕ ਹੈ, ਪਰ ਜਿੱਦਾਂ ਮਤਲਬ ਉਹਨਾਂ ਦੇ ਐਂਟਰੀ ਐਕਸਪਾਇਰ ਹੋਣ ਤੋਂ ਮੈਂ ਪਹਿਲਾਂ ਹੀ ਫਾਈਲ ਕਰ ਦਿੱਤਾ ਸੀ। ਹਾਂਜੀ ਬਿਲਕੁਲ, ਜੇ ਤਾਂ ਬਾਅਦ 'ਚ ਕੀਤਾ ਹੁੰਦਾ ਫਿਰ ਤਾਂ ਤੁਸੀਂ ਆਲਰੇਡੀ ਆਊਟ ਆਫ ਸਟੇਟਸ 'ਚ ਹੀ ਸੀਗੇ, ਹੈ ਨਾ, ਅਤੇ ਹੁਣ ਤੁਸੀਂ ਜੇ ਪਹਿਲਾਂ ਫਾਈਲ ਕੀਤਾ ਤਾਂ ਹੀ ਤੁਹਾਨੂੰ ਇਹ ਪ੍ਰੋਟੈਕਸ਼ਨ ਮਿਲਣੀ ਹੈ। ਓਕੇ ਠੀਕ ਹੈ, ਓਕੇ ਜੀ ਜੀ ਥੈਂਕ ਯੂ ਜੀ। ਜੀ। ਸੋ ਮੈਰਿਜ ਬੇਸਡ ਇੰਟਰਵਿਊਜ਼ ਨੂੰ ਲੈ ਕੇ ਵੀ ਪੁੱਛਿਆ ਜਾ ਰਿਹਾ ਹੈ ਕਿ ਉਹ ਵੀ ਸ਼ੁਰੂ ਹੋ ਗਈਆਂ, ਉਹ ਵੀ ਜਿਹੜਾ ਸਾਰਾ ਕੁਝ ਸ਼ੁਰੂ ਹੋ ਗਿਆ। ਤੇ ਇੱਕ ਕੋਈ US ਦੇ ਵਿੱਚ ਓਨਲੀ ਇਨ US, ਜਿਹੜੇ US ਦੇ ਵਿੱਚ ਰਿਜ਼ਾਈਡਿੰਗ ਹੈਗੇ ਉਹਨਾਂ ਦੇ ਲਈ। ਤੇ ਇੱਕ ਜਿਹੜਾ ਇਹ ਵੀ ਬਾਰ-ਬਾਰ ਇੰਡੀਅਨ ਇਮੀਗ੍ਰੇਸ਼ਨ, ਆਈ ਥਿੰਕ ਇੰਡੀਅਨ ਅੰਬੈਸੀ ਨੂੰ ਉਹਨਾਂ ਨੂੰ ਤੁਹਾਨੂੰ ਜਿਹੜੀ ਕਾਲ ਕਰਕੇ ਪੁੱਛਣੀ ਪੈਣੀ ਹੈ, ਆਈ ਥਿੰਕ, ਪਰ ਲੈ ਰਹੇ ਨੇ ਕਈ ਥਾਵਾਂ ਤੋਂ ਇਹ ਜਿਹੜਾ ਸੀਗਾ ਵੀ ਸ਼ਾਇਦ ਉਹ ਡਾਕੂਮੈਂਟੇਸ਼ਨ ਪ੍ਰੋਸੈਸਿੰਗ ਜਿਹੜੀ ਉਹ ਚਲਾ ਰਹੇ ਆ ਜਾਂ ਨਹੀਂ ਚਲਾ ਰਹੇ। ਜਿਹੜੀ ਜੀ NVC ਜਿਹੜੀ ਡਾਕੂਮੈਂਟ ਸਬਮਿਸ਼ਨ ਹੈ ਉਹ ਕਦੇ ਵੀ ਨਹੀਂ ਰੁਕੀ ਸੀ, ਉਹ ਚੱਲ ਰਹੀ ਸਾਰਿਆਂ ਨਹੀਂ ਜਿਨ੍ਹਾਂ ਨੇ ਇੰਡੀਆ ਵਗੈਰਾ ਨੂੰ ਸ਼ਾਇਦ ਜਾਣਾ, ਇੰਡੀਆ ਦੀ ਇਮੀਗ੍ਰੇਸ਼ਨ ਜਿਹੜੇ ਨੇ ਉਹ, ਹਾਂ, ਉਹ ਆਈ ਥਿੰਕ ਉਹਦੇ ਲਈ ਬੈਸਟ ਤੁਹਾਨੂੰ ਆਨਸਰ ਇੰਡੀਅਨ ਅੰਬੈਸੀ ਨੂੰ ਕੰਟੈਕਟ ਜਿਹੜਾ ਹੈ ਉਹ ਤੁਹਾਨੂੰ ਕਰਨਾ ਪੈਣਾ ਹੈ। ਡਾਕੂਮੈਂਟੇਸ਼ਨ ਦਾ ਜਿੱਦਾਂ ਜਗਵੀਰ ਜੀ ਨੇ ਦੱਸਿਆ ਉਹ ਲਈ ਜਾ ਰਹੇ ਸੀ, ਬਸ ਇੰਟਰਵਿਊ ਵਗੈਰਾ ਜਿਹੜਾ ਉਹ ਨਹੀਂ ਸੀ ਹੋ ਰਹੇ। ਅਤੇ ਜੇ ਉਹ ਖੋਲ੍ਹਦੇ ਆ ਉੱਧਰ ਮੁੰਬਈ ਦੇ ਵਿੱਚ, ਤਾਂ ਜੇ ਉਹ ਜਲਦੀ ਵੀ ਖੋਲ੍ਹਦੇ ਆ ਜਾਂ ਦੇਰ ਖੋਲ੍ਹਦੇ, ਉਸ ਤੋਂ ਬਾਅਦ 'ਚ ਹੀ ਫਿਰ ਉਹ ਸ਼ੁਰੂ ਜਿਹੜੀਆਂ ਉਹ ਹੋਣਗੀਆਂ। ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਵੀਰਪਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ। ਮੇਰੇ 2-3 ਸਵਾਲ ਆ ਜੀ। ਪਹਿਲਾ ਸਵਾਲ ਤਾਂ ਇਹ ਮੀਨਸ ਵੀ ਜਿਹੜੇ ਇੰਡੀਅਨ OC ਵਾਲੇ ਹੁਣ ਇੰਡੀਆ ਜਾ ਸਕਦੇ, ਇੱਥੋਂ ਦੇ ਸਿਟੀਜ਼ਨ ਆ। ਤੇ ਮੇਰਾ ਦੂਸਰਾ ਕੁਐਸਚਨ ਇਹ ਸੀਗਾ ਮੀਨਸ ਵੀ ਮੇਰੇ ਫਾਦਰ ਉਹ ਇੰਡੀਆ 'ਚ ਨੇ ਤੇ ਉਹਨਾਂ ਨੂੰ ਅਕਤੂਬਰ ਦੇ ਵਿੱਚ 1 ਸਾਲ ਹੋ ਜਾਣਾ ਜੀ, ਮਤਲਬ ਵੀ ਉਹਨੂੰ ਜੇ ਟਿਕਟ ਮਿਲਦੀ ਤਾਂ ਮਤਲਬ ਵੀ 에ਅਰਲਾਈਨ ਵਾਲੇ ਉਹਨਾਂ ਨੂੰ ਚੜ੍ਹਨ ਦੇ ਦੇਣਗੇ ਜੀ ਜੀ। ਤੇ ਤੀਸਰਾ ਸੀਗਾ ਮਤਲਬ ਮੇਰੀ ਮਦਰ ਇਨ ਲਾਅ ਦੀ ਨਾ ਇੱਥੇ ਸਿਟੀਜ਼ਨਸ਼ਿਪ ਦੀ ਇੰਟਰਵਿਊ ਆਈ ਸੀਗੀ, ਤੇ ਉਦੋਂ ਮੇਰੇ ਕੋਲ ਡਾਕਟਰ ਦਾ ਨੋਟ ਸੀਗਾ, ਤੇ ਉਦੋਂ ਉਹਨਾਂ ਨੇ ਕਹਿਤਾ ਸੀਗਾ ਵੀ ਨਹੀਂ ਉਦੋਂ ਮੰਨਿਆ ਨੀਗਾ, ਤੇ ਦੁਬਾਰਾ ਫਿਰ ਉਹਨਾਂ ਨੇ ਕਹਿੰਦੇ ਸੀ ਵੀ ਰੀਸਕੈਜੂਲ ਕਰਾਂਗੇ ਜੀ। ਤਾਂ ਰੀਸਕੈਜੂਲ ਉਹਨਾਂ ਨੇ ਕੀਤੀ ਸੀਗੀ ਮਾਰਚ 'ਚ, ਫਿਰ ਉਹਨੇ ਨੈਕਸਟ ਵੀਕ ਫੇਰ ਲੈਟਰ ਆਈ ਕੋਈ ਡੀਸਕੈਜੂਲ ਕਰਤੀ ਜੀ, ਤਾਂ ਹਾਲੇ ਤੱਕ ਉਹਨਾਂ ਕੋਈ ਰਿਸਪੌਂਸ ਨਹੀਂ ਆਇਆ ਹੈਗਾ ਜੀ, ਤੇ ਉਹਦੇ ਬਾਰੇ ਮੈਂ ਕੀ ਕਰ ਸਕਦਾ? ਠੀਕ ਹੈ ਜੀ। OCI ਇਕੁਇਵਲੈਂਟ ਟੂ ਸਿਟੀਜ਼ਨ ਹੈ, ਜਾ ਸਕਦੇ ਹੋ ਇੰਡੀਆ, ਕੋਈ ਦਿੱਕਤ ਨਹੀਂ ਹੈ। ਜਦੋਂ ਆਪਣੀ ਨੋਰਮਲ ਫਲਾਈਟ ਦੇ ਵਿੱਚ ਤੁਸੀਂ ਨਾਮ ਲਿਖਾਓ ਅਤੇ ਜਦੋਂ ਨੰਬਰ ਆਊਗਾ ਤੁਸੀਂ ਇੰਡੀਆ ਜਾ ਸਕਦੇ ਹੋ। ਫਾਦਰ ਦਾ ਜਿਹੜਾ ਤੁਸੀਂ ਕਹਿ ਰਹੇ ਹੋ October 1 'ਚ ਹੋਣਾ, ਅਜੇ ਸਾਲ ਹੋਇਆ ਨਹੀਂ ਹੈ, ਅਤੇ ਤੁਸੀਂ 에ਅਰਲਾਈਨ ਨੂੰ ਕਰੋ, ਕੋਈ ਪ੍ਰੋਬਲਮ ਨਹੀਂ ਹੋਊਗੀ। ਸਾਲ ਤੋਂ ਪਹਿਲਾਂ ਕੋਈ ਪ੍ਰੋਬਲਮ ਨਹੀਂ ਹੋਊਗੀ, ਸਾਲ ਤੋਂ ਬਾਅਦ ਪ੍ਰੋਬਲਮ ਆ ਸਕਦੀ ਹੈ। ਸਾਲ ਤਾਈਂ ਤਾਂ ਲੀਗਲੀ ਆ, ਸਾਲ ਤੱਕ ਤਾਂ ਲੀਗਲੀ ਆ ਸਕਦੇ ਹੋ, ਠੀਕ ਹੈ। ਫਿਰ ਤੁਸੀਂ ਦੱਸਿਆ ਸੀ ਜਿਹੜੀ ਮਦਰ ਦੀ ਡੀਸਕੈਜੂਲ ਉਹਨਾਂ ਨੇ ਕਰ ਦਿੱਤੀ ਹੈ, ਉਹ ਫਿਰ ਉਹ ਤਾਂ ਤੁਹਾਨੂੰ ਵੇਟ ਹੀ ਕਰਨਾ ਪੈਣਾ। ਇਹਨਾਂ ਨੇ ਇੰਟਰਵਿਊਜ਼ ਹੁਣ ਲੈਣੀਆਂ ਸ਼ੁਰੂ ਕਰਤੀਆਂ, ਅਤੇ ਇਹ ਬਾਹਰ ਆਪਣੇ ਪਾਰਕਿੰਗ ਲੋਟ ਦੇ ਵਿੱਚ ਇੰਟਰਵਿਊ ਲੈ ਰਹੇ ਨੇ, ਈਵਨ ਕਾਰ ਦੇ ਵਿੱਚ ਬੈਠੇ ਲੋਕੀ। ਅੱਛਾ ਜੀ, ਹਾਂਜੀ, ਸੌਂ ਵੀ ਉੱਥੇ ਚੁਕਾਈ ਜਾਂਦੇ, ਸੌਂ ਵੀ ਉੱਥੇ ਚੱਕ ਰਹੇ ਸੀ, ਨਾਲ ਹੀ ਚੁਕਾ ਦੇਣ ਸੌਂ ਫਿਰ ਲੱਗਦੇ ਆ ਜੀ। ਸੋ ਇੰਟਰਵਿਊਜ਼ ਜਿਹੜੀ ਉਹ ਫਿਰ ਉਹ ਨੋਟਿਸ ਦਾ ਇੰਤਜ਼ਾਰ ਜਿਹੜਾ ਤੁਹਾਨੂੰ ਉਹਨਾਂ ਨੂੰ ਕਰਨਾ ਪੈਣਾ ਜੀ। ਹਰਮਿੰਦਰ ਜੀ ਸਤਿ ਸ਼੍ਰੀ ਅਕਾਲ। ਹਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਸੀਗਾ, ਮੇਰੀ ਵਾਈਫ ਨੇ ਸਾਊਥ ਵੀਜ਼ਾ ਪਾਇਆ ਸੀ ਜੀ, ਸਾਡੀ ਇੰਟਰਵਿਊ ਸੀ 17 ਫੈਬਰਵਰੀ ਨੂੰ ਜੀ,
ਸਾਡੇ ਪੇਪਰ ਥੋੜੇ ਸ਼ਾਰਟ ਹੋਣ ਕਰਕੇ ਉਹਨਾਂ ਨੇ ਮੈਨੂੰ ਡਿਨਾਈ ਦੀ ਲੈਟਰ ਦਿੱਤੀ ਤੇ ਪਲੱਸ ਉਹਨਾਂ ਨੇ ਕਿਹਾ ਕਿ ਤੁਹਾਨੂੰ ਆਪਾਂ ਇੱਕ ਚਾਂਸ ਦਿੰਦੇ ਆ ਕਿ ਤੁਸੀਂ ਆਪਣੇ ਪੇਪਰ ਸਬਮਿਟ ਕਰੋ ਸਾਨੂੰ। ਠੀਕ ਹੈ। ਉਸ ਤੋਂ ਬਾਅਦ ਕੋਵਿਡ ਕਰਕੇ ਇਮੀਗ੍ਰੇਸ਼ਨ ਬੰਦ ਹੋ ਗਈਆਂ ਤੇ ਮੈਂ ਆਪਣੇ ਲਾਇਰ ਨੂੰ ਕੰਟੀਨਿਊ ਐਵਰੀ ਵੀਕ ਫੋਨ ਕਰਦਾ ਸੀਗਾ ਕਿ ਕਦ ਆਪਾਂ ਫਾਈਲ ਕਰੀਏ ਫਿਰ ਤੋਂ। ਉਹਨੇ ਕਿਹਾ ਜੇ ਰੁਕ ਜਾਓ ਬੋਲਣ ਦਿਓ। ਮੈਂ ਲਾਸਟ ਜੁਲਾਈ 24 ਨੂੰ ਮੈਂ ਪੇਪਰ ਸਬਮਿਟ ਕੀਤੇ ਤੇ ਮੈਨੂੰ 1-2 ਦਿਨ ਪਹਿਲਾਂ ਮੈਨੂੰ ਲੈਟਰ ਆ ਗਿਆ ਕਿ ਤੁਹਾਡੀ ਆਪਾਂ ਡਿਪੋਰਟੇਸ਼ਨ ਪਾਤੀ ਵਿਦਿਨ 30 ਡੇਜ਼ ਬਿਕੋਜ਼ ਆਫ ਤੁਸੀਂ ਟਾਈਮ ਸਰਵਿਸ ਸਾਨੂੰ ਪੇਪਰ ਨਹੀਂ ਸਬਮਿਟ ਕੀਤੇ। ਤੇ ਉਹਦੇ 'ਚ ਉਹਨਾਂ ਨੇ 2 ਰੀਜ਼ਨ ਦੱਸੇ, ਕਹਿੰਦੇ ਜਾਂ ਫਿਰ ਤਾਂ ਤੁਸੀਂ ਕੇਸ ਰੀਓਪਨ ਕਰਾ ਸਕਦੇ ਹੋ ਜਾਂ ਫਿਰ ਤੁਸੀਂ ਸਟਾਰਟਿੰਗ ਤੋਂ ਕਰ ਸਕਦੇ ਹੋ। ਤੁਹਾਨੂੰ ਭਾਜੀ ਇਹ ਤੁਹਾਡਾ ਨਾ ਕੇਸ ਮੈਂ ਰੇਡੀਓ ਤੇ ਸਲਾਹ ਨਹੀਂ ਦੇ ਸਕਦਾ। ਇਹ ਕੇਸ ਮੈਂ ਸਾਨੂੰ ਕੰਟੈਕਟ ਕਰਨਾ ਹੀ ਪੈਣਾ, ਤੁਹਾਡੇ ਕੋਲ ਆਪਸ਼ਨ ਨਹੀਂ ਹੈਗੀ। ਪਰਸਨਲੀ ਜਿਹੜਾ ਕੰਟੈਕਟ ਕਰਨਾ ਪੈਣਾ, ਕਿਉਂਕਿ ਨਾ ਡੀਪੋਰਟੇਸ਼ਨ ਦਾ ਮਸਲਾ ਥੋੜਾ ਜਿਹਾ ਗੁੰਝਲਦਾਰ ਹੋ ਜਾਂਦਾ ਤੇ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਐਡਵਾਈਸ ਨਹੀਂ ਦੇਣਾ ਚਾਹੁੰਦਾ ਕਿ ਰੀਓਪਨ ਹੋ ਸਕਦਾ ਕਿ ਨਹੀਂ ਹੈ। ਤੁਸੀਂ ਸਾਨੂੰ ਸੈਪਰੇਟਲੀ ਕੰਟੈਕਟ ਕਰੋ, ਫਿਰ ਆਪਾਂ ਦੇਖਦੇ ਹਾਂ ਕਿ ਕੀ ਤੁਸੀਂ ਆਪ ਡੈਡਲਾਈਨ ਮਿਸ ਕੀਤੀ ਸੀ। ਜੇ ਤਾਂ ਤੁਹਾਡੇ ਲਾਇਰ ਨੇ ਕੀਤੀ ਸੀਗੀ, ਤੁਹਾਡੇ ਕੋਲ ਪ੍ਰੂਫ ਹੈਗਾ ਕੰਟੈਕਟ ਕੀਤਾ ਹੈ, ਫਿਰ ਆਪਾਂ ਤੁਹਾਡੇ ਲਾਇਰ ਦੇ ਉੱਤੇ ਲਾਸੂਟ ਕਰਕੇ ਆਪਾਂ ਤੁਹਾਡਾ ਰੀਓਪਨ ਬਿਲਕੁਲ ਕਰਾ ਸਕਦੇ ਹੈਗੇ ਹਾਂ ਜੇ ਲਾਇਰ ਦੀ ਗਲਤੀ ਹੈ ਜੀ। ਸੋ ਇਹ ਹੁਣ ਤੁਹਾਨੂੰ ਉਹ ਸਾਰੇ ਸਬੂਤਾਂ ਦੇ ਨਾਲ ਤੁਸੀਂ ਕੰਟੈਕਟ ਕਰ ਲਿਓ। ਇਹਨਾਂ ਦਾ ਫੋਨ ਨੰਬਰ 4159090503 4159090503। ਇਹਨਾਂ ਨੂੰ ਬਾਅਦ ਦੇ ਵਿੱਚ ਤੁਸੀਂ ਕੰਟੈਕਟ ਕਰ ਲਿਓ ਜੀ। ਓਕੇ ਠੀਕ ਹੈ ਜੀ। ਓਕੇ ਜੀ। ਤੇ ਆਪਣੇ ਜਗਵੀਰ ਜੀ ਇੱਦਾਂ ਬਹੁਤ ਵਾਰੀ ਜਿੱਦਾਂ ਹੁੰਦਾ ਵੀ ਜਿੱਦਾਂ ਤੁਸੀਂ ਪਹਿਲਾਂ ਵੀ ਕਈ ਵਾਰੀ ਦੱਸਦੇ ਰਹੇ ਸੀ ਵੀ ਜਿਨ੍ਹਾਂ ਨੇ ਇਹਨਾਂ ਨੂੰ ਰਿਪਰੈਜ਼ੈਂਟ ਕੀਤਾ ਮਿਸ ਰਿਪਰੈਜ਼ੈਂਟੇਸ਼ਨ, ਸੋ ਇਹ ਉੱਦਾਂ ਦਾ ਮਸਲਾ ਫਿਰ ਬਣ ਸਕਦਾ ਹੈ। ਇਨਫੈਕਟਿਵ ਅਸਿਸਟੈਂਸ ਆਫ ਕਾਉਂਸਲ ਇੱਕ ਕੇਸ ਹੋਇਆ ਸੀਗਾ ਮੈਟਰ ਆਫ ਲੋਜ਼ਾਡਾ। ਉਹ ਕੇਸ ਦੇ ਬੇਸਿਕਲੀ ਉਹਨੂੰ ਕਹਿੰਦੇ ਨੇ ਲੋਜ਼ਾਡਾ ਫਾਈਲਿੰਗ। ਲੋਜ਼ਾਡਾ ਫਾਈਲਿੰਗ ਕੀ ਹੈਗੀ ਕਿ ਤੁਹਾਡੇ ਜੇ ਵਕੀਲ ਨੇ ਕੋਈ ਗਲਤੀ ਕੀਤੀ ਹੈ, ਤੁਹਾਡੇ ਤਰੀਕ ਤੇ ਨਹੀਂ ਗਿਆ, ਕੋਈ ਇਦਾਂ ਦਾ ਮਿਸ ਹੋਇਆ, ਉਹਦੇ ਕਰਕੇ ਤੁਹਾਨੂੰ ਜੇ ਕੋਈ ਨੁਕਸਾਨ ਹੁੰਦਾ ਫਿਰ ਅਸੀਂ ਵਕੀਲ ਦੇ ਖਿਲਾਫ ਬਾਰ ਦੇ ਵਿੱਚ ਸਟੇਟ ਬਾਰ ਜਿਹੜੀ ਉਹਦੀ ਹੈਗੀ ਕੰਪਲੇਂਟ ਕਰਕੇ ਉਹਦੀ ਕੰਪਲੇਂਟ ਦੀ ਕਾਪੀ ਇਮੀਗ੍ਰੇਸ਼ਨ ਨੂੰ ਦਿੰਦੇ ਆ ਤੇ ਇਮੀਗ੍ਰੇਸ਼ਨ ਕੇਸ ਖੋਲ ਦਿੰਦੀ ਜੇ ਵਾਕਈ ਵਕੀਲ ਦੀ ਗਲਤੀ ਨਾਲ ਇਦਾਂ ਹੋਇਆ ਹੋਵੇ ਜੀ। ਤੇ ਅਜਿਹੇ ਮਾਮਲਿਆਂ 'ਚ ਚਲੋ ਮੰਨ ਲਓ ਬਹੁਤ ਸਾਰੇ ਜਿਹੜੇ ਆ ਇੱਦਾਂ ਦੀ ਸਥਿਤੀ ਦੇ ਵਿੱਚ ਫਸੇ ਹੋਣਗੇ ਜਿਨ੍ਹਾਂ ਨੂੰ ਕਹਿ ਰਹੇ ਹੋਣਗੇ ਵਕੀਲ ਵੀ ਕੋਈ ਨਹੀਂ ਅਜੇ ਵੇਟ ਕਰ ਲਓ। ਉਸ ਮਾਮਲੇ ਦੇ ਵਿੱਚ ਜਿਹੜਾ ਅਪਲਾਈ ਕਰਨ ਵਾਲਾ ਹੈਗਾ ਆ ਉਹ ਕਿੱਦਾਂ ਦੀ ਉਹਨਾਂ ਕੋਲ ਕੋਈ ਲਿਖਤੀ ਲੈ ਲਵੇ ਵਕੀਲ ਦੇ ਕੋਲੋਂ ਜਾਂ ਇਕੱਲੀ ਫੋਨ ਦੇ ਉੱਤੇ ਓਰਲ ਗੱਲ ਨੂੰ ਵੀ ਜਿਹੜਾ ਬਾਅਦ ਦੇ ਵਿੱਚ ਅਦਾਲਤਾਂ ਮੰਨ ਸਕਦੀਆਂ? ਈਮੇਲ, ਫੋਨ ਕਾਲ ਲੌਗ। ਤੇ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਸੀਂ ਵਕੀਲ ਨੂੰ ਨੋਟਿਸ ਦਿੱਤਾ ਸੀਗਾ ਕਿ ਇਮੀਗ੍ਰੇਸ਼ਨ ਨੇ ਇੱਦਾਂ ਕਿਹਾ ਹੈਗਾ ਤੇ ਤੁਹਾਡਾ ਵਕੀਲ ਹੈਗਾ ਉਹਦਾ ਓਬਲੀਗੇਸ਼ਨ ਹੈਗਾ ਕਿ ਉਹਨੂੰ ਆਨਸਰ ਕਰੇ। ਜੇ ਵਕੀਲ ਤੁਹਾਡੇ ਨੇ ਡੈਡਲਾਈਨ ਮਿਸ ਕੀਤੀ ਤੁਸੀਂ ਉਹਦੇ ਖਿਲਾਫ ਕੰਪਲੇਂਟ ਕਰ ਸਕਦੇ ਹੋ। ਠੀਕ ਹੈ। ਕੋਈ ਹੋਰ ਵੀ ਗੱਲ ਹੋਈ ਤੁਸੀਂ ਬੇਸਿਕਲੀ ਹੈਗਾ ਕਿ ਤੁਹਾਨੂੰ ਕਿਸੇ ਨੂੰ ਵੀ ਆਪਣੇ ਵਕੀਲ ਤੋਂ ਡਰਨ ਦੀ ਲੋੜ ਨਹੀਂ ਹੈਗੀ। ਜਿਹੜਾ ਵਕੀਲ ਆ ਉਹ ਇੱਕ ਸਰਵਿਸ ਪ੍ਰੋਵਾਈਡਰ ਹੈਗਾ ਜਿੱਦਾਂ ਬਾਕੀ ਸਰਵਿਸ ਪ੍ਰੋਵਾਈਡਰ ਹੁੰਦੇ, ਪੈਸੇ ਲੈ ਕੇ ਤੁਸੀਂ ਕੰਮ ਕਰਦੇ ਹੋ। ਜੋ ਤੁਸੀਂ ਪ੍ਰੋਮਿਸ ਕੀਤਾ, ਜੇ ਤੁਸੀਂ ਕੀਤਾ ਕਿ ਇਹ ਕੇਸ ਕਰਨਾ ਸੀਗਾ ਉਹ ਤੁਹਾਨੂੰ ਡਿਲੀਵਰ ਕਰਨਾ ਹੀ ਪਊਗਾ। ਜੇ ਉਹ ਬੰਦੇ ਨੇ ਨਹੀਂ ਡਿਲੀਵਰ ਕੀਤਾ ਤੇ ਡੈਡਲਾਈਨ ਮਿਸ ਕਰ ਦਿੱਤੀ ਤੇ ਕਲਾਇੰਟ ਨੂੰ ਕਿਹਾ ਕਿ ਨਹੀਂ ਆ ਉੱਤੇ ਕੇਸ ਬਣਦਾ ਹੈਗਾ। ਜੀ ਬਿਲਕੁਲ। ਸੋ ਸਾਰੇ ਜਾਣੇ ਜਿੰਨੇ ਵੀ ਸੁਣ ਰਹੇ ਆ, ਕਈ ਵਾਰੀ ਬੰਦਾ ਵਕੀਲਾਂ ਤੋਂ ਜਿੱਦਾਂ ਕਿਹਾ ਵੀ ਜ਼ਿਆਦਾ ਡਰ ਜਾਂਦਾ, ਪਰ ਨਹੀਂ, ਉਹ ਤੁਹਾਡੇ ਲਈ ਕੰਮ ਕਰ ਰਹੇ ਆ, ਤੁਸੀਂ ਉਹਨਾਂ ਲਈ ਨਹੀਂ ਕੰਮ ਕਰ ਰਹੇ। ਇਸ ਚੀਜ਼ ਨੂੰ ਵੀ ਨਾਲ ਦੇ ਨਾਲ ਸਮਝਣ ਦੀ ਜ਼ਰੂਰਤ ਆ। ਰੁਪਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਰੁਪਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਇੱਕ ਦੋ ਕੁਐਸਚਨ ਹੈ ਜੀ। ਮੈਂ ਆਪਣੀ ਵਾਈਫ ਦੀ ਸਿਟੀਜ਼ਨ ਐਪਲੀਕੇਸ਼ਨ ਭਰ ਰਿਹਾ ਸੀਗਾ ਤੇ ਉਹਨੂੰ 5 ਸਾਲ ਹੋਣੇ ਆ ਜੀ ਆਈ ਨੂੰ। 23 ਅਕਤੂਬਰ ਨੂੰ 5 ਸਾਲ ਹੋਣੇ ਆ। ਪਰ ਕਿਉਂਕਿ ਆਪਾਂ 90 ਦਿਨ ਤੋਂ ਪਹਿਲਾਂ ਭਰ ਸਕਦੇ ਆ ਨਾ, ਮੈਂ ਉਹ ਭਰਨ ਲੱਗ ਗਿਆ ਤੇ ਉੱਥੇ ਇੱਕ ਜਿਹੜੇ ਕਿਉਂਕਿ ਥੋੜੇ ਮਹੀਨੇ ਘੱਟਦੇ ਆ ਨਾ, 2 ਮਹੀਨੇ ਘੱਟਦੇ ਆ, ਉੱਥੇ ਉਹ ਮਿਸਿੰਗ ਦਿਖਾਉਣ ਲੱਗ ਗਿਆ ਸੀਗਾ ਵੀ ਤੁਹਾਡੀ ਹਿਸਟਰੀ ਦੇ ਵਿੱਚ ਵੀ 5 ਸਾਲ ਉਹ ਮਿਸਿੰਗ ਸੀ। ਕੀ ਮੈਨੂੰ ਉਹਦੇ ਇੰਡੀਆ ਵਾਲਾ ਐਡਰੈਸ ਭਰਨਾ ਚਾਹੀਦਾ ਉੱਥੇ ਜੀ? ਤੁਸੀਂ ਭਾਜੀ ਮੈਨੂੰ ਹੁਣ ਪਤਾ ਨਹੀਂ ਤੁਸੀਂ ਕਿਸ ਹਿਸਾਬ ਨਾਲ ਕੈਲਕੂਲੇਸ਼ਨ ਕਰ ਰਹੇ ਹੋ। ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਤੁਹਾਡੀ ਕੈਲਕੂਲੇਸ਼ਨ ਜਿੱਦਣ ਤੁਸੀਂ ਫਾਈਲ ਕਰਦੇ ਹੋ ਉਹ ਤੋਂ 5 ਸਾਲ ਬੈਕਵਰਡ ਜਾਂਦੀ ਹੈ ਨਾ। ਤੇ ਤੁਸੀਂ ਫਿਰ ਜੇ ਤੁਹਾਡਾ ਟਾਈਮ ਨਹੀਂ ਬਣ ਰਿਹਾ ਤੁਸੀਂ ਵੇਟ ਕਰ ਲਓ 3 ਮਹੀਨੇ। ਛੇਤੀ ਨਾਲ ਫਾਈਲ ਕਰਿਓ। ਜੇ 1 ਦਿਨ ਦਾ ਵੀ ਘਾਟ ਪੈ ਗਈ ਉਹਨਾਂ ਨੇ ਤੁਹਾਡੀ ਸਾਲ ਬਾਅਦ ਰਿਜੈਕਟ ਕਰ ਦੇਣੀ ਐਪਲੀਕੇਸ਼ਨ। ਨਹੀਂ, ਜਦੋਂ 5 ਸਾਲ ਤਾਂ ਹੀ ਹੋਣੇ ਆ ਪੂਰੇ, 23 ਅਕਤੂਬਰ ਨੂੰ ਹੋਣੇ ਆ। ਜਦੋਂ 5 ਸਾਲ ਭਾਵੇਂ ਤੁਹਾਡੇ 23 ਅਕਤੂਬਰ ਨੂੰ ਪੂਰੇ ਹੋਣੇ ਨਾ, ਪਰ ਜਿੱਦਾਂ ਹੁਣ ਤੁਸੀਂ 23 ਅਕਤੂਬਰ ਨੂੰ ਫਾਈਲ ਕਰਨੀ ਆ, ਆਪਾਂ ਉਤੋਂ ਪਿੱਛੇ ਦੇਖਣਾ ਕਿ ਰਿਕੁਆਇਰਮੈਂਟ ਉਹਦੀ 2.5 ਸਾਲ ਵਾਲੀ ਮੀਟ ਹੁੰਦੀ ਆ ਕਿ ਨਹੀਂ ਹੁੰਦੀ ਆ, ਕਿਉਂਕਿ ਉਹ ਵੀ ਮੂਵਿੰਗ ਕਲੌਕ ਆ ਨਾ ਜੀ। ਤੇ ਤੁਸੀਂ ਜਿਹੜੇ 2 ਮਹੀਨੇ ਵਾਲੀ ਕਹਿ ਰਹੇ ਵੀ ਸਿਰਫ 2 ਮਹੀਨੇ ਬਾਹਰ ਗਏ ਸੀ ਅਮਰੀਕਾ ਤੋਂ, ਇਹ ਕਹਿ ਰਹੇ ਆ ਤੁਸੀਂ? ਨਹੀਂ, ਮੇਰੇ ਜਿਵੇਂ ਉਹਨਾਂ 5 ਸਾਲ ਤਾਂ ਹੁੰਦੇ ਆ ਪੂਰੇ। ਅਕਤੂਬਰ 23 ਨੂੰ 2015 ਅਕਤੂਬਰ 23 ਨੂੰ ਲੈਂਡ ਹੋਏ ਸੀ ਇੱਥੇ ਤੇ 5 ਸਾਲ ਜੇ ਪੂਰੇ ਆਪਾਂ ਦੇਖੀਏ ਤਾਂ ਉਹ ਹੋਣਗੇ ਅਕਤੂਬਰ 23 2020। ਨਹੀਂ, ਲੈਂਡ ਹੋਈ ਦੀ ਨਹੀਂ ਗੱਲ, ਗ੍ਰੀਨ ਕਾਰਡ ਜਿੱਦਣ ਮਿਲਿਆ ਉਸ ਦਿਨ ਤੋਂ 5 ਸਾਲ ਹੁੰਦੇ ਆ, ਇਹ ਵੀ ਧਿਆਨ ਰੱਖਿਓ।
ਵੀ ਜਿਸ ਦਿਨ ਗ੍ਰੀਨ ਕਾਰਡ ਹਾਂਜੀ ਹਾਂਜੀ, ਇਹ ਨਹੀਂ ਆ ਵੀ ਜਿੱਦਣ ਲੈਂਡ ਹੋਏ ਉਦਣ ਤੋਂ ਨਹੀਂ। ਤੇ ਜਦੋਂ ਹੀ ਉਹਦੇ ਆਪਾਂ ਫਿਲ ਕਰਦੇ ਆ ਫਿਰ ਤਾਂ ਹੀ ਉਹਨੇ ਘੱਟ ਆ ਰਹੇ ਹੋਣੇ ਨਾ, ਵੀ ਹੋ ਸਕਦਾ ਉਹਨਾਂ ਨੂੰ ਗ੍ਰੀਨ ਕਾਰਡ ਉਹਨੇ ਮਹੀਨੇ ਬਾਅਦ ਚ ਜਦੋਂ ਅਮਰੀਕਾ ਚ ਲੈਂਡ ਹੋਣ ਤੋਂ ਬਾਅਦ ਚ ਮਿਲਿਆ, ਕਿਉਂਕਿ ਆਉਂਦਿਆਂ ਤਾਂ ਨਹੀਂ ਨਾ ਫੜਾ ਦਿੰਦੇ ਉਸੇ ਵੇਲੇ। ਤੁਸੀਂ ਭਾਜੀ ਵੇਟ ਹੀ ਜੋ ਤੁਸੀਂ ਦੱਸ ਰਹੇ ਹੋ ਮੈਨੂੰ ਐਗਜ਼ੈਕਟਲੀ ਤਾਂ ਨਹੀਂ ਪਤਾ ਤੁਸੀਂ ਕੀ ਦੱਸ ਰਹੇ, ਪਰ ਜਿੱਦਾਂ ਦੱਸ ਰਹੇ ਹੋ ਨਾ 3 ਮਹੀਨੇ ਵੇਟ ਕਰਨ 'ਚ ਨੁਕਸਾਨ ਕੋਈ ਨਹੀਂ, ਤੁਹਾਡਾ ਕਲੀਨ ਕੇਸ ਹੋ ਜਾਣਾ, ਤੁਸੀਂ ਵੇਟ ਕਰ ਲਓ। ਹਾਂ, ਤੇ ਨਹੀਂ ਤਾਂ ਅਦਰਵਾਈਜ਼ ਫਿਰ ਸਾਲ ਬਾਅਦ ਰਿਜੈਕਟ ਹੋਊਗਾ ਤੇ ਉਹ ਹੋਰ ਜ਼ਿਆਦਾ ਸਮੱਸਿਆ ਪਊਗੀ ਫਿਰ ਬਾਅਦ ਚ। ਜੀ, ਜੇ ਤੁਹਾਡਾ ਸਵਾਲ ਸਿਰਫ ਇਹੀ ਸੀਗਾ ਕਿ ਫੋਰ ਐਗਜ਼ਾਮਪਲ ਕੋਈ ਡੇ ਨੰਬਰ 1 ਨੂੰ ਆਇਆ, ਉਹਦੇ 5 ਸਾਲ ਪੂਰੇ ਨਹੀਂ ਹੋਏ, 3 ਮਹੀਨੇ ਪਹਿਲਾਂ ਉਹ ਫਾਈਲ ਕਰ ਰਿਹਾ, ਪਿਛਲੇ 5 ਸਾਲ ਦੀ ਐਡਰੈਸ ਹਿਸਟਰੀ ਦੇ ਵਿੱਚ ਕੀ ਲਿਖੀ ਹੈ ਫਾਰਮ ਦੇ ਵਿੱਚ, ਉੱਤੇ ਤੁਸੀਂ ਇੰਡੀਆ ਦਾ ਐਡਰੈਸ ਲਿਖ ਸਕਦੇ ਹੋ ਜੇ ਤੁਹਾਡਾ ਕੁਐਸਚਨ ਹੋਏਗਾ। ਜੀ ਜੀ, ਅਗਲੇ ਜਿਹੜੇ ਕਾਲਰ ਨੇ ਸਿਮਰਨਜੀਤ, ਸਤਿ ਸ਼੍ਰੀ ਅਕਾਲ ਜੀ। ਸਿਮਰਨਜੀਤ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਕੁਐਸਚਨ ਸੀਗਾ ਭਾਜੀ, ਮੈਂ ਇੱਥੇ ਨਾ ਅਨਲੀਗਲ ਐਂਟਰ ਹੋਇਆ ਯੂਨਾਈਟਿਡ ਸਟੇਟ 'ਚ 2012 ਵਿੱਚ ਜੀ, ਠੀਕ ਹੈ ਭਾਜੀ, ਤੇ ਮੈਂ ਇੱਥੇ ਮੈਰਿਜ ਕਰਾ ਲਈ ਸੀ ਤੇ ਮੇਰੇ ਨਿਆਣੇ ਵੀ ਬਾਹਰ ਨਹੀਂ ਇੱਥੇ ਦੇ ਆ ਜੀ, ਤੇ ਮੈਂ 601 ਵੇਵਰ ਕਰਤਾ ਸੀ, 130 ਪਟੀਸ਼ਨ ਅਪਰੂਵਲ ਹੋ ਗਈ ਸੀਗੀ 2016 ਦੇ ਵਿੱਚ ਜੀ। ਉਸ ਤੋਂ ਬਾਅਦ ਚ ਮੇਰਾ ਮਤਲਬ ਮੇਰਾ ਅਸਾਲਮ ਦਾ ਕੇਸ ਵੀ ਲੱਗਾ ਹੋਇਆ ਸੀਗਾ ਆਲਰੇਡੀ। ਤੁਸੀਂ ਆਪਣੇ ਕੋਰਟ ਮੋਰੇ ਸੀਗੇ ਕਿ ਕਿੱਥੇ? ਹਾਂਜੀ ਹਾਂਜੀ, ਕੋਰਟ ਮੋਰੇ ਸੀਗਾ ਸਨ ਫਰਾਂਸਿਸਕੋ। ਤੇ ਉਸ ਤੋਂ ਬਾਅਦ ਚ ਮੇਰਾ 601 ਉਹਨੇ ਮੇਰੇ ਵਕੀਲ ਨੇ ਲਾ ਦਿੱਤਾ ਮਤਲਬ, ਹਾਂਜੀ, ਪਰ ਇਹ ਲੱਗਾ ਨਹੀਂਗਾ, ਮਤਲਬ ਹਜੇ ਪੈਂਡਿੰਗ ਕੀ ਆ, ਮਤਲਬ ਉਹਨੇ ਫਾਈਲ ਪੂਰੀ ਭੇਜੀ ਨਹੀਂਗੀ, ਮਤਲਬ ਸਬਮਿਟ ਨਹੀਂ ਕੀਤੀ। ਭਾਜੀ 601 ਤਾਂ ਬਣਦਾ ਨਹੀਂ ਹੈਗਾ ਤੁਹਾਡੇ ਕੇਸ ਦੇ ਵਿੱਚ, ਇਹ ਤਾਂ ਪ੍ਰੋਸੈਸ ਤੁਹਾਨੂੰ ਗਲਤ ਦੱਸਿਆ ਵਕੀਲ ਨੇ ਤੁਹਾਡੇ। ਹਾਂਜੀ, ਫਿਰ ਉਹਨਾਂ ਨੇ ਕੀ ਕੀਤਾ ਵੀ ਮੇਰਾ ਜਿਹੜਾ ਅਸਾਲਮ ਦਾ ਕੇਸ ਸੀ ਉਹ ਬੰਦ ਕਰਾਤਾ। ਠੀਕ ਹੈ। ਹੁਣ ਉਹ ਕਹਿੰਦੇ ਆ ਵੀ ਤੁਹਾਡਾ ਮਤਲਬ ਵੀ ਆਉਂਦਾ ਕੋਈ ਸ਼ੋਅ ਨਹੀਂ ਹੁੰਦਾ, ਕੋਈ ਡੇਟ ਨਹੀਂ ਸ਼ੋਅ ਹੁੰਦੀ ਉੱਥੇ ਮੈਨੂੰ। ਅੱਛਾ। ਤੇ ਮੇਰਾ ਕਲੌਕ ਵੀ ਬੰਦ ਹੈ, ਜਿੱਦਾਂ ਕਲੌਕ ਮੇਰਾ 300 ਤੇ ਜਾ ਕੇ ਬੰਦ ਹੋ ਗਿਆ ਜੀ। ਮੈਂ ਚਾਹੁੰਦਾ ਕਿ ਜਿਹੜਾ ਮੇਰਾ ਅਸਾਲਮ ਕੇਸ ਹੈ ਮੈਂ ਰੀਓਪਨ ਕਰਾਉਣਾ ਚਾਹੁੰਦਾ ਮਤਲਬ। ਹਾਂਜੀ ਬਿਲਕੁਲ, ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕੀ ਹੁੰਦਾ। ਜਿਹੜਾ ਬੰਦਾ ਕੱਚਾ ਹੁੰਦਾ ਬਾਰਡਰ ਟੱਪ ਕੇ, ਜਿਹੜਾ ਕੋਰਟ ਕੂਟ ਮੋਰੇ ਨਹੀਂ ਹੁੰਦਾ, ਜਿਹਦਾ ਅਸਾਲਮ ਨਹੀਂ ਚੱਲ ਰਿਹਾ, ਉਹ ਆ ਕੇ ਉਹਨੂੰ ਗ੍ਰੀਨ ਕਾਰਡ ਡਾਇਰੈਕਟਲੀ ਨਹੀਂ ਮਿਲ ਸਕਦਾ, ਉਹਨੂੰ ਕੰਟਰੀ ਆਊਟ ਕਰਨਾ ਪੈਂਦਾ। 601 ਪ੍ਰੋਸੈਸ ਨਹੀਂ ਹੁੰਦਾ। 601 ਇਹ ਇੱਕ ਡਿਫਰੈਂਟ ਵੇਵਰ ਹੈਗਾ, ਪ੍ਰੋਵੀਜ਼ਨਲ ਐਡਵਾਂਸ ਵੇਵਰ, ਉਹ ਲੈਣਾ ਪੈਂਦਾ ਤੇ ਕੰਟਰੀ ਆਊਟ ਕਰਨਾ ਪੈਂਦਾ। ਜਿਹੜੇ ਬੰਦੇ ਅਸਾਈਲਮ ਦੇ ਐਪਲੀਕੈਂਟ ਨੇ, ਉਹ ਜੇ ਤੁਹਾਡੀ ਅਸਾਈਲਮ ਦੀ ਐਪਲੀਕੇਸ਼ਨ ਹੈਗੀ ਨਾਲ ਤੁਸੀਂ 601 ਜੇ ਲਾਤਾ ਤੇ ਫਿਰ ਤੁਹਾਡਾ ਦੋਨੋਂ ਕਨਫਲਿਕਟ ਹੋ ਜਾਂਦਾ, ਕਿਉਂਕਿ ਤੁਸੀਂ ਉਹ 'ਚ ਦੱਸ ਰਹੇ ਹੋ ਕਿ ਮੈਂ ਕੰਟਰੀ ਆਊਟ ਕਰਦਾ, ਮੈਨੂੰ ਜਾਣ ਦਾ ਖਤਰਾ ਨਹੀਂ ਹੈਗਾ। ਤੇ ਤੁਸੀਂ ਉਹ 601 ਵਕੀਲ ਨਾਲ ਇੱਕ ਵਾਰੀ ਗੱਲ ਕਰ ਲਓ। ਜੇ ਤੁਸੀਂ ਆਪਣਾ ਅਸਾਈਲਮ ਵਾਲਾ ਰੀਓਪਨ ਕਰਨਾ ਹੈਗਾ, ਤੁਸੀਂ ਇਹ 601 ਫਾਈਲ ਨਾ ਕਰੋ। ਉਹ ਕਹਿੰਦਾ ਕਰਨਾ ਹੀ ਪੈਣਾ ਆਪਾਂ ਨੂੰ, ਮਤਲਬ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਉਹ ਬੰਦ ਹੋਏ ਨੂੰ 2 ਈਅਰ ਆਲਰੇਡੀ ਹੋ ਗਿਆ। ਨਹੀਂ, ਉਹ ਤਾਂ ਤੁਸੀਂ ਹਾਂਜੀ, ਉਹ ਤੁਸੀਂ ਰੀਕੈਲੰਡਰ ਦੀ ਉਹਨਾਂ ਨੂੰ ਮੋਸ਼ਨ ਪਾਓ, ਮੋਸ਼ਨ ਟੂ ਰੀਕੈਲੰਡਰ ਕਹਿੰਦੇ ਨੇ, ਉਹਨਾਂ ਨੇ ਰੀਕੈਲੰਡਰ ਕਰ ਦੇਣਾ ਤੁਹਾਡਾ। ਤੇ ਇੱਕ ਸੀਗਾ ਜਿੱਦਾਂ ਮਤਲਬ ਕਿ ਉਹ ਮਤਲਬ ਮੈਂ ਇੰਡੀਆ ਜਾਣਾ ਹੀ ਨਹੀਂ ਚਾਹੁੰਦਾ ਤੇ ਉਹ ਆਪਣਾ 601 ਮੈਂ ਲਾਉਣਾ ਨਹੀਂ ਚਾਹੁੰਦਾ, ਮਤਲਬ ਮੈਨੂੰ ਤੁਸੀਂ ਤੁਹਾਨੂੰ ਵਕੀਲ ਕੋਈ ਫੋਰਸ ਨਹੀਂ ਕਰ ਸਕਦਾ ਕੋਈ, ਕਿਉਂਕਿ ਸਾਈਨ ਤੁਸੀਂ ਕਰਨੇ ਆ ਤੁਸੀਂ। ਪਰ ਮੈਨੂੰ ਉਹ ਫੋਰਸ ਕਰਦਾ ਵਕੀਲ, ਜਿੱਦਾਂ ਨਹੀਂ ਕਰ ਸਕਦਾ ਭਾਜੀ, ਮਤਲਬ ਕੰਮ ਕੀਤਾ ਹੋਇਆ, ਮੈਨੂੰ ਉਹਦੇ ਪੈਸੇ ਲੈਣੇ ਦੇਣੇ ਜਾਂ ਦੇਣੇ ਪੈਣੇ ਆ, ਮਤਲਬ ਆਪਾਂ ਨਹੀਂ ਪੈਸੇ ਉਹ ਤੁਸੀਂ ਕੀ ਹੈਗਾ ਕਿ ਜਿਹੜਾ ਤੁਹਾਡੀ ਪਹਿਲਾਂ ਜਿਹੜੀ ਤੁਹਾਡੀ ਐਗਰੀਮੈਂਟ ਹੋਈ ਹੈ ਉਹਦੇ ਹਿਸਾਬ ਨਾਲ ਚੀਜ਼ ਚੱਲਦੀ ਹੈ। ਵਕੀਲ ਦੇ ਹੱਥ ਵਿੱਚ ਨਹੀਂ ਹੈਗਾ, ਤੁਹਾਨੂੰ ਫੋਰਸ ਨਹੀਂ ਕਰ ਸਕਦਾ ਹੈਗਾ। ਜਿੱਦਾਂ ਡਾਕਟਰ ਇੱਕ ਪੇਸ਼ੈਂਟ ਨੂੰ ਟ੍ਰੀਟਮੈਂਟ ਲਈ ਨਹੀਂ ਕਰ ਸਕਦਾ, ਤੁਸੀਂ ਉਹਨੂੰ ਸਿੱਧੇ ਜਾ ਕੇ ਕਹੋ ਕਿ ਮੈਂ 601 ਨਹੀਂ ਕਰਨਾ, ਈਮੇਲ ਪਾਓ ਜੀ, ਠੀਕ ਹੈ। ਫਿਰ ਉਹ ਜੇ ਉਹਦੇ ਜਵਾਬ ਦੇ ਵਿੱਚ ਤੁਹਾਨੂੰ ਫੋਰਸ ਕਰਦਾ ਹੈ, ਦੈਨ ਯੂ ਹੈਵ ਪ੍ਰੂਫ ਵੀ ਇਹ ਤੁਹਾਨੂੰ ਗਲਤ ਸਲਾਹ ਜਾਂ ਜੋ ਵੀ ਜਿਹੜਾ ਉਹ ਦੇ ਰਿਹਾ ਹੈ। ਹਾਂ, ਹੁਣ ਇੱਕ ਬੰਦਾ ਕਹਿ ਰਿਹਾ ਮੈਨੂੰ ਜਾਣ ਦਾ ਖਤਰਾ, ਉੱਥੇ ਮੈਂ ਵਾਪਸ ਨਹੀਂ ਜਾਣਾ, ਉਹ ਕਹਿੰਦਾ ਤੂੰ ਵਾਪਸ ਜਾ। ਮੈਂ ਕਿਹਾ ਇਹ ਤਾਂ ਕਮਾਲ ਹੋ ਗਿਆ। ਇਹ ਸੋ ਬੈਟਰ ਦੇਖੋ, ਇਹ ਤਾਂ ਫਿਰ ਜੇ ਅਜਿਹੀਆਂ ਚੀਜ਼ਾਂ ਕਰਦਾ ਹੈ ਤੇ ਵਕੀਲ ਦੀ ਫਿਰ ਤੁਹਾਨੂੰ ਸ਼ਿਕਾਇਤ ਵੀ ਕਰਨੀ ਚਾਹੀਦੀ ਹੈ ਜੀ। ਬਿਲਕੁਲ, ਇਹ ਜੇ ਗਲਤ ਤੁਹਾਨੂੰ ਇਸ ਤਰੀਕੇ ਦੇ ਨਾਲ ਆਪਣੇ ਪੈਸੇ ਬਣਾਉਣ ਲਈ ਬੰਦਾ ਕਿ ਮੈਂ ਹੁਣ ਤਿਆਰ ਕਰਤੀ ਹੈ ਕਰੋ, ਨਹੀਂ ਕਰ ਸਕਦੇ ਤੁਸੀਂ, ਇੱਦਾਂ ਨਹੀਂ ਕਰਨਾ ਚਾਹੀਦਾ। ਤੁਸੀਂ ਕਲਾਇੰਟ ਦੇ ਲਈ ਕੰਮ ਕਰ ਰਹੇ ਹੋ, ਕਲਾਇੰਟ ਜਿੱਦਾਂ ਚਾਹੁੰਦਾ ਤੁਹਾਨੂੰ ਉਸ ਹਿਸਾਬ ਦੇ ਨਾਲ ਜਿਹੜਾ ਕਰਨਾ ਚਾਹੀਦਾ, ਤੇ ਫਿਰ ਉਹਦੀ ਗੱਲ ਸੁਣ ਕੇ ਤੁਸੀਂ ਉਹਨੂੰ ਜਿਹੜੀ ਕਰੈਕਟ ਲੀਗਲ ਸਲਾਹ ਜਿਹੜੀ ਉਹ ਦੇਣੀ ਹੁੰਦੀ ਹੈ ਜੀ। ਬਿਲਕੁਲ, ਤੇ ਜੇ ਤੁਹਾਨੂੰ ਉਹ ਨਹੀਂ ਪਸੰਦ ਜੀ ਵਕੀਲ, ਤਾਂ ਫਿਰ ਦੂਜੇ ਵਕੀਲ ਦੇ ਨਾਲ ਕੰਟੈਕਟ ਕਰੋ। ਜੇ ਤੁਸੀਂ ਜਗਵੀਰ ਜੀ ਨਾਲ ਕੰਟੈਕਟ ਕਰਨੇ ਚਾਹੁੰਦੇ ਹੋ ਤਾਂ ਇਹਨਾਂ ਦਾ ਫ਼ੋਨ ਨੰਬਰ 4159090503 ਦੇ ਉੱਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਦੱਸਦੇ ਜਾਈਏ ਵੀ ਇਹ ਜਿਹੜਾ ਪ੍ਰੋਗਰਾਮ YouTube ਦੇ ਉੱਤੇ ਤੇ Facebook ਦੇ ਉੱਤੇ ਜਿਹੜਾ ਉਹ ਨਾਲ ਦੇ ਨਾਲ ਪਿਆ ਰਹਿਣਾ ਆ। ਜੇ ਕਿਸੇ ਨੇ ਬਾਅਦ ਦੇ ਵਿੱਚ ਵੀ ਇਹ ਕੁਐਸਚਨ ਆਨਸਰ ਜਿਹੜੇ ਲਿਸਨਰਸ ਦੇ ਸੁਣਨੇ ਆ, ਤੇ ਜਾਂ ਜਿਹੜੀਆਂ ਅੱਜ ਆਪਾਂ ਡਿਸਕਸ ਕੀਤੀਆਂ ਵੱਖ-ਵੱਖ ਖਬਰਾਂ, ਉਹ ਦੁਬਾਰਾ ਵੀ ਤੁਸੀਂ ਜਦੋਂ ਮਰਜ਼ੀ ਜਿਹੜੇ ਸੁਣ ਸਕਦੇ ਹੋ। YouTube ਦੇ ਉੱਤੇ ਜਾ ਕੇ ਤੁਸੀਂ ਪੰਜਾਬੀ ਰੇਡੀਓ USA ਜਿਹੜਾ ਉਹ ਤੁਸੀਂ ਸਰਚ ਕਰਨਾ ਆ, ਤੇ ਉਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ, ਤੇ ਜਿੰਨੀਆਂ ਫਿਰ ਨਵੀਆਂ ਵੀਡੀਓਜ਼ ਹੁੰਦੀਆਂ ਉਹਦੇ ਬਾਰੇ ਤੁਹਾਨੂੰ ਜਿਹੜਾ ਨਾਲ ਦੇ ਨਾਲ ਪਤਾ ਲੱਗਦਾ ਰਹੇਗਾ। ਅਗਲੇ ਜਿਹੜੇ ਕਾਲਰਸ ਆ ਆਪਣੇ ਨਾਲ ਜਿਹੜੇ ਜੁੜੇ ਹੋਏ ਨੇ, ਬਿਕਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਭਾਜੀ ਮੇਰੇ 2 ਕੁਐਸਚਨ ਹੈਗੇ ਨਾ। ਮੈਂ L1 ਤੇ ਹੈਗਾ ਸੀ ਮੈਂ 2016 ਤੋਂ ਦੇ। ਹੁਣ ਮੇਰਾ ਨਾ ਮੈਂ ਐਕਸਟੈਂਸ਼ਨ ਫਾਈਲ ਕੀਤੀ ਸੀ 2020 ਜਨਵਰੀ ਦੇ ਵਿੱਚ ਜੀ। ਉਹਦੀ RFE ਆ ਗਈ ਸੀ। A ਤੇ ਸੀਗੇ ਕਿ B ਤੇ ਸੀਗੇ? L1A ਤੇ। ਠੀਕ ਹੈ। ਐਕਚੁਅਲੀ ਕੀ ਮੇਰਾ I-140 ਅਪਰੂਵ ਹੋ ਗਿਆ ਸੀ 2018 ਦੇ ਵਿੱਚ ਮਈ ਦੇ ਵਿੱਚ। ਮੇਰੀ ਪ੍ਰਾਇੋਰਟੀ ਡੇਟ ਮਈ 2018 ਦੀ ਹੈ ਤੇ ਉਹ ਹੁਣ ਜਾ ਕੇ ਵੈਸੇ ਕਰੰਟ ਹੋਣ ਲੱਗੀ ਹੈ। ਫਾਈਲਿੰਗ ਤਾਂ ਕਰੰਟ ਹੋ ਗਈ ਸੀ ਅਗਸਤ ਦਾ ਜਿਹੜਾ ਮੈਂ ਵੀਜ਼ਾ ਬੁਲੇਟਿਨ ਦੇਖਿਆ ਜੀ। ਪਰ ਜਿਹੜੀ ਪ੍ਰੋਸੈਸਿੰਗ ਹੈ ਉਹ ਹਾਲੇ ਜੀ ਕਰੰਟ ਨਹੀਂ ਹੋਈ। ਹੋ ਸਕਦਾ ਉਹ ਨੈਕਸਟ ਵੀਜ਼ਾ ਬੁਲੇਟਿਨ 'ਚ ਕਰੰਟ ਹੋ ਜਾਏ। ਬਿਲਕੁਲ। ਮੇਰਾ ਕੁਐਸਚਨ ਇਹ ਹੈ ਕਿ ਹੁਣ ਮੈਂ RFE ਦਾ ਤਾਂ ਰਿਸਪੌਂਸ ਫਾਈਲ ਕੀਤਾ, ਜਸਟ ਇਨ ਕੇਸ ਉਹ ਕਿਤੇ ਡਿਨਾਇਲ ਆ ਜਾਂਦਾ ਹੈ ਜਾਂ ਕੁਝ ਹੋ ਜਾਂਦਾ, ਮੇਰੇ ਕੋਲ ਕੀ ਆਪਸ਼ਨਸ ਨੇ? ਦੇਖੋ ਇੱਦਾਂ ਹੈ ਕਿ ਸਾਡਾ ਜਿਹੜਾ ਐਕਸਪੀਰੀਅੰਸ ਹੈਗਾ L1 ਕੇਸਾਂ ਦੇ ਵਿੱਚ ਹੁਣ ਤਾਂ ਜਿਹਨੇ ਤਾਂ 485 ਫਾਈਲ ਕਰਤਾ ਉਹਨੂੰ ਸਿਰਫ ਇਸੇ ਕਾਰਨ ਕਰਕੇ ਕਿ L1 ਨਾਲ ਤੁਸੀਂ ਪੰਗਾ ਨਾ ਕ੍ਰੀਏਟ ਕਰੋ। ਉਹਨਾਂ ਨੂੰ ਰეკਮੈਂਡੇਸ਼ਨ ਸੀਗੀ ਕਿ ਤੁਸੀਂ L1 ਐਕਸਟੈਂਸ਼ਨ ਨਾ ਫਾਈਲ ਕਰੋ, ਜਿਹਨਾਂ ਕੋਲ ਆਪਸ਼ਨ ਹੁੰਦੀ ਸੀਗੀ, ਹੈ ਨਾ। ਤੁਸੀਂ ਪਰ ਉਹ ਵਾਲਾ ਮੋਰ ਆਲਰੇਡੀ ਕ੍ਰਾਸ ਕਰ ਚੁੱਕੇ ਹੋ। ਤੁਹਾਡੇ ਕੋਲ ਉਸ ਤਾਂ ਮੇਰਾ ਹਾਂ ਤੁਹਾਡੀ ਕਰੰਟ ਨਹੀਂ ਸੀਗੀ ਉਸ ਵੇਲੇ। ਤੁਸੀਂ ਤਾਂ ਆਲਰੇਡੀ RFE ਤੁਹਾਨੂੰ ਹੁਣ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ, ਸਟੇਟਸ ਮੇਨਟੇਨ ਕਰਨ ਲਈ ਤੁਹਾਨੂੰ ਫਾਈਲ ਕਰਨੀ ਹੀ ਪੈਣੀ ਹੈ ਨਾ। ਉਹ ਤਾਂ ਮੈਂ ਕਰਤੀ, ਉਹ ਮੈਂ ਉਹਦਾ ਦੇਤਾ ਰਿਸਪੌਂਸ ਫਾਈਲ ਕਰਤਾ ਮੈਂ ਰਿਟਰਨ ਹੀ ਮੈਂ ਜਸਟ ਇਨ ਕੇਸ, ਕਿਉਂਕਿ ਕਈ ਵਾਰ ਹੁੰਦਾ ਨਾ, ਕਿਉਂਕਿ ਹੋ ਸਕਦਾ ਕਿ ਅਗਲੇ ਮਹੀਨੇ ਕਰੰਟ ਹੋ ਜਾਏ ਮੇਰੀ ਫਾਈਲਿੰਗ, ਜਸਟ ਇਨ ਕੇਸ, ਕਿਉਂਕਿ 2 ਸਾਲ ਪਹਿਲਾਂ ਬੰਦ। ਤੁਸੀਂ ਮੈਨੂੰ ਇਹ ਦੱਸੋ ਭਾਜੀ, ਤੁਹਾਡਾ ਜਿਹੜਾ ਪੁਰਾਣਾ ਵਾਲਾ L1 ਸੀਗਾ ਉਹਦੀ ਕਦੋਂ ਖਤਮ ਹੋਇਆ? ਉਹ ਜਨਵਰੀ 2020। ਠੀਕ ਹੈ। ਹੁਣ ਭਾਜੀ ਇੱਦਾਂ ਹੈ ਕਿ ਜਿਹੜੀ 485 ਦੀ ਨਾ ਰਿਕੁਆਇਰਮੈਂਟ ਹੈ ਐਮਪਲੋਇਮੈਂਟ ਬੇਸ ਦੇ ਵਿੱਚ ਕਿ ਤੁਹਾਨੂੰ ਸਟੇਟਸ ਮੇਨਟੇਨ ਕਰਨਾ ਹੁੰਦਾ ਫਾਈਲ ਕਰਨ ਲਈ ਜੀ। ਤੇ ਤੁਹਾਡਾ ਇਹ L1 ਜੇ ਡਿਨਾਈ ਹੋ ਜਾਂਦਾ ਤੁਹਾਨੂੰ ਕੰਪਲੀਕੇਸ਼ਨ ਆ ਸਕਦੀ ਹੈ, ਕਿਉਂਕਿ ਤੁਸੀਂ ਇਸ ਵੇਲੇ ਹੈਗੇ ਹੋ ਆਥੋਰਾਈਜ਼ਡ ਪੀਰੀਅਡ ਆਫ ਸਟੇ ਤੇ, ਹੈ ਨਾ ਜੀ। ਤੇ ਉਹਦੇ ਵਿੱਚ ਫਿਰ ਤੁਹਾਨੂੰ ਕੀ ਕਰਨਾ ਪੈਣਾ ਹੈ ਕਿ ਤੁਸੀਂ ਦੁਬਾਰਾ ਇਮੀਡੀਏਟਲੀ ਰੀਫਾਈਲ ਕਰੋਗੇ L1 ਨੰਕ ਪ੍ਰੋਟੰਕ ਦੇ ਨਾਲ। ਐਕਸਟ੍ਰੀਮ ਆਹੀ ਮਤਲਬ ਕਿ ਜੇ ਤੁਸੀਂ ਰਾਈਟ ਵੇ ਆਪਣੀ ਦੂਜੀ L1 ਦੀ ਐਪਲੀਕੇਸ਼ਨ ਤਿਆਰ ਰੱਖੀ ਹੋ, ਜੇ ਤੁਹਾਡਾ ਡਿਨਾਈ ਆਉਂਦਾ ਤੁਸੀਂ ਇਮੀਡੀਏਟਲੀ ਪ੍ਰੀਮੀਅਮ ਪ੍ਰੋਸੈਸਿੰਗ ਦੇ ਅੰਡਰ ਉਹਨੂੰ ਫਾਈਲ ਕਰ ਦਿਓ। ਤੇ ਬੇਸਿਕਲੀ ਤੁਹਾਨੂੰ I-94 ਲੈਣਾ ਪੈਣਾ ਹੀ ਪੈਣਾ ਹੈ। ਜੇ ਤੁਹਾਨੂੰ ਇੱਥੇ US 'ਚ ਦਿੰਦੇ ਨੇ ਇਟਸ ਗੁੱਡ, ਫਿਰ ਤੁਸੀਂ 485 ਫਾਈਲ ਕਰ ਸਕਦੇ ਹੋ। ਜੇ ਤੁਹਾਨੂੰ US ਦੇ ਵਿੱਚੋਂ ਨਹੀਂ ਦਿੰਦੇ, ਕੰਟਰੀ ਆਊਟ ਕਰਕੇ ਤੁਹਾਨੂੰ ਆਉਣਾ ਪੈਣਾ। ਜਿਸ ਹੁਣ ਵੈਸੇ ਮੇਰੇ ਕੋਲ B1 ਵੀਜ਼ਾ ਵੀ ਹੈਗਾ, B1 B2। ਹਾਂਜੀ। ਤੇ ਉਹਦਾ ਕੋਈ ਬੈਨੀਫਿਟ ਹੋ ਸਕਦਾ ਹੈ? B1 B2 ਦਾ ਜੇ ਇਦਾਂ ਹੈ ਕਿ ਵਿਦ ਦਾ ਕੋਵਿਡ ਸਿਚੁਏਸ਼ਨ ਕੈਨ ਵੀ, ਜੇ ਸਪੋਜ਼ ਕਰੋ ਡਿਨਾਈਲ ਹੁੰਦਾ, ਕੈਨ ਆਈ ਅਪਲਾਈ ਫॉर them ਟੂ ਮੈਨੂੰ ਸਿਰਫ 6 ਮੰਥ ਦਾ ਸਟੇ ਦੇ ਦਿਓ? ਜੇ ਤੁਹਾਡਾ ਡਿਨਾਈ ਹੁੰਦਾ ਨਾ ਤੁਹਾਨੂੰ, ਜੇ ਤੁਹਾਡਾ ਡਿਨਾਈ ਹੁੰਦਾ ਤੁਸੀਂ ਕੰਟਰੀ ਐਗਜ਼ਿਟ ਕਰਕੇ ਜੀ ਤੁਸੀਂ B ਵੀਜ਼ੇ ਦੇ ਵਿੱਚ ਐਂਟਰੀ ਲਗਾ ਸਕਦੇ ਹੋ। ਜਿੱਦਾਂ ਆਪਾਂ 90 ਡੇਜ਼ ਦਾ ਰੂਲ ਦੱਸਿਆ ਸੀਗਾ ਤੁਹਾਨੂੰ, ਬਸ ਇੱਕ ਕੰਪਲੀਕੇਸ਼ਨ ਇਹ ਆਣੀ ਹੈ ਕਿ ਤੁਸੀਂ ਇਸ ਇੰਟੈਂਟ ਨਾਲ ਨਹੀਂ ਆ ਸਕਦੇ ਕਿ ਮੈਂ ਅਗਲੇ ਜਦੋਂ ਚਾਰਟ ਵੀ ਐਕਟਿਵ ਹੁੰਦਾ ਮੈਂ ਫਾਈਲ ਕਰ ਸਕਦਾ। ਤੁਹਾਨੂੰ ਫਿਰ ਐਂਟਰੀ ਲੈ ਕੇ ਆ ਕੇ ਰੁਕ ਕੇ ਮਿਨੀਮਮ ਤੁਹਾਨੂੰ ਰეკਮੈਂਡਡ ਟਾਈਮ ਹੈਗਾ ਕਿ ਘੱਟੋ ਘੱਟ 60 ਡੇਜ਼ ਵੇਟ ਕਰੋ। 30 ਡੇਜ਼ ਤੇ ਕਰਨਾ ਹੀ ਕਰਨਾ ਨਾ ਕਿਸੇ ਵੀ ਹਾਲਤ ਦੇ ਵਿੱਚ। ਤੇ ਫਿਰ ਉਹ ਤੁਸੀਂ ਆਪਣਾ ਵੀਜ਼ਾ ਬੁਲੇਟਿਨ ਨੂੰ ਵਾਚ ਕਰੋ ਕਿੱਦਾਂ ਹੈ ਕਿ 1 ਮਹੀਨੇ ਪਹਿਲਾਂ ਤੁਹਾਨੂੰ ਦੱਸ ਦਿੰਦੇ ਨੇ ਕਿ B ਵੀਜ਼ੇ ਦੇ ਵਿੱਚ ਆ ਕੇ ਤੁਸੀਂ ਫਾਈਲ ਕਰ ਸਕਦੇ ਹੋ 485 ਨੋ ਪ੍ਰੋਬਲਮ ਜੀ। ਕੰਮ ਨਹੀਂ ਪਰ ਕਰ ਸਕਦੇ ਨਾ ਜਦ ਤੱਕ ਵਰਕ ਪਰਮਿਟ ਨਹੀਂ ਆਉਂਦਾ ਜੀ। ਥੈਂਕ ਯੂ ਜੀ ਕਾਲ ਦੇ ਲਈ। ਅਤੇ ਜੇ ਤੁਸੀਂ ਹੋਰ ਬਰੀਕੀ ਦੇ ਵਿੱਚ ਜਿਹੜੀ ਸਲਾਹ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਅਟਾਰਨੀ ਜਗਵੀਰ ਟਰਕਿਆਣਾ ਨੂੰ ਉਹਨਾਂ ਦੇ ਆਫਿਸ 'ਚ ਕੰਟੈਕਟ ਕਰ ਸਕਦੇ ਹੋ 4159090503 ਦੇ ਉੱਤੇ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹਰਪ੍ਰੀਤ ਜੀ। ਹੈਲੋ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਜਗਵੀਰ ਭਾਈ ਤੇ ਰਾਜ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਅਮਰੀਕਾ ਵਿੱਚ ਹੈਗਾ ਗ੍ਰੀਨ ਕਾਰਡ ਹੋਲਡਰ ਹਾਂ ਜੀ, ਤੇ ਮੈਂ 2017 ਵਿੱਚ ਮੈਰਿਜ ਬੇਸ ਤੇ ਆਪਣੀ ਵਾਈਫ ਦਾ ਅਪਲਾਈ ਕੀਤਾ ਸੀ ਜੀ। ਤੇ ਜਗਵੀਰ ਭਾਜੀ ਪ੍ਰਾਇੋਰਟੀ ਡੇਟ ਮੇਰੀ ਸੀਗੀ 24 ਅਗਸਤ 2017 ਜੀ। ਤੇ ਜਨਵਰੀ 2020 ਚ ਮੈਨੂੰ ਈਮੇਲ ਆ ਗਈ ਸੀ ਇਮੀਗ੍ਰੇਸ਼ਨ ਦੀ। ਉਹ ਕਹਿੰਦੇ ਵੀ ਓਕੇ ਜਸਟ ਵੇਟ, ਤੁਹਾਡਾ ਪੇਪਰ ਵਰਕ ਪੂਰਾ ਹੈ ਤੇ ਤੁਸੀਂ ਵੇਟ ਕਰੋ, ਅਸੀਂ ਇੰਟਰਵਿਊ ਸ਼ੈਡਿਊਲ ਕਰ ਦਾਂਗੇ ਜੀ। ਤੇ ਹੁਣ ਤੁਹਾਨੂੰ ਪਤਾ, ਕਿਉਂਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ, ਜਦੋਂ ਤੁਸੀਂ ਪਹਿਲਾਂ ਵੀ ਦੱਸਦੇ ਹੋ ਕਿ ਦਸੰਬਰ ਤੱਕ ਤਾਂ ਕੁਝ ਨਹੀਂ ਹੋਣਾ ਰਾਈਟ, ਆਹ ਸਾਲ ਜੀ। ਤੇ ਮੇਰੇ ਭਾਜੀ 2 ਕੁਐਸਚਨ ਸੀ ਕਿ ਤੁਸੀਂ ਦੱਸਿਆ ਸੀ ਪਿੱਛੇ ਕਿ ਤੁਹਾਨੂੰ 1 ਸਾਲ ਤੋਂ ਬਾਅਦ ਦੁਬਾਰਾ ਜਿੰਨੇ ਵੀ ਆਪਣੇ ਪੇਪਰ ਹੁੰਦੇ ਨੇ, ਜਿੱਦਾਂ ਕਿ ਪੁਲਿਸ ਕਲੀਅਰੈਂਸ, ਆਲ ਦਾ ਪੇਪਰ ਵਰਕ ਤੁਹਾਨੂੰ ਦੁਬਾਰਾ ਅਪਲੋਡ ਕਰਨੇ ਪੈਂਦੇ ਨੇ ਰਾਈਟ, 1 ਸਾਲ ਬਾਅਦ ਰਾਈਟ ਜੀ। ਉਹ ਭਾਜੀ ਕਿ ਮੈਨੂੰ ਹੁਣ ਉਹਨਾਂ ਦੀ ਈਮੇਲ ਦੀ ਵੇਟ ਕਰਨੀ ਪਊਗੀ ਕਿ ਆਟੋਮੈਟਿਕਲੀ ਤੁਸੀਂ 1 ਸਾਲ ਬਾਅਦ ਅਪਡੇਟ ਕਰ ਦੇਣੇ ਹੁੰਦੇ ਆ? ਪਹਿਲਾ ਕੁਐਸਚਨ ਇਹ ਜੀ ਭਾਜੀ। ਦੂਜਾ ਇਹ ਜੀ ਕਿ ਇੱਕ ਤੁਸੀਂ ਪਿਛਲੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਜਿਹੜੇ ਫੈਮਿਲੀ ਬੇਸ ਦੇ ਉੱਤੇ ਜਿਹੜੇ ਕੇਸਿਸ ਹੁੰਦੇ ਨੇ, ਜਿੱਦਾਂ ਬ੍ਰਦਰ ਸਿਸਟਰ ਦੇ, ਤੁਸੀਂ ਦੱਸਿਆ ਸੀ ਕਿ ਅਗਰ 1 ਸਾਲ ਦੇ ਵਿੱਚ ਇਮੀਗ੍ਰੇਸ਼ਨ ਕੁਝ ਵੀ ਡਿਸੀਜਨ ਜਾਂ ਕੁਝ ਵੀ ਤੁਹਾਡੀ ਕਮਿਊਨੀਕੇਸ਼ਨ ਨਹੀਂ ਹੁੰਦੀ, ਤੁਹਾਨੂੰ ਉਹਨਾਂ ਨੂੰ ਕੰਟੈਕਟ ਕਰਨਾ ਪੈਂਦਾ ਹੈ ਇਮੀਗ੍ਰੇਸ਼ਨ ਨਾਲ। ਕਿ ਸਪਾਊਸ ਕੇਸਿਸ ਦੇ ਵਿੱਚ ਵੀ ਇਹ ਅਪਲਾਈ ਹੁੰਦਾ ਹੈ ਕਿ ਤੁਹਾਨੂੰ 1 ਸਾਲ ਦੇ ਵਿੱਚ ਵੀ ਉਹਨਾਂ ਨਾਲ ਕੰਟੈਕਟ ਕਰਨਾ ਪੈਂਦਾ, ਨਹੀਂ ਤਾਂ ਉਹ ਤੁਹਾਡਾ ਕੇਸ ਡਰਾ ਕਰ ਜੀ। ਫੀਸ ਦੁਬਾਰਾ ਭਰਨੀ ਪੈਂਦੀ ਹੈ। ਮੈਂ ਤੁਹਾਨੂੰ ਦੱਸ ਦਿੰਦਾ ਕਿੱਦਾਂ। ਜਿਹੜਾ ਭਾਜੀ ਤੁਸੀਂ ਡਾਕੂਮੈਂਟਸ ਨਾ ਇਸ ਵੇਲੇ ਪੁਲਿਸ ਕਲੀਅਰੈਂਸ ਵਾਲੇ ਨਾ ਬਣਾਇਓ। ਰੀਜ਼ਨ ਸਿੰਪਲ ਹੈ ਕਿ ਫਿਰ ਤੁਹਾਨੂੰ ਪਤਾ ਨਹੀਂ ਕਿ ਕਦੋਂ ਦੁਬਾਰਾ ਕਿੰਨੀ ਦੇਰ ਲੱਗਣੀ ਹੈ, ਕਦੋਂ ਐਕਸਪਾਇਰ ਹੋਣਾ। ਤੁਸੀਂ ਵੇਟ ਕਰੋ, ਤੁਹਾਨੂੰ ਪਤਾ ਲੱਗ ਜਾਣਾ ਐਡਵਾਂਸ ਦੇ ਵਿੱਚ ਕਦੋਂ ਕੌਂਸੂਲੇਟ ਵਗੈਰਾ ਖੁੱਲ੍ਹਦੀ ਹੈ। ਤੇ ਜਦੋਂ ਤੁਸੀਂ ਉਹ ਤੁਹਾਡੇ ਨਾ ਇੰਟਰਵਿਊ ਸਕੈਜੂਲ ਕਰਨ ਦੀ ਤੁਹਾਨੂੰ ਆਪਸ਼ਨ ਦਊਗੇ, ਉਹਦੇ ਵਿੱਚ ਤੇ ਮੈਡੀਕਲ ਵਗੈਰਾ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਤੁਹਾਡਾ ਹੁੰਦਾ।
ਤੇ ਤੁਸੀਂ ਉਹ ਜਿਹੜਾ ਮਹੀਨਾ ਕੁ ਜਿਹੜਾ ਹੋਊਗਾ ਉਹਦੇ ਵਿੱਚ ਦੁਬਾਰਾ ਨਵੇਂ ਡਾਕੂਮੈਂਟਸ ਅਪਲੋਡ ਕਰਿਓ। ਹੁਣ ਕਰਨ ਦੀ ਲੋੜ ਨਹੀਂ, ਕਿਉਂਕਿ ਫਿਰ ਦੁਬਾਰਾ ਐਕਸਪਾਇਰ ਹੋ ਸਕਦੇ ਨੇ। ਦੂਸਰੀ ਚੀਜ਼ ਇਹ ਹੈਗੀ ਕਿ ਜਿਹੜਾ ਮੈਂ ਕਿਹਾ ਸੀਗਾ ਕਿ 1 ਸਾਲ ਦਾ ਜਿਹੜਾ ਐਕਸ਼ਨ ਲੈਣਾ ਹੁੰਦਾ ਉਹ ਉਹਨਾਂ ਬੰਦਿਆਂ ਲਈ ਹੈ ਕਿ ਜਿੱਦਾਂ ਉਹਨਾਂ ਨੂੰ NVC ਨੇ ਚਿੱਠੀ ਭੇਜਤੀ ਕਿ ਤੁਹਾਡਾ ਹੁਣ ਕੇਸ ਅੱਗੇ ਹੈਗਾ, ਤੁਸੀਂ ਫੀਸ ਭਰੋ। ਉਹ ਬੰਦਿਆਂ ਨੂੰ ਇਹ ਹੈਗਾ ਕਿ ਸਾਲ ਦੇ ਅੰਦਰ ਅੰਦਰ ਉਹਨਾਂ ਨੇ ਐਕਸ਼ਨ ਲੈਣਾ। ਜਿਹੜੇ ਨਾਰਮਲ ਫੈਮਿਲੀ ਬੇਸ ਵਾਲੇ ਪੈਂਡਿੰਗ ਹੈ 5 ਸਾਲ 10 ਸਾਲ 15 ਸਾਲ, ਉਹਨਾਂ ਨੂੰ ਕੋਈ ਨਹੀਂ, ਉਹਨਾਂ ਦਾ ਤਾਂ ਕੇਸ ਚੱਲ ਰਿਹਾ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਹਾਨੂੰ NVC ਨੇ ਚਿੱਠੀ ਭੇਜਤੀ ਕਿ ਹੁਣ ਤੁਸੀਂ ਅੱਗੇ ਆਪਣੀ ਇੰਟਰਵਿਊ ਸਕੈਜੂਲ ਕਰ ਸਕਦੇ ਹੋ, ਫੀਸ ਦਿਓ, ਉਹਦੇ ਵਿੱਚ ਤੁਹਾਨੂੰ ਸਾਲ ਦੇ ਵਿੱਚ ਐਕਸ਼ਨ ਲੈਣਾ ਤੇ ਡਾਕੂਮੈਂਟ ਅਪਲੋਡ ਕਰਨੇ ਨੇ। ਮੰਨ ਲਓ ਤੁਸੀਂ ਅੱਜ ਫੀਸ ਪੇ ਕਰ ਦਿੱਤੀ, ਤੁਸੀਂ ਡਾਕੂਮੈਂਟ ਨਹੀਂ ਅਪਲੋਡ ਕੀਤੇ ਪੂਰੇ, ਤੇ ਫਿਰ ਤੁਹਾਨੂੰ ਦੁਬਾਰਾ ਫੀਸ ਜਾਂ ਕੋਈ ਨਾ ਕੋਈ ਇਦਾਂ ਦਾ ਐਕਸ਼ਨ ਡਾਕੂਮੈਂਟ ਅਪਲੋਡ ਕਰਕੇ ਸਾਲ ਦੇ ਵਿੱਚ ਉਹ ਬੰਦਿਆਂ ਨੇ ਕੁਛ ਨਾ ਕੁਛ ਕਰਨਾ। ਪਰ ਜਿਹਨਾਂ ਦਾ ਨਾਰਮਲੀ ਪ੍ਰੋਸੈਸ ਪੈਂਡਿੰਗ ਦੇ ਵਿੱਚ ਹੈਗਾ ਉਹਨਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਹੈਗੀ। ਜੀ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਨਰਨਜਨ ਜੀ। ਸਤਿ ਸ਼੍ਰੀ ਅਕਾਲ ਜੀ, ਨਰਨਜਨ ਕੌਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਮੈਂ 2014 ਚ ਆਪਣੇ ਮੁੰਡੇ ਦਾ ਭਰਿਆ ਸੀਗਾ ਸਿਟੀਜ਼ਨ ਹੋ ਕੇ, ਤੇ ਸਾਨੂੰ ਫਾਈਲ ਦਾ ਮੁੜ ਕੇ ਕੁਝ ਜਵਾਬ ਨਹੀਂ ਆਇਆ। 14 ਵਾਲਿਆਂ ਨੂੰ ਤਾਂ ਜੀ ਵੇਟ ਕਰਨੀ ਪੈਣੀ ਹੈ, ਜੇ ਟਾਈਮ ਤੁਹਾਡਾ ਕਾਫੀ ਲੱਗ ਜਾਣਾ। ਨਹੀਂ ਉਹ ਤਾਂ ਮੈਨੂੰ ਪਤਾ ਆ, ਮੈਂ ਇਹ ਪੁੱਛਣਾ ਮੰਗਦੀ ਕਿ ਉਹ ਜਿੱਦਾਂ ਫਾਈਲ ਸਾਡੀ ਉੱਥੇ ਗਈ, ਪਹੁੰਚ ਗਈ ਆ, ਸਾਨੂੰ ਕੋਈ ਲੈਟਰ ਉਹਦਾ ਜਵਾਬ ਕੁਝ ਨਹੀਂ ਆਇਆ ਕਿ ਤੁਹਾਡਾ ਰਸੀਦ ਨੋਟਿਸ ਨਹੀਂ ਤੁਹਾਨੂੰ ਮਿਲਿਆ? ਰਸੀਦ ਨੋਟਿਸ ਮਿਲਿਆ? ਕੋਈ ਨੋਟਿਸ ਨਹੀਂ ਆਇਆ ਉਧਰੋਂ? ਨਹੀਂ, ਕੋਈ ਨਹੀਂ ਆਇਆ। ਫਿਰ ਤਾਂ ਤੁਹਾਡਾ ਜੀ ਫਾਈਲ ਨਹੀਂ ਹੋਇਆ ਹੋਣਾ ਮੈਨੂੰ ਲੱਗਦਾ। ਤੁਸੀਂ ਕਿਉਂਕਿ ਰਸੀਦ ਨੋਟਿਸ ਤਾਂ ਤੁਹਾਡਾ 15 ਤੋਂ 20 ਦਿਨਾਂ ਦੇ ਵਿੱਚ ਆ ਜਾਣਾ ਚਾਹੀਦਾ। ਤੁਸੀਂ ਜਿੱਥੋਂ ਵੀ ਫਾਈਲ ਕਰਾਇਆ ਉਹਨੂੰ ਕੰਟੈਕਟ ਕਰੋ। ਜੇ ਨਹੀਂ ਤੁਹਾਨੂੰ ਉਹ ਮਿਲਦਾ ਤੇ ਤੁਸੀਂ ਫਿਰ ਹੋਰ ਟਾਈਮ ਨਾ ਕਰੋ, ਤੁਸੀਂ ਇਮੀਡੀਏਟਲੀ ਦੁਬਾਰਾ ਰੀਫਾਈਲ ਕਰੋ। ਨਹੀਂ ਤਾਂ ਫਿਰ ਦੇਖੋ ਤੁਹਾਡੇ ਸਾਲ ਜਿਹੜੇ ਉਹ ਵੇਸਟ ਹੋ ਗਏ ਆ। ਤੁਹਾਨੂੰ ਇਦਾਂ ਲੱਗਦਾ ਵੀ ਸ਼ਾਇਦ ਤੁਸੀਂ ਫਾਈਲ ਕੀਤਾ ਹੈ ਤੇ ਜਾਂ ਫਿਰ ਉਧਰ ਫਾਈਲ ਹੋਇਆ ਹੀ ਨਹੀਂ। ਹਾਂਜੀ, ਕੁਛ ਨਾ ਕੁਛ ਮਿਸਿੰਗ ਆ ਜੀ। ਲਿੰਕ ਧਿਆਨ ਰੱਖੋ ਕਿਤੇ ਜੇ ਐਡਰੈਸ ਤਾਂ ਨਹੀਂ ਸੀ ਚੇਂਜ ਹੋਇਆ, ਜੇ ਵਿੱਚ ਉਹ ਹੋਇਆ ਤੇ ਉਹ ਵੀ ਮੇਕ ਸ਼ੋਰ ਕਰੋ ਪੁਰਾਣੀ ਐਡਰੈਸ ਤੇ ਨਾ ਤੁਹਾਨੂੰ ਨੋਟਿਸ ਜਿਹੜਾ ਪਹੁੰਚਿਆ ਹੋਵੇ। ਇੱਕ ਮੈਂ ਚੀਜ਼ ਹੋਰ ਦੱਸ ਦਿੰਦਾ ਇਹਦੇ ਵਿੱਚ, ਕਿਉਂਕਿ ਉਹਨਾਂ ਨੂੰ ਫੀਸ ਦੇਣੀ ਹੁੰਦੀ ਹੈ ਚੈੱਕ ਦੇ ਰਾਹੀਂ, ਤੇ ਜਿਹੜੇ ਵੀ ਬੰਦੇ ਨੇ ਆਪਣਾ ਚੈੱਕ ਲਾਇਆ ਬੈਂਕ ਦੇ ਵਿੱਚ ਜਾ ਕੇ ਤੁਸੀਂ ਚੈੱਕ ਦੀ ਜਿਹੜੀ ਬੈਕ ਸਾਈਡ ਕਰਕੇ ਐਵੇਂ ਦੇਖੋਗੇ, ਉਹਦੇ ਵਿੱਚ ਤੁਹਾਨੂੰ ਰਸੀਟ ਨੋਟਿਸ ਦਾ ਨੰਬਰ ਲਿਖਿਆ ਹੁੰਦਾ, ਪਤਾ ਲੱਗ ਜਾਂਦਾ ਹੈ ਵੀ ਉਹਨਾਂ ਨੇ ਰਿਸੀਵ ਕਰਕੇ ਜਮ੍ਹਾਂ ਕਰਾ ਲਏ ਕਿ ਨਹੀਂ ਕਰਾ ਲਏ। ਤੇ ਇਮੀਗ੍ਰੇਸ਼ਨ ਨੂੰ ਕਾਲ ਕਰਕੇ ਚੈੱਕ ਦੇ ਰਾਹੀਂ ਤੁਸੀਂ ਆਪਣਾ ਰਸੀਟ ਨੋਟਿਸ ਕਢਾ ਸਕਦੇ ਹੋ। ਓਕੇ, ਚਲੋ ਇਹ ਵੀ ਵਧੀਆ ਜਿਹੜਾ ਤੁਸੀਂ ਦੱਸਿਆ ਆ। ਅਗਲੇ ਕਾਲਰ ਨੇ ਨਿਸ਼ਾ ਜੀ। ਨਿਸ਼ਾ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈਗਾ, ਮੇਰੇ ਹਸਬੈਂਡ ਇੱਥੇ ਆਏ ਸੀਗਾ ਟੂਰਿਸਟ ਵੀਜ਼ਾ ਤੇ, ਉਸ ਤੋਂ ਬਾਅਦ ਉਹਨੇ ਅਸਾਈਲਮ ਲਗਾ ਲਿਆ ਸੀਗਾ, ਫਿਰ ਉਸ ਤੋਂ ਬਾਅਦ ਆਪਾਂ ਵਿਆਹ ਵੀ ਕਰਾ ਲਿਆ ਸੀਗਾ, ਪਰ ਉਹਦਾ ਅਸਾਈਲਮ ਵਾਲਾ ਕੇਸ ਰਿਮੂਵਲ ਪ੍ਰੋਸੀਡਿੰਗ 'ਚ ਹੈਗਾ, ਤੇ ਹੁਣ ਵਿਆਹ ਵਾਲੇ ਕੇਸ ਤੋਂ ਸਾਡਾ 485 ਦਾ ਇੰਟਰਵਿਊ ਇਸ ਮੰਥ ਆਇਆ ਹੈਗਾ, ਤੇ ਮੇਰਾ ਕੁਐਸਚਨ ਹੈਗਾ ਕਿ ਸਾਡਾ ਡਿਸੀਜਨ ਸਾਨੂੰ ਫੀਲਡ ਆਫਿਸ ਤੋਂ ਮਿਲ ਜਾਏਗਾ ਜਿੱਥੇ ਇੰਟਰਵਿਊ ਹੈਗਾ, ਜਾਂ ਇਮੀਗ੍ਰੇਸ਼ਨ ਕੋਰਟ ਤੋਂ ਹੀ ਮਿਲੇਗਾ, ਜੱਜ ਤੋਂ? ਤੁਸੀਂ ਜਿਹੜਾ 485 ਤੁਹਾਡਾ ਜਿਹੜਾ ਫਾਈਲ ਕੀਤਾ ਸੀਗਾ ਉਹਨਾਂ ਨੇ, ਉਹ ਤਾਂ ਤੁਸੀਂ ਪਹਿਲਾਂ ਜਿਹੜੀ ਆਪਣੀ ਪ੍ਰੋਸੀਡਿੰਗ ਸੀਗੀ ਉਹਨੂੰ ਸਟੇ ਕਰਾਇਆ ਸੀਗਾ ਕਿ ਨਹੀਂ ਕਰਾਇਆ ਸੀਗਾ? ਅਸਾਈਲਮ ਤੁਹਾਡਾ ਕੇਸ ਪੈਂਡਿੰਗ ਸੀਗਾ ਕਿ ਉਹਦੇ ਆਲਰੇਡੀ ਰਿਮੂਵਲ ਆਰਡਰ ਇਸ਼ੂ ਹੋ ਚੁੱਕਾ? ਆਲਰੇਡੀ ਰਿਮੂਵਲ ਪ੍ਰੋਸੀਡਿੰਗ 'ਚ ਹੈਗਾ। ਪ੍ਰੋਸੀਡਿੰਗ 'ਚ ਹੀ ਹੈ ਨਾ, ਪਰ ਫਾਈਨਲ ਡਿਸੀਜਨ ਨਹੀਂ ਨਾ ਆਇਆ ਸੀਗਾ? ਹਾਂਜੀ, ਨਹੀਂ ਫਾਈਨਲ ਡਿਸੀਜਨ ਨਹੀਂ ਆਇਆ ਸੀਗਾ, ਜੱਜ ਨੇ ਹੋਲਡ ਕਰਤਾ ਸੀਗਾ ਕਿਉਂਕਿ ਸਾਡੀ ਇੰਟਰਵਿਊ ਦੀ ਡੇਟ ਆਈ ਹੋਈ ਸੀਗੀ। ਜੇ ਤੁਸੀਂ ਹੋਲਡ ਕਰਾਤਾ ਸੀਗਾ ਥੱਲੇ ਵਾਪਸ ਇਮੀਗ੍ਰੇਸ਼ਨ ਦੇ ਕੋਲ, ਤੁਸੀਂ USCIS ਤੋਂ ਹੀ ਤੁਹਾਨੂੰ ਡਿਸੀਜਨ ਆਊਗਾ ਫਿਰ। USCIS ਤੋਂ ਆਏਗਾ ਜੀ। ਜੇ ਤੁਸੀਂ ਪੂਰਾ ਪ੍ਰੋਸੀਜਰ ਜੇ ਉਹ ਫੋਲੋ ਕੀਤਾ। ਹਾਂਜੀ, USCIS ਤੋਂ ਡਿਸੀਜਨ ਲੈ ਕੇ ਫਿਰ ਬੇਸਿਕਲੀ ਤੁਹਾਡਾ ਜਿਹੜਾ ਲਾਇਰ ਹੈ ਉਹਨੂੰ ਕਹੋ ਕਿ ਕੋਰਟ ਨੇ ਨਾ ਤੁਹਾਡਾ ਜਦੋਂ ਅਪਰੂਵ ਹੋ ਜਾਂਦਾ ਗ੍ਰੀਨ ਕਾਰਡ, ਤੇ ਫਿਰ ਤੁਸੀਂ ਕੋਰਟ ਕੋਲ ਬਾਕੀ ਪ੍ਰੋਸੀਡਿੰਗਸ ਪੂਰੀਆਂ ਟਰਮੀਨੇਟ ਕਰਾ ਲੈਂਦੇ ਹੋ। ਠੀਕ ਹੈ ਜੀ। ਫਿਰ ਦੁਬਾਰਾ ਕੰਟੈਕਟ ਕਰ ਲਓ ਜਿਹੜਾ ਕੋਰਟ ਨੂੰ। ਆਪਣੇ ਡੈਡ ਦਾ ਨੰਬਰ ਦੇ ਦਿਓ ਜੀ। 98 141 73 402। 98 143 41 41 73 402। 73 402। ਮੈਂ ਨਾਲ ਇਹ ਦੱਸ ਦਵਾਂ ਕਿ ਇਹ ਇੰਡੀਆ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦੇ, ਇਹ ਇੰਡੀਆ ਦੇ ਲਾਇਰ ਨੇ ਉੱਥੇ ਕ੍ਰਿਮੀਨਲ ਦਾ, ਤੇ ਦੂਜੇ ਜਿਹੜੇ ਇੰਡੀਆ ਦੇ ਵਕੀਲ ਨੇ ਜੀ। ਤੇ ਜਿਹੜਾ ਇਮੀਗ੍ਰੇਸ਼ਨ ਵਾਲਾ ਉਹ ਤੁਹਾਨੂੰ ਸਾਡੇ ਆਫਿਸ ਕਾਲ ਕਰਨਾ ਪੈਣਾ। ਜਿਹੜਾ ਤੁਹਾਡਾ ਇੰਡੀਆ ਦੇ ਮਸਲੇ ਨੇ ਪੰਜਾਬ ਦੇ ਕੋਈ ਕ੍ਰਿਮੀਨਲ ਦੇ ਜਾਂ ਕੁਛ ਇਦਾਂ ਦੇ ਜਿਹੜੇ ਹੈਗੇ ਆ, ਉਹ ਫੈਮਿਲੀ ਪਟੀਸ਼ਨ, ਨਾਟ ਪਟੀਸ਼ਨ, ਫੈਮਿਲੀ ਬੇਸਡ ਜਿਹੜੇ ਹੈਗੇ ਨੇ ਕੇਸਿਸ, ਉਹਨਾਂ ਦੇ ਲਈ ਤੁਸੀਂ ਇਹਨਾਂ ਦੇ ਪਿਤਾ ਜੀ ਰਘਬੀਰ ਸਿੰਘ ਟਿਰਕਿਆਣਾ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ 9814173402 ਦੇ ਉੱਤੇ, 98 141 73 402 ਦੇ ਉੱਤੇ। ਤੇ ਜੇ ਤੁਸੀਂ ਡਾਇਰੈਕਟਲੀ ਹੁਣ US ਦੀ ਇਮੀਗ੍ਰੇਸ਼ਨ ਦੇ ਬਾਬਤ ਕੋਈ ਵੀ ਤੁਹਾਡਾ ਜਿਹੜਾ ਸਵਾਲ ਹੈਗਾ ਆ, ਤੁਸੀਂ ਅਟਾਰਨੀ ਜਗਵੀਰ ਟਿਰਕਿਆਣਾ ਉਹਨਾਂ ਨੂੰ ਇਹਨਾਂ ਦੇ ਆਫਿਸ 'ਚ ਕੰਟੈਕਟ ਕਰ ਸਕਦੇ ਹੋ 4159090503 ਦੇ ਉੱਤੇ।
ਇਹ ਆਪਣੇ ਜਿੰਨੇ ਵੀ ਤੁਸੀਂ ਸੁਣ ਰਹੇ ਹੋ ਆਪਣੇ ਗਾਂ ਦੋਸਤਾਂ ਮਿੱਤਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਦੱਸੋ। ਜਿਹੜਾ ਵੀ ਕੋਈ ਇਮੀਗ੍ਰੇਸ਼ਨ ਦੇ ਬਾਬਤ ਸੋਚ ਰਿਹਾ ਹੈਗਾ ਆ ਵੀ ਉਹ ਅਮਰੀਕਾ ਦੇ ਵਿੱਚ ਇਮੀਗ੍ਰੈਂਟ ਹੋਣਾ ਚਾਹੁੰਦਾ ਆ, ਇਹ ਪਿਛਲੇ ਅਸੀਂ ਕਈ ਮਹੀਨਿਆਂ ਤੋਂ ਇਹਨਾਂ ਦੇ ਨਾਲ ਜਿਹੜਾ ਕਰ ਰਹੇ ਹਾਂ, ਵੱਖ-ਵੱਖ ਵਿਸ਼ਿਆਂ ਦੇ ਉੱਤੇ ਜਿਹੜੀ ਉਹ ਗੱਲਬਾਤ ਅਸੀਂ ਕੀਤੀ ਆ, ਚਾਹੇ ਉਹ ਇੰਪਲੋਇਮੈਂਟ ਬੇਸਡ ਨੂੰ ਲੈ ਕੇ ਹੋਵੇ, ਫੈਮਿਲੀ ਬੇਸਡ ਹੋਵੇ, ਹਿਊਮੈਨੀਟੇਰੀਅਨ ਵੀਜ਼ਾ ਹੋਵੇ, ਅਡੋਪਸ਼ਨ ਦਾ ਮਸਲਾ ਜਿਹੜਾ ਆ ਉਹ ਹੋਵੇ, ਹੋਰ ਕਈ ਮਸਲਿਆਂ ਦੇ ਉੱਤੇ ਜਿਹੜੇ ਆ ਟੌਪਿਕਸ ਦੇ ਉੱਤੇ ਜਿਹੜੀ ਉਹ ਆਪਾਂ ਗੱਲਬਾਤ ਕੀਤੀ ਹੋਈ ਆ, ਅਸਾਈਲਮ ਦੇ ਮਸਲਿਆਂ ਦੇ ਉੱਤੇ ਵੀ ਗੱਲ ਕੀਤੀ ਹੈ। ਇੱਦਾਂ ਬਹੁਤ ਸਾਰੇ ਜਿਹੜੇ ਸਰੋਤਿਆਂ ਦੇ ਸਵਾਲ ਜਵਾਬ ਆ, ਉਹਨਾਂ ਸਾਰਿਆਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਮੌਜੂਦ ਨੇ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾਓ, ਤੁਸੀਂ YouTube ਦੇ ਉੱਤੇ ਜਾਓ, ਪੰਜਾਬੀ ਰੇਡੀਓ USA ਸਰਚ ਕਰੋ ਅਤੇ ਜਿਹੜਾ ਇਮੀਗ੍ਰੇਸ਼ਨ ਫਿਰ ਨਾਲ ਜਿਹੜਾ ਉਸ ਦੇ ਨਾਲ ਪਾ ਲਓ ਅਤੇ ਇਹ ਸਾਰੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਵੀਡੀਓਜ਼ ਤੁਹਾਡੇ ਸਾਹਮਣੇ ਆ ਜਾਣਗੀਆਂ ਅਤੇ ਉਹਦੇ ਉੱਤੇ ਟੌਪਿਕ ਜਿਹੜਾ ਉਹ ਲਿਖਿਆ ਹੋਊਗਾ। ਤੁਸੀਂ ਵਾਰੀ ਸਿਰ ਜਿਹੜੇ ਉਹ ਸਾਰਿਆਂ ਨੂੰ ਸੁਣੋ ਅਤੇ ਕਿਸੇ ਨਾ ਕਿਸੇ ਨੂੰ ਜ਼ਰੂਰ, ਆਈ ਐਮ ਪ੍ਰੀਟੀ ਸ਼ੋਰ ਵੀ ਹਰ ਇੱਕ ਨੂੰ ਕੋਈ ਨਾ ਕੋਈ ਜਿਹੜਾ ਇਸ ਦੇ ਵਿੱਚ ਜਿਹੜਾ ਫਾਇਦਾ ਹੋਊਗਾ, ਕੁਛ ਨਾ ਕੁਛ ਪਤਾ ਲੱਗੂਗਾ। ਜਿੱਦਾਂ ਅੱਜ ਦੱਸ ਕੇ ਗਏ ਵੀ 601 ਦੀ ਸਲਾਹ ਦਿੱਤੀ, ਉਹਨਾਂ ਦਾ ਜਿਹੜਾ ਉਹ ਅਸੈਪਟ ਹੋ ਗਿਆ ਅਤੇ ਹੁਣ ਗ੍ਰੀਨ ਕਾਰਡ ਜਿਹੜਾ ਉਹਨਾਂ ਦਾ ਜਲਦੀ ਸ਼ਾਇਦ ਆ ਜਾਣਾ ਆ। ਅਤੇ ਸੋ ਇਸ ਤਰੀਕੇ ਦੇ ਨਾਲ ਜਿਹੜਾ ਜ਼ਰੂਰ ਕੋਈ ਨਾ ਕੋਈ ਤੁਹਾਨੂੰ ਜਿਹੜੀ ਚੰਗੀ ਸਲਾਹ ਜਿਹੜੀ ਉਹ ਮਿਲ ਜਾਊਗੀ। ਸੋ ਜ਼ਰੂਰ ਸੁਣੋ, ਬਾਕੀਆਂ ਦੇ ਨਾਲ ਇਹਨਾਂ ਨੂੰ ਸ਼ੇਅਰ ਕਰੋ, ਕਿਉਂਕਿ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਇਮੀਗ੍ਰੇਸ਼ਨ ਸਭ ਤੋਂ ਵੱਡਾ ਜਿਹੜਾ ਇੱਕ ਟਾਈਮ ਮਸਲਾ ਜਿਹੜਾ ਉਹ ਰਹਿੰਦਾ ਹੀ ਰਹਿੰਦਾ ਹੈਗਾ ਜੀ। ਅਤੇ ਜਗਵੀਰ ਜੀ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਥੈਂਕ ਯੂ, ਅਤੇ ਮਿਲਦੇ ਹਾਂ ਫਿਰ ਅਗਲੇ ਸ਼ਨੀਚਰਵਾਰ। ਜ਼ਰੂਰ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਇੱਦਾਂ ਹੀ ਜਿਹੜੇ ਸਾਡੇ ਸਰੋਤੇ ਆ ਜੁੜੇ ਰਹੋ, ਵੱਖ ਜਿਹੜੇ ਇੱਦਾਂ ਪੰਜਾਬੀ ਰੇਡੀਓ USA ਦੇ ਉੱਤੇ ਅੱਗੇ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਢਾਡੀ ਵਾਰਾਂ ਲਹਿੰਦੇ ਪੰਜਾਬ ਦੀਆਂ ਬਾਤਾਂ, ਸੁਰ ਪੰਜਾਬ ਦੇ ਇਹ ਪ੍ਰੋਗਰਾਮ ਝਲਮਿਲ ਤਾਰੇ, ਕਵੀ ਦਰਬਾਰ, ਇਹ ਪ੍ਰੋਗਰਾਮ ਜਿਹੜੇ ਅੱਗੇ ਜਿਹੜੇ ਆਉਣ ਵਾਲੇ ਜਿਹੜੇ ਆ ਇਹਨਾਂ ਘੰਟਿਆਂ ਦੇ ਵਿੱਚ ਜਿਹੜੇ ਹੋਣਗੇ। ਸੋ ਤੁਸੀਂ ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹੁਣ ਮਿਲਦੇ ਹਾਂ ਤੁਹਾਨੂੰ ਅਗਲੀ ਵਾਰ, ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM,